ਮੇਰੇ ਬਾਪ अस्सलाम वालेकुम ਕਦੀ ਬੋਲਦੇ ਹੀ ਨਹੀਂ ਗਏ, ਕਦੀ ਯਕਦਮ ਹੀ ਸੈੱਟ ਤੇ ਥਰਥੱਲੀ ਪਾ ਦਿੰਦੇ। यार वैसे ड्रामा रहा है बट डिफरेंट ओपनिंग होनी चाहिए ਸਾਰੀ ਡਿਫਰੈਂਟ ਓਪਨਿੰਗ ਸਾਨੂੰ ਦੱਸ ਹੀ ਦਿਓ ਮਤਲਬ साढ़े नाल ਮਜ਼ਾਕ ही सारे लो जी नाज़रीन साजी सही तरफ करो। अस्सलाम वालेकुम नाज़रीन, प्रोग्राम टी टाइम में खुश आमदीद। हमारे साथ आज दानिश, ईद, कालू एंड अब्बास, फैसल और मिठा रामे और ये सब आज माशाल्लाह ਤੂੰ ਬੋਲੋ ਵੱਢ ਲੈ ਸੀਟੀ ਮਾਰ ਦੇ ਨਾ ਨਾ ਬਸ ਭਰਾਵਾ ਬਸ ਕਰ ਦੇ ਬਸ। ਕਿਤੇ। ਤੁਹਾਡੀ मैं ਬਣੀ भी ਗਈ आ ਸਾਰੀ किहदी याद होनी हुणे दस बिस्कुट के नहीं नहीं आ इस ਇਹ ਤੇ ਇਹਦੇ ਨਾਲ ਦਾ ਤਾਂ ਕੋਈ ਚੀਜ਼ ਰਲਦੀ ਨਹੀਂ, ਮਤਲਬ ਕੋਈ ਹੈ ਹੀ ਨਹੀਂ ਕੋਈ ਬੰਦਾ ਸੋਚ ਕੇ ਕਹੇ ਅੱਛਾ ਇਦਾਂ ਕਿ ਐਨਾ ਓਏ ਉਹ ਵਾਹ। ਇਹ ਕਿੰਨੇ ਸਭ ਤੋਂ ਪਹਿਲੇ ਅੱਛਾ ਇਹ ਜਿਹੜੀ ਇੰਜ ਕਰਕੇ ਹਾਂ ਐਵੇਂ ਇੱਕ ਓਏ ਆਹੀ ਆ ਐ ਕਰਕੇ ਨਾ। ਓਹੋ ਅੱਲਾ ਮਾਫੀ ਦੇਵੇ। ਇਹ ਬਿਲਕੁਲ ਓਕੇ ਸੀ। ਇਹ ਢਾਡੀ ਯਾਦ ਲੱਗਦੀ ਮੈਨੂੰ ਜਿੰਨੀ ਖਿੱਚ ਕੇ ਮਾਰੀ। ਐਡਾ ਵੱਡਾ ਸੀਟੀ ਨਿਕਲਦਾ ਨਹੀਂ ਨਹੀਂ ਇਹ ਸਭ ਤੋਂ ਪਹਿਲਾਂ ਟਾਰਜ਼ਨ ਨੇ ਮਾਰੀ। ਹਾਂਜੀ ਮੈਂ ਵੀ ਇਹ ਕਹਿਣ ਲੱਗਾ। ਟਾਰਜ਼ਨ ਕਿਉਂਕਿ ਉੱਥੇ ਜੰਗਲ ਦੇ ਵਿੱਚ ਕੋਈ ਜ਼ਬਾਨ ਨਹੀਂ ਸੀ ਸਮਝਦਾ। ਸੋਲਜਰ ਹਰਨ ਕੋ ਡਰਾ ਗਿਆ। ਕਿਉਂਕਿ ਉੱਥੇ ਬੋਲੀਆਂ ਸਮਝਣ ਲਈ ਕੋਈ ਐਸੀ ਬੋਲੀ ਕੋਈ ਵਰਡ ਨਹੀਂ ਸੀ ਹੈ। ਫਿਰ ਉਹਨੇ ਸੀਟੀ ਇਜਾਦ ਕੀਤੀ। ਉਹ ਭਾਈ ਇਹ ਨਾ ਇਹ ਕੀ ਪ੍ਰੇਂਗ ਨੇ ਕੀਤੀ, ਉਹ ਕੀ ਪ੍ਰੇਂਗ ਨੇ ਇਜਾਦ ਕੀਤੀ ਸੀ। ਕਿਨੇ ਕੀ ਪ੍ਰੇਂਗ ਆ ਇੱਕ ਬੰਦਾ ਅੰਗਰੇਜ਼ ਉਹ ਤੇ ਬਾਅਦ ਚ ਕੀਤੀ ਨਾ ਕੀ ਪ੍ਰੇਂਗ ਤੂੰ ਨਹੀਂ ਬੋਲਣ ਦੇ ਮੈਂ ਦੋ ਗੱਲਾਂ ਕਰਨੀਆਂ ਚਾਹੁੰਦਾ ਭਾਜੀ। ਅੱਛਾ ਜੀ ਹਾਂਜੀ, ਇੱਕ ਆ ਐਡਾ ਬੇਵਕੂਫਾ ਵਾਸ਼ਰੂਮ ਚ ਨਿਕਲਿਆ ਤੇ ਸੀਟੀਆਂ ਮਾਰਨ। ਕਿਉਂ? ਹੱਥ ਵੀ ਨਹੀਂ ਧੋਤੇ। ਉਹ ਮੇਰਾ ਦੂਸਰੀ ਗੱਲ ਉਸਤਾਦ ਜੀ, ਦੂਸਰੀ ਗੱਲ ਇਹ ਕਿ ਬਾਸਲ ਵੇਖੋ ਬਹਾਦਰ ਦਾ ਮੁੰਡਾ ਲੱਗਣ ਦੇ। ਬਹਾਦਰ ਦਾ ਹੀ ਆ ਮੇਰਾ ਆਪੂ ਬੜਾ ਬਹਾਦਰ। ਜੀਤ ਗੁੜ ਪਾਈ। ਕਹਿੰਦਾ ਬਹਾਦਰ ਦਾ ਹੀ ਆ, ਮੇਰਾ ਅੱਬੂ ਬੜਾ ਬਹਾਦਰ ਆ। ਬਹੁਤ ਬਹਾਦਰ ਆ। ਦੂਸਰੇ ਨੰਬਰ ਤੇ ਸਾਈ ਮੈਂ ਵੀ ਇੱਕ ਛੋਟੀ ਜੀ ਗੱਲ ਕਰਨੀ। ਮੈਂ ਸਿਰਫ ਔਰ ਸਿਰਫ ਇੰਨਾ ਪੁੱਛਣਾ ਚਾਹੁੰਦਾ, ਫਰੀਦ ਸਾਬਰੀ ਤੁਹਾਡੇ ਨਾਲ ਕਿੰਨੀ ਮੁਹੱਬਤ ਕਰਦਾ ਹੈ? ਫਰੀਦ ਸਾਬਰੀ ਸਾਹਿਬ ਯੈਸ ਨੋ ਜੀ ਦੱਸਣਾ। ਮੇਰੀ ਗੱਲ ਸੁਣ ਸਾਈ ਮੇਰੀ ਪਹਿਲੇ ਮੇਰੀ ਇੱਕ ਗੱਲ ਸੁਣ, ਪਤਾ ਕੀ ਗੱਲ ਆ, ਹਰ ਸ਼ੋਅ 'ਚ ਇਹੀ ਗੱਲ ਬੰਦੇ ਅੱਕ ਜਾਂਦੇ ਨੇ। ਮੈਂ ਇੱਥੇ ਬੈਠਾ ਅੱਕ ਗਿਆ ਇਸ ਟੌਪਿਕ ਤੋਂ। ਮੈਂ ਉਹ ਵਿਚਾਰਿਆਂ ਦਾ ਕੀ ਹਾਲ ਹੁੰਦਾ ਹੋਊਗਾ। ਉਸਤਾਦ ਜੀ ਮੈਂ ਤਾਂ ਫਸਿਆ, ਮੇਰੇ ਕੋਲ ਆਪਸ਼ਨ ਨਹੀਂਗਾ ਕਿ ਮੈਂ ਮਤਲਬ ਕਿਤੇ ਹੋਰ ਸ਼ੋਅ 'ਚ ਨਾਲ ਦੇ ਪਾਸੇ ਹੋਰ ਹੁੰਦਾ ਹੋਵੇ, ਉਧਰ ਹੋਰ ਹੁੰਦਾ ਹੋਵੇ। ਜਿਵੇਂ ਤੁਹਾਡੇ ਕੋਲ ਰਿਮੋਟ ਹੁੰਦਾ, ਮੈਂ ਉਧਰ ਜਾ ਕੇ ਬਹਿ ਕੇ ਕਹਾਂ ਭਾਈ ਮੈਂ ਉਹਨਾਂ ਦੀ ਤਾਂ ਰੋਜ਼ ਇਹੀ ਗੱਲ। ਉਹ ਵਿਚਾਰੇ ਜਿਹੜੇ ਨੇ ਉਹ ਵੀ ਇੰਨੀ ਮੁਹੱਬਤ ਕਰਦੇ, ਉਹ ਫਸੇ ਨੂੰ ਕਹਿੰਦੇ ਅਸੀਂ ਕਿਤੇ ਹੋਰ ਵੀ ਨਹੀਂ ਜਾਣਾ, ਲੇਕਿਨ ਤੁਸੀਂ ਵੀ ਨਹੀਂ ਸਹੀ। ਇਹੀ ਗੱਲ ਹਰ ਸ਼ੋਅ 'ਚ ਇੱਕ ਨਹੀਂ ਮੁਹੱਬਤ। ਉਸਤਾਦ ਜੀ ਉਹ ਤੁਸੀਂ ਸਾਰੇ ਮੇਰੇ ਨਾਲ ਬਹੁਤ ਮੁਹੱਬਤ ਕਰਦੇ ਆ ਯਾਰ, ਮੈਨੂੰ ਮਾਫੀ ਦੇ ਦਿਓ। ਫਰੀਦ logic ਅਗਰ ਵੀ ਹੋ ਸਕਦੀ logic ਹੈ। ਵੀ ਕੁਝ ਹੋ ਸਕਦਾ ਹੈ ਅਗਰ ਫਰੀਦ ਵਾਕਈ ਤੁਹਾਡੇ ਨਾਲ ਅੱਛਾ ਯਾਰ ਇਹ ਐਂਡ ਤੇ ਕਰ ਲਈ। ਅੱਛਾ ਨਹੀਂ, ਹੁਣ ਉਸਤਾਦ ਜੀ आप ਮੇਰੇ बात ਨਾਲ करें देह जो चेत निकल जाना। फैसल कायम खानी साहब, आप बात ਠੀਕ ਹੈ, ਅਗਰ ਤੇ ਉਸਤਾਦ ਜੀ ਨਾਲ ਵਾਕਈ ਫਰੀਦ ਮੁਹੱਬਤ ਕਰਦਾ ਹੈ, करिए बड़ो साहब। ਸਿਰਫ ਔਰ ਸਿਰਫ ਉਸਤਾਦ ਜੀ ਨੇ ਉਹ ਤਣੀਆਂ ਤੋਂ ਫੜ ਕੇ ਇਹ ਇੰਜ ਛੱਡਣੀ ਹਾਏ ਹਾਏ। ਮੈਂ ਵੇਖ ਲਾਂਗਾ ਮੈਂ ਵੀ ਇੰਨੀ ਗੱਲ ਮੁਹੱਬਤ ਕਰਦਾ। ਉਹਦੇ ਮੁੰਡੇ ਦੇ ਵੇਖ। ਬੈਲਟ ਆ ਨਹੀਂ ਵੇਖ ਚੱਲ ਲਿਆ ਯਾਰ, ਮੈਂ ਕਰਦਾ। ਟੁੱਟ ਜਾਣਾ ਨਹੀਂ ਹੈ ਉਸਤਾਦ ਜੀ ਆਪ ਇਹ ਕਰਨਾ। ਕੀ ਹੈ? ਨਹੀਂ ਤੇ ਉਹਦੇ ਨਾਲ ਕੀ ਹੋਏਗਾ ਇਹਦੇ 'ਚ? ਉਹ ਉਸਤਾਦ ਜੀ ਅੱਜ ਅਸੀਂ ਮੁਹੱਬਤ ਨਹੀਂ ਮੈਂ ਹੈ। ਦੋਵੇਂ ਕਿਹਾ ਮੈਂ ਦੋਵੇਂ ਕਿਹਾ ਉਸਤਾਦ ਜੀ। ਫੈਸਲ ਮੇਰੇ ਕੋਲ ਗਾਲ ਨਿਕਲ ਚਲੋ ਕੋਈ ਗੱਲ। ਓ ਯਾਰ ਮਾਈਕ ਤੇ ਸਿੱਧਾ ਕਰ, ਮੈਂ ਦੋਵੇਂ ਕਿਹਾ ਗਾਲ ਇੰਨੀ ਨਿਕਲੇ ਨੂੰ ਅਗਲੇ ਮਾਈਕ ਨਿਕਲ ਗਿਆ। ਸ਼ਰਟ ਖੁੱਲੀ ਪਾਈ ਕਵਰ ਕੀਤੀ ਪਾ ਕੇ ਨਾ ਬਸ। ਇੰਨੀ ਕੀ ਮੁਹੱਬਤ ਆ। ਉਸਤਾਦ ਜੀ ਇੱਕ ਗੱਲ ਦੱਸੋ, ਹਾਂ ਤੁਹਾਨੂੰ ਇਸ ਟਾਈਮ ਅੱਛਾ, ਜਦੋਂ ਨਵੀਂ ਘੜੀ ਲਾਉਣ ਆ ਲਾ ਲਈਦਾ ਹੁੰਦਾ। ਲੇਕਿਨ ਉਹਨੇ ਕਿਹਾ ਉਹ ਇਦਾਂ ਹੀ ਚਾਹੀਦਾ। ਤੁਸੀਂ ਮੰਨਣਾ ਕਿੱਦਾਂ ਸੀ ਵੀ ਨਹੀਂ ਸੌਰੀ ਸੱਚ, ਜਦੋਂ ਕੋਈ ਨਵੀਂ ਘੜੀ ਦਵੇ ਨਾ, ਸਹੀ ਮਾਸ਼ਾਅੱਲਾ ਮਾਸ਼ਾਅੱਲਾ ਉਸਤਾਦ ਜੀ ਗੋਲਡ ਦੀ ਘੜੀ ਕਿਉਂਕਿ ਜਿਹਨੇ ਆਪ ਲਈ ਹੁੰਦੀ ਨਾ ਉਹ ਦੇਖ ਕੇ ਲੈਂਦਾ, ਜਿਹਨੇ ਭੇਜੀ ਹੁੰਦੀ ਹੈ ਨਾ ਉਹ ਦੇਖਦਾ, ਉਹ ਵੀ ਚਲੋ ਕੋਈ ਨਹੀਂ ਘੁਰੀਆਂ ਘਟਾ ਲਾਂਗੇ ਔਰ ਆ ਲਾ ਲਈਦਾ ਹੁੰਦਾ। ਸ਼ੀਸ਼ੇ ਤੋਂ ਮੈਂ ਲਾਈ ਆ। ਸਹੀ ਮਾਸ਼ਾਅੱਲਾ ਗੋਲਡ ਦੀ ਹੈ ਗੋਲਡ। ਜੀ ਜੀ ਕਲਰ ਹੀ ਗੋਲਡ। ਅੱਛਾ ਜੀ। ਤੁਹਾਨੂੰ ਇਸ ਟਾਈਮ ਜਿਵੇਂ ਮੈਨੂੰ ਤੁਹਾਨੂੰ ਕਿਹੜਾ ਬੰਦਾ ਇਸ ਟਾਈਮ ਸਭ ਤੋਂ ਬੁਰਾ ਲੱਗਣ ਡਿਆ ਉਸਤਾਦ ਜੀ, ਜਾਂ ਲੱਗਦਾ ਇੰਨਾ ਮੈਨੂੰ ਸਭ ਤੋਂ ਬੁਰਾ ਅੱਜ ਕੱਲ ਬੰਦਾ ਉਹ ਲੱਗਦਾ ਜਿਹੜਾ ਤੁਸੀਂ YouTube ਤੇ ਵੀਡੀਓ ਵੇਖਦੇ ਹੋ, ਉਹਦੇ ਵਿੱਚ ਇੱਕਦਮ नहीं होता ये बहुत गलत बात है, मैं पिछले 15 मिनट से ट्रेडिंग कर रहा हूँ लेकिन मुझे कोई फायदा नहीं हुआ। ओए मैनू जोड़ा ਉਹਦੇ ਤੇ ਖਿੱਚ ਚੜਦੀ ਕਸਮ ਨਹੀਂ। ਉਸਤਾਦ ਜੀ ਤੇ ਪੂਰਾ ਉੱਤੋਂ ਦੀ ਉਰਦੂ ਏਡੀ ਪੂਰੀ, ਉੱਤੋਂ ਦੀ ਐਕਟਿੰਗ ਏਡੀ ਪੂਰੀ, ਉਧਰੋਂ ਜਦੋਂ ਤੁਹਾਨੂੰ ਮਜ਼ਾ ਆਉਣ ਲੱਗਦਾ ਤੁਸੀਂ ਕਹਦੇ ਇੱਕਦਮ ਟਾਈਮ ਇਹ ਬਹੁਤ ਗਲਤ ਬਾਤ ਹੈ। ਉਹ ਤੇਰੀ ਉਹਦੇ ਪਿੱਛੋਂ ਗੱਲ ਸੁਣ ਗਏ ਯਾਰ। ਓ ਯਾਰ ਉਹ ਏਡਾ ਕੁ ਮਾੜਾ ਬਚਾ ਉਹ ਹਨਾ ਓਹੋ। ਅੱਛਾ ਹੋਰ ਉਹ 5 ਸਕਿੰਟ ਮੈਂ ਕਿੱਡੇ ਮੈਂ ਔਖੇ ਹੋ ਕੇ ਉਹ 5 ਸਕਿੰਟ ਭਾਜੀ ਖਿੱਚ ਦਿਓ ਓਏ ਉਹ ਕਿੱਡੇ ਔਖੇ ਮੈਂ 5 ਸਕਿੰਟ ਉਹ ਜਿਹੜੇ ਮੈਂ ਕੱਢ ਰਿਹਾ ਹੁੰਨਾ। ਔਰ ਮੈਂ ਕਦੀ ਵੀ ਮੈਨੂੰ ਹੁਣ ਨਾ ਯਾਦ ਹੋ ਗਿਆ ਕਿ ਸਾਜੀ ਉਹ ਨਾ ਜਿਹੜੇ 5 ਮਿੰਟ ਨੇ ਨਾ ਸਹੀ ਸਿੰਗਲ ਪਿੱਛੇ ਜਾਣਾ ਇਹ ਡਬਲ ਪਿੱਛੇ ਜਾਣਾ ਉਹ ਜਿਹੜੇ 5 ਮਿੰਟ ਨੇ ਨਾ ਹਾਂਜੀ
ਮੈਂ ਉਹ ਦੇਖ ਕੇ ਨਹੀਂ ਕਰਦਾ, ਸਕਿਪ ਕਰਦਾ। ਮੈਨੂੰ ਸਕ੍ਰਿਪਟ ਯਾਦ ਹੋ ਗਿਆ, ਮੈਨੂੰ ਪਤਾ ਕੁੜੀ ਨੇ ਆਹ ਲਫ਼ਜ਼ ਕਹਿਣਾ ਤੇ ਇਸ ਤੋਂ ਬਾਅਦ ਮੈਂ ਕਰਨਾ। ਉਹ ਜਦੋਂ ਕਹਿੰਦੀ ਨਾ ਕਿਆ ਆਪ ਫਲਾਂ ਜਗ੍ਹਾ ਟ੍ਰੇਡਿੰਗ ਕਰ ਰਹੇ, ਇੱਥੇ ਤੱਕ ਬਸ, ਉੱਥੋਂ ਤੁਸੀਂ ਨੂੰ ਬੰਦ ਕਰਨਾ। ਯਾਰ ਇਹ ਵੈਸੇ ਮੋਸਟਲੀ ਲੋਕਾਂ ਨੂੰ ਬੁਰਾ ਲੱਗਣ ਡਿਆ। ਇੱਕ ਮਿੰਟ ਕਾਲੂ ਸਬਰ ਕਰ ਜਾ ਕੇ ਤੇ ਕੀ ਹੋਇਆ? ਤੈਨੂੰ ਪਤਾ ਵਾ ਯਾਰ, ਤੈਨੂੰ ਪਤਾ ਤੂੰ ਤਾਂ ਘਰ ਬਣਾਉਣਾ ਸਾਰੀ ਜ਼ਿੰਦਗੀ ਪਾਇਆ ਸੀ, ਇਹ ਕੀ ਹੋ ਗਿਆ ਤੈਨੂੰ? ਜੀ ਮੇਰੇ ਨਾਲ ਕਿੰਨੀ ਕੁ ਮੁਹੱਬਤ ਹੈ ਤੁਹਾਨੂੰ। ਉਹ ਭਰਾਵਾ ਨੀਲਾਂ ਦੇ ਪਤਾ ਲੱਗਣਾ ਵੀ ਨੀਲ ਪਾ ਕੇ ਕਿੰਨੀ ਮੁਹੱਬਤ ਆ। ਇਹ 4000 ਰੁਪਏ ਦਾ ਫੈਸਲ ਸਾਹਿਬ ਟੁੱਟ ਗਿਆ ਨਾ, ਮੈਂ ਤੁਹਾਡੇ ਕੋਲ ਲੈਣਾ। ਇੱਕ ਕਿਸਮ ਦੀ ਗੱਲ ਆ ਉਸਤਾਦ ਜੀ ਦਾ ਜੀ। ਪਿੱਛੋਂ ਤਾਂ ਕਰਦੇ ਲਾ ਸਾਜਿਦ ਦਾ ਪੂਰਾ ਹੁੰਦਾ ਜੇ ਸਾਜਿਦ। ਹਾਂ ਸਾਈ ਤੁਹਾਡੇ ਉੱਠੀ ਸਹੀ। ਤੁਹਾਡੀ ਖੁੱਲਾ ਵਾ 2 ਕਿੱਟਾਂ ਰੱਖ ਲਓ। ਆਹ ਤੇ ਬੰਦ ਕਰੋ ਪਿੱਛੋਂ। ਸਾਜੀ ਕੋਈ ਮਸਲਾ ਨਹੀਂ। ਸਾਨੂੰ ਪਤਾ ਸੀ ਲਾਉਂਦੇ ਨੇ, ਇਹਨਾਂ ਧੋਤੀ ਨਾਲ ਵੀ ਲਾਈ ਸੀ। ਚੱਲ ਯਾਰ ਮਾਰੋ ਇਹਨੂੰ ਫੜ ਕੇ ਮਾਰੋ। ਓਏ ਸਬਰ ਕਰੀਦਾ ਹੁੰਦਾ ਕਿਤੇ। ਓਏ ਇੱਥੇ ਨਹੀਂ ਲਾਈਦੀ, ਯਾਰ ਕਾਲੂ ਕੀ ਕਰਨ ਦੇ ਯਾਰ ਮੈਂ ਤਾਂ ਆਦਾ ਪੈਂਟ ਤਾਂ ਲਾਈਦੀ ਆ। ਲਾ ਲਾ ਤੂੰ ਤਾਂ ਚੂਚੇ ਡੱਕਣ ਦਿਆਂ। ਤੁਸੀਂ ਲਾ ਦਿਓ ਕੁੰਡੀ ਸਾਹਿਬ। ਮੈਂ ਤੇ ਲਾਂਦਾ ਹੀ ਰਹਿਣਾ ਭਰਾਵਾ। ਉਹ ਵੇਖੋ ਉਹਨਾਂ ਨੂੰ ਕਿੰਨੀ ਪਿਆਰ ਹੈ ਕੁੜੀ ਨੂੰ। ਏਦਾਂ ਲਾਈ। ਏਦਾਂ ਤੇ ਮੈਂ ਵੀ ਏਦਾਂ ਹੀ ਲਾਉਣ ਡਿਆ ਸੀ। ਸਾਜੀ ਇਹਦਾ ਫੜ ਕੇ ਸੀਨੀਅਰ ਹੋ ਗਿਆ। ਸਹੀ ਇੱਕ ਵਾਰੀ ਮੈਨੂੰ ਛੱਡ ਲਾ। हम भी पागल तुम भी पागल, हम भी पागल तुम भी पागल, दिल की हालत किसको बताएं, दिल की हालत किसको बताएं, हम भी पागल तुम भी पागल, हम भी पागल तुम भी पागल। चलो जी यार, बड़े बड़े गाने आए थे ना एक दौर में। ਸਾਜੀ ਇੱਕ ਪਲਾਨ ਸੋਚਿਆ ਸੀ ਅਸੀਂ ਸਾਰਿਆਂ ਨੇ ਕਿ ਕਿੰਨਾ ਅਸੀਂ ਕੰਮ ਕੀਤਾ ਉਸਤਾਦ ਜੀ, ਪੂਰਾ ਸਾਲ ਅਸੀਂ ਲੱਗੇ ਰਹਿੰਦੇ। ਸਾਡਾ ਦਿਲ ਕਰਦਾ ਆਊਟਿੰਗ ਤੇ ਜਾਣ। ਓਏ ਹਾਂ ਯਾਰ, ਵੈਸੇ ਹਾਏ ਤਾਂ ਹਾਏ ਹਾਏ। ਸਹੀ ਕਹਿੰਦੇ ਹੋ ਬਈ, ਗਰਮੀ ਇੱਥੇ ਇੰਨੀ ਆ ਕਿਤੇ ਠੰਡੇ ਇਲਾਕੇ। ਇਹ ਅੱਗੇ ਵੀ ਇੱਕ ਵਾਰੀ ਜ਼ੇਨ ਬਣਿਆ ਸੀ ਜਨਾਬ ਦਾਨੇ ਸਾਹਿਬ, ਲੇਕਿਨ 15 ਦਿਨ ਹਰ ਬੰਦੇ ਨੇ ਆਪਣਾ ਲਹਿਦਾ ਇਲਾਕਾ ਮੱਲਿਆ ਸੀ, ਇੱਧਰ ਜਾਣਾ, ਉਹ ਕਹਿੰਦਾ ਸੀ ਇੱਧਰ ਜਾਣਾ, ਤੇ 15 ਦਿਨ ਮੰਗ ਕੇ ਮੈਂ ਕਿਹਾ ਸੀ ਕਿ ਤੁਸੀਂ ਹਸਬੈਂਡ ਈਟ ਕਰੋ ਸਾਰੇ, ਮੈਂ ਜਾਣਾ ਹੀ ਨਹੀਂ। ਕਸਮ ਸਕੋ ਖਾਓ ਹਸਬਾ ਨੀਡ ਕੀ ਕਸਮਾਂ ਸਾਜੀ ਨਹੀਂ, ਇਸ ਵਾਰੀ ਅਸੀਂ ਸਾਰਿਆਂ ਦਾ ਮੁਤਫਿਕਾ ਫੈਸਲਾ ਭੈਣ ਆਪਾਂ ਉਸੇ ਦਿਨ ਹੀ ਚਲੇ ਜਾਾਂਗੇ, ਅਗਲੇ ਦਿਨ, ਯਾਨੀ ਅੱਜ ਤੁਸੀਂ ਸਾਰੇ ਜਣੇ ਮੁਤਫੱਕਾ ਹੋ ਕੇ ਫੈਸਲਾ ਕਰ ਲਓ ਕਿ ਕਿੱਧਰ ਜਾਣਾ। ਉਸ ਤੋਂ ਬਾਅਦ ਅਗਰ ਮੈਂ ਵੀ ਕਿਹਾ ਕਿ ਹਾਂ ਠੀਕ ਆ, ਤੇ ਉਸ ਤੋਂ ਬਾਅਦ ਆਪਾਂ ਅਗਲੇ ਦਿਨ ਹੀ ਸਵੇਰ ਨਿਕਲ ਜਾਾਂਗੇ। ਜਾਓ, ਸਾਡਾ ਟੀ ਟਾਈਮ ਵੀ ਰਸਤੇ 'ਚ ਕਰਾਂਗੇ। ਲੋ ਜੀ ਨਾਜ਼ਰੀਨ, ਮੈਂ ਜੈਨੂਅਨ ਤੁਹਾਡੇ ਸਾਹਮਣੇ ਕਹਿ ਰਿਹਾ, ਜਿੱਥੇ ਯਾਨੀ ਕਿ ਕੋਈ ਅਸੀਂ ਅਗਰ ਮੋਟਰਵੇ ਤੇ ਜਾ ਰਹੇ ਹਾਂ, ਲਾਈਕ ਕਿਤੇ ਹੁੰਜ਼ਾ ਜਾ ਰਹੇ ਹਾਂ, ਨਰਾਨ ਕਗਾਨ ਜਾ ਰਹੇ ਹਾਂ, ਕਿਤੇ ਮਰੀ ਕਿਤੇ ਵੀ ਜਾ ਰਹੇ ਹਾਂ, ਉੱਥੇ ਅਸੀਂ ਰਸਤੇ 'ਚ ਜਿਹੜਾ ਵੀ ਕੋਈ ਆਇਆ, ਜਿਹੜੀ ਜਗ੍ਹਾ ਅੱਛੀ, ਉੱਥੇ ਟੀ ਟਾਈਮ ਵੀ ਕਰਾਂਗੇ, ਮੁਸ਼ਾਇਰਾ ਵੀ ਕਰਾਂਗੇ, ਔਰ ਉੱਥੇ ਜਾ ਕੇ ਫੇਰਾ ਤੁਰਾਂਗੇ ਵੀ, ਯਾਨੀ ਸਾਡੇ ਕੰਮ ਦਾ ਹਰਜ ਵੀ ਨਾ ਹੋਵੇ, ਔਰ ਸਾਡੀ ਵੀਡੀਓਜ਼ ਵੀ, ਔਰ ਲੋਕ ਅਸੀਂ ਸਾਰੇ ਚੱਲ ਉਹ ਵੀ ਨਾਲ ਜਾਣਗੇ, ਉਹਨਾਂ ਨੇ ਨਾਲ ਹੀ ਜਾਣਾ ਨਾ ਇੱਕ ਹਿਸਾਬ ਦਾ। ਠੀਕ ਹੋ ਗਿਆ। ਆਹੋ ਫਿਰ ਬੱਸਾਂ ਭਰ ਕੇ ਜਾਵਾਂਗੇ। ਫਿਰ ਇਲਾਕਾ ਗੱਡੀ ਵੱਡੀ ਕਿਸੇ ਕੋ ਹੈ ਯਾਰ, ਕੋਈ ਵੱਡੀ ਗੱਡੀ ਜਿਹ 'ਚ ਕੋਈ 10-12 ਬੰਦੇ ਬਹਿ ਜਾਣ ਅੱਛੀ। ਹਾਈ ਹੈ ਤਾਂ ਯਾਰ ਦੱਸਣਾ। ਅੱਛਾ, ਲੇਕਿਨ ਉਸਤਾਦ ਜੀ ਮੈਂ ਇਲਾਕਾ ਤੁਹਾਨੂੰ ਦੱਸਦਾ ਵਾਂ, ਜੇ ਤੁਸੀਂ ਮੇਰੀ ਮੰਨੋ, ਦੀਵਾਰੇ ਸਿੰਧ। ਠੀਕ ਹੈ। ਓਏ ਇੱਕ ਮਿੰਟ, ਫੈਸਲ ਲੱਭੜੋ ਵਾਲੀ। ਅੱਛਾ ਯਾਰ, ਫੈਸਲ ਦੀ ਨਾ ਗੱਲ ਤੇ ਐਦਾਂ ਕਰਕੇ ਨਾ ਤੁਸੀਂ ਅਗਲਾ ਵੀ ਸਾਰਾ ਕੰਮ ਖਰਾਬ ਕਰ ਲੈਣਾ। ਐਵੇਂ ਪਹਿਲੇ ਕਮਲਾ ਮਾਰਦਾ। ਸਿਰਫ ਨਾ ਐਂ ਕਰ ਲਿਆ ਕਰੋ। ਚਲੋ, ਦੀਵਾਰੇ ਸਿੰਧ ਹੈਗੀ ਹੈ, ਹਾਂਜੀ, ਪਾਕਿਸਤਾਨ ਦਾ ਇੱਕ ਵਿਰਾਸਤ ਹੈ। ਠੀਕ ਹੈ, ਵਿਰਸਾ ਹੈ, ਉਹਨੂੰ ਲੋਕ ਬਹੁਤ ਘੱਟ ਵੇਖਣ ਗਏ ਨੇ। ਅਗਰ ਕਿਸੇ ਨੇ ਨਹੀਂ ਵੇਖੀ, ਹੈਦਰਾਬਾਦ ਤੋਂ ਅੱਗੇ 19 ਕਿਲੋਮੀਟਰ ਕਰਾਚੀ ਹੈ, ਕਰਾਚੀ ਤੋਂ ਬਾਅਦ 22 ਕਿਲੋਮੀਟਰ ਇੱਧਰ ਨੂੰ ਸੜਕ ਜਾਂਦੀ ਹੈ, ਉਹ ਦੀਵਾਰੇ ਸਿੰਧ ਹੈਗੀ ਹੈ। ਠੀਕ ਹੈ, ਅਗਰ ਮੈਂ ਕਹਿੰਦਾ ਸੀ ਜਿਹੜੀ ਉਹ ਬਲੋਚਿਸਤਾਨ 'ਚ ਆ। ਬਲੋਚਿਸਤਾਨ, ਹਾਂ। ਅੱਲਾਹ ਤੁਹਾਡਾ ਭਲਾ ਕਰੇ। ਉਹ ਜੀ ਬਲੋਚਿਸਤਾਨ ਤੇ ਸਿੰਧ, ਉਹ ਐਸੀ ਦੀਵਾਰ, ਦੀਵਾਰ ਦੇ ਇੱਧਰ ਬਲੋਚਿਸਤਾਨ ਆ, ਇੱਧਰ ਸਿੰਧ ਆ, ਠੀਕ ਹੈ, ਤੇ ਦਰਮਿਆਨ ਚ ਦਰਮਿਆਨ 'ਚ ਦੀਵਾਰ ਆ। ਦਰਮਿਆਨ ਚ ਸਮੁੰਦਰ ਹੈ। ਠੀਕ, ਆਹੋ ਸਮੁੰਦਰ ਹੈ, ਦੀਵਾਰਾਂ ਅੱਗੇ ਦੇ ਤੁਸੀਂ- ਦਰਮਿਆਨ ਸਮੁੰਦਰ। ਉਹ ਅੱਗੇ ਤੁਸੀਂ ਜਦੋਂ ਜਾਣਾ ਨਾ, ਅੱਗੇ ਸਮੁੰਦਰ ਸ਼ੁਰੂ ਹੋ ਜਾਂਦਾ। ਉਹ ਦੀਵਾਰ ਦੀ ਤਾਰੀਖ ਹੈ ਕਿ ਦੀਵਾਰੇ ਸਿੰਧ ਤੋਂ ਵੱਡੀ ਦੀਵਾਰ ਹੈ, ਦੀਵਾਰੇ ਚੀਨ ਤੋਂ, ਦੀਵਾਰੇ ਚੀਨ ਤੋਂ ਵੱਡੀ ਦੀਵਾਰ ਹੈ ਉਹ ਵਾਲੀ। ਲੇਕਿਨ ਉਹ ਕਿਸੇ ਨੂੰ ਹਾਲੇ ਤੱਕ ਕਿਸੇ ਦੇ ਉੱਤੇ ਨਜ਼ਰ ਨਹੀਂ ਪਈ। ਨਜ਼ਰ ਪਤਾ ਕਿਉਂ ਨਹੀਂ ਪਈ? ਮੈਂ ਤੁਹਾਨੂੰ ਦੱਸਦਾ, ਉਹ ਸਾਈਡ ਤੇ ਬਣੀ ਹੈ ਨਾ। ਉਹ ਸਾਈਡ ਤੇ ਨਹੀਂ ਬਣੀ ਯਾਰ, ਹਾਂ, ਬੇਸਿਕ ਤੌਰ ਤੇ ਨਾ ਫਰੀਦ ਸਾਬਰੀ ਸਾਹਿਬ ਉਸਤਾਦ ਮੁਹਤਰਮ, ਮੈਂ ਤੁਹਾਨੂੰ ਦੱਸਣਾ, ਉਹ ਐਸ ਤੋਂ ਨਹੀਂ ਸੀ, ਕਿਉਂਕਿ ਸਾਡਾ ਜਿਹੜਾ ਪਾਕਿਸਤਾਨ ਹੈ ਨਾ, ਉਹ ਚੀਨੀਆਂ ਨੇ ਕਿਹਾ ਯਾਰ ਸਾਡੀ ਦੀਵਾਰ ਜਿਹੜੀ ਹੈ ਵੇ ਨਾ ਫੇਲ ਹੋ ਜਾਣੀ। ਅਗਰ ਇਹ ਤੁਸੀਂ ਹਾਈਲਾਈਟ ਕਰਤੀ ਤੁਸੀਂ ਤਾਂ ਸਾਡੇ highlight ਵਾਲਾ ਕੰਮ ਕਰਾ। ਠੀਕ ਹੈ, ਹੁਣ ਦੀਵਾਰੇ ਚੀਨ ਤੇ ਨਾ ਉੱਥੇ 8 ਘੋੜੇ ਦੌੜਦੇ ਆ, ਉਹਦੀ ਚੌੜਾਈ ਇੰਨੀ ਹੈ। ਇੱਥੇ ਤੁਸੀਂ 12 ਇੱਕ ਸਾਈਡ ਤੇ 3 ਇੱਕ ਸਾਈਡ ਤੇ, ਠੀਕ ਹੈ, ਘੋੜੇ ਇਹ 11 ਹੋ ਗਏ।
12 ਤੇ 3 11 15 15 ਘੋੜੇ 15 ਘੋੜੇ ਬਮਾ ਟਾਂਗੇ, ਠੀਕ ਹੈ, ਉਹ ਦੌੜ ਸਕਦੇ ਨੇ। ਨਾਲੇ ਮੈਟਰੋ ਦੇ ਗਿਆ ਜੀ ਉੱਥੇ। ਉਹ ਨਹੀਂ ਸਹੀ ਕਹਿ ਰਿਹਾ, ਉਸ ਸਹੀ ਕਹਿ ਰਿਹਾ ਬਿਲਕੁਲ। ਉਹ ਚੀਨ ਨੇ ਰੋਕਿਆ ਵਾ ਕਿ ਵੀ ਤੁਸੀਂ ਅਗਰ ਇਹਦੇ ਤੇ ਸਿਆਹੋ ਸਬਾਹਤ ਕਰੋ ਸ਼ੁਰੂ ਕਰਤੀ ਨਾ ਤੇ ਸਾਡੇ ਵਾਲੀ ਦੀਵਾਰ ਦਾ ਸਾਡੇ ਬੇੜੇ ਗਰਕ ਹੋਏ ਨੇ। ਅਸੀਂ ਅੱਧੇ ਨਾ ਬਹੁਤੀ ਤੇ ਆਪਣੀ ਉੱਥੋਂ ਜਨਰੇਟ ਕਰ ਰਹੇ ਹਾਂ ਆਮਦਨ। ਜੀ ਮੇਰਾ ਸਿਰ ਉੱਧਰ ਪੀੜ ਹੋਣ ਲੱਗ ਓ ਪਿਆ। ਯਾਰ ਮੈਂ ਤੈਨੂੰ ਮੈਂ ਕਹਿਣਾ, ਮੈਂ ਵਿਜ਼ਿਟ ਕੀਤਾ, ਮੈਂ ਗਿਆ ਵਾਂ, ਹਿਸਟਰੀ ਦਾ ਟਾਂਗੇ ਕਿੰਨੇ ਚੱਲਦੇ? ਮੈਂ ਗਿਆ ਵਾਂ 15 ਘੋੜੇ 15 ਘੋੜੇ। ਫੈਸਲ ਚਾਂਡੀਓ ਸਾਹਿਬ ਮੈਂ ਤੁਹਾਨੂੰ ਕਹਿੰਦਾ ਫਿਰ ਉਸਤਾਦ ਜੀ ਫਿਰ ਪੁੱਛਿਆ ਨਾ, ਤੁਸੀਂ ਨਹੀਂ ਸਮਝ ਮਾਰਦੇ ਪਏ ਸਕਦੇ। ਹੈਗੇ ਤੁਸੀਂ ਨੇ। ਉੱਥੇ ਤੱਕ ਪਹੁੰਚ ਫੈਸਲੇ ਪਤਾ ਕਿ ਤੂੰ ਵੀ ਖਾਸਾਂ ਵਾਲੀ ਕੰਮ ਆਮਾਂ ਲਈ ਗੱਲ ਖਾਸਾਂ 'ਚ ਸ਼ੁਰੂ ਕਰ ਦੇਣਾ। ਆਹੋ ਬਿਲਕੁਲ ਹਾਂ ਠੀਕ, ਹਾਂ, ਮੈਂ ਤਾਂ ਹੀ ਨਹੀਂ ਕਰਦਾ। ਯਾਰ ਚੁੱਪ ਉਧਰ ਕਰ। ਕਿੱਧਰ ਦੀਵਾਰ ਆ ਗਈ। ਲੇਕਿਨ ਉੱਥੇ ਇੱਕ ਪ੍ਰੋਬਲਮ ਹੋਣੀ ਤੁਹਾਨੂੰ, ਕਨਵੈਂਸ ਤੁਹਾਡੀ ਆਪਣੀ ਹੋਣੀ। ਜੋ 15 ਘੋੜੇ ਜਿਹੜੇ ਟਾਂਗਿਆਂ ਸਮੇਤ ਚੱਲਦੇ। ਉਸਤਾਦ ਜੀ ਉਹ ਤੇ ਉੱਥੇ ਹੀ ਲੱਭਣੇ ਨੇ ਨਾ ਤੁਹਾਨੂੰ। ਅੱਛਾ ਇੱਥੋਂ ਅਸੀਂ ਜਾਣਾ, ਇੱਥੋਂ ਤੁਸੀਂ ਕਿੱਦਾਂ ਆ ਜਾਣਾ? ਤੇ ਆ ਦੁਬਾਰੇ ਸਿੰਧ ਤੇ ਮੈਂ ਪਤਾ ਮੈਨੂੰ 15 ਘੋੜੇ ਜਿਹੜੇ ਉੱਥਣ ਕਿਤੇ ਪੋਸ ਕੇ ਅਸੀਂ ਨਾਲ ਲੈ ਕੇ ਜਾਣੀ। ਯਾਰ ਮੈਨੂੰ ਪਤਾ ਵਾ। ਮੈਂ ਤੁਹਾਨੂੰ ਦੁਬਾਰੇ ਸਿੰਧ ਦੇ ਉੱਤੇ ਖੜਾ ਕਰਕੇ ਤੁਹਾਨੂੰ ਕਹਾਂਗਾ ਕਿ ਭਾਜੀ ਹੁਣ ਅਸੀਂ ਦੁਬਾਰੇ ਸਿੰਧ ਦੇ ਉੱਤੇ ਖੜੇ ਨਹੀਂ, ਫੇਰ ਠੀਕ ਆ। ਅੱਗੇ ਤੁਸੀਂ ਚਲੇ ਜਾਓਗੇ ਫਿਰ ਉਸ ਤੋਂ ਅੱਗੇ ਚੱਲ ਜਾਾਂਗੇ ਜੇ ਉੱਤੇ ਭੁੱਖ ਝੋਕ ਲੱਗੀ ਨਾ। ਸਾਰਾ ਕੁਝ ਹੈਗਾ ਉੱਥੇ। ਉਹ ਠੇਲੇ ਬਣੇ ਆ। ਦੱਸ ਜ਼ਰਾ। ਇਹ ਬਣੇ ਨਾ ਇੱਕ ਜਗ੍ਹਾ ਤੇ ਤੁਸੀਂ ਇਹ ਦੀਵਾਰ ਸ਼ੁਰੂ ਹੋਣੀ, ਪਹਿਲੇ ਤੁਹਾਨੂੰ ਪਾਨਾ ਸੀਟਾਂ ਦਾ ਖੋਖਾ ਲੱਗੇਗਾ, ਠੀਕ ਹੈ, ਅਰਸ਼ਦ ਪਾਂਚਾਬ। ਥੋੜਾ ਜਿਹਾ ਅੱਗੇ ਜਾਓਗੇ ਘੁੱਦੇ ਦਾ, ਯਾਨੀ ਕਿ ਚਾਹ ਦਾ ਖੋਖਾ ਵਾ। ਭਾਜੀ ਇਹ ਝਾਲ ਤੇ ਯਾਰ ਸਰਪੰਚ ਸਾਹਿਬ ਹੈ। ਉਹ ਉਧਰ ਵੀ ਇੱਕ ਬ੍ਰਾਂਚ ਆ ਕੋਈ ਉਹਨਾਂ ਦੀ। ਅੱਛਾ ਜੀ। ਹਲੋ ਉਹ ਅੱਡਾ ਸਹੀ। ਉਹ ਠਹਿਰ ਜਾ। ਅੱਛਾ ਉਹ ਘੁੱਦੇ ਤੋਂ ਬਾਅਦ ਅੱਗੇ ਜਾ ਕੇ ਪੁਲ ਵੀ ਆ ਜਾਂਦਾ ਨਾ ਇੱਕ ਕਿਹੜਾ ਪੁਲ? ਪੁਲ। ਉਹ ਪੁਲ ਦੇ ਉੱਤੇ ਦੀਵਾਰ ਬਣੀ ਹੈ, ਹਾਂ। ਦੀਵਾਰੇ ਸਿੰਧ। ਤੇ ਉਹ ਦੀਵਾਰ ਦੇ ਇੱਧਰ ਉਹ ਮਹੱਲਾ ਵੀ ਆ ਦੂਜਾ। ਉਹ ਢਾਤਾ ਸੀ ਗੌਰਮੈਂਟ ਨੇ, ਠੀਕ ਹੈ। ਯਾਰ ਇੱਕ ਦੋ ਘਰ ਹੈ ਹਲੇ। ਪੰਪ ਹੈਗਾ, ਪੰਪ ਦੀ ਬਾਤ। ਉਸਤਾਦ ਜੀ 1 ਮਿੰਟ, ਅਸੀਂ ਉਧਰ ਨਹੀਂ ਜਾਣਾ, ਗਰਮ ਇਲਾਕਾ। ਲਓ ਜੀ ਤੁਹਾਡਾ ਅੱਡਾ ਹੋ ਗਿਆ। ਹਾਂਜੀ ਤੁਸੀਂ ਦੱਸੋ ਜੀ। ਮੈਂ ਤੇ ਕਹਿਣਾ ਉਹ ਨਹੀਂ ਇੱਧਰ ਦੱਸ, ਮੈਨੂੰ ਦੱਸ ਆਪਣੀ ਗੱਲ। ਉਹਨੂੰ ਨਾ ਦੱਸ ਕਿ ਅਸ ਅਗਰ ਜਾਣਾ ਹੋਵੇ ਕਿੱਧਰ ਜਾਣਾ ਵਾ। ਇੱਕ ਥੂਰ ਤੋਰੇ ਨਾ ਪੱਤੋਗੀ ਤੁਰਫ ਖਲੀਫਾ ਬਣਿਆ ਇੱਕ। ਕੀ ਉਹ ਤੁਰਕ ਜਿਹੜਾ ਖਲੀਫਾ? ਹਾਂ ਉਹ ਹਾਂ ਤੁਰਤ ਖਲੀਫਾ ਉਹ ਵੇਖ ਯਾਰ ਤੁਰਤ ਫਿਰ ਤਕਲੀਫ ਆਹੋ। ਯਾਰ ਦੋ ਚੀਜ਼ਾਂ ਇਕੱਠੇ ਬਿਠਾ ਕੇ ਨਹੀਂ ਉਹ ਬੜਾ ਯਾਰ ਜਦੋਂ ਮੇਰੀ ਗੱਲ ਸੁਣਨਾ, ਜਦੋਂ ਤੁਸੀਂ ਦੁਬਾਰੇ ਸਿੰਧ ਜਾਣਾ ਤੇ ਉਹ ਰਸਤੇ 'ਚ ਤੇ ਉਹ ਹੁੰਦਾ ਪਹਿਲੇ ਉੱਥੇ ਰੁਕ ਜਾਓ। ਤੁਰਤ ਖਲੀਫਾ। ਤੁਰਤ ਖਲੀਫਾ ਇਹਨਾਂ ਦੋਵਾਂ ਦਾ ਤੇ ਇੱਕ ਸਾਈਡ ਤੇ ਕਰ ਦਿਓ। ਹਾਂਜੀ ਸਰ ਤੁਸੀਂ। ਇਹਨਾਂ ਨੂੰ ਲਹਿਰੇ ਵੈਗਨ ਕਰਾ ਦਿਓ। ਚਲੋ ਉਸਤਾਦ ਤੁਸੀਂ ਜੀ ਮੇਰੀ ਦੱਸੋ। ਸੁਣੋ ਗੱਲ, ਠੰਡਾ ਔਰ ਮਜ਼ੇਦਾਰ ਇਲਾਕਾ ਜਿਹੜਾ ਵਾ ਹਾਂ ਆਂਸੂ ਝੀਲ ਸੁਣੀ ਤੁਸੀਂ ਉਸਤਾਦ ਜੀ? ਹਾਂਜੀ ਹਾਂਜੀ। ਉੱਥੇ ਜਾਣਾ ਉਸਤਾਦ ਜੀ। ਸ਼ਾਮ ਨੂੰ 6 ਵਜੇ ਤੋਂ ਬਾਅਦ ਪਰੀਆਂ ਉਤਰਦੀਆਂ ਉੱਥੇ। ਪਰੀਆਂ ਦਾ ਆਪਾਂ ਸ਼ੋਅ ਕਰਾਂਗੇ, ਤੁਹਾਡਾ ਸ਼ੋਅ ਵੀ ਅੱਛਾ ਜਾਏਗਾ ਨਾ। ਇਹ ਉੱਤਰਦੀਆਂ ਸ਼ਾਮ ਨੂੰ 6 ਵਜੇ, ਚੜ੍ਹਦੀਆਂ ਕਿੰਨੇ ਵਜੇ? ਫਜਰ ਪੜ ਕੇ ਨਿਕਲ ਜਾਂਦੀਆਂ ਉਸਤਾਦ ਜੀ। ਇਹ ਜੈਨੂਨ ਵਾਕਿਆ ਉਸਤਾਦ ਜੀ। ਸਾਡੇ ਦੋਸਤ ਗਏ ਸੀ, ਬੜਾ ਸੋਹਣਾ ਖੂਬਸੂਰਤ ਮੁੰਡਾ। ਕਿੱਥੇ? ਆਂਸੂ ਝੀਲ। ਆਂਸੂ ਝੀਲ ਤੇ 6 ਵਜੇ ਸ਼ਾਮ ਨੂੰ ਪਰੀਆਂ ਪਰੀਆਂ ਉਤਰਦੀਆਂ। ਉਤਰਦੀਆਂ। ਉੱਥੇ ਸਫ਼ਰ ਬੰਦ ਕਰ ਦਿੰਦੇ ਕਿ ਮਗਰ ਤੋਂ ਪਹਿਲੇ ਥੱਲੇ ਉਤਰ ਜਾਓ, ਪਰੀਆਂ ਆਉਣ ਲੱਗੀਆਂ। ਜੁੱਤੀ ਲੱਭੀ ਸੀ ਪਰੀ ਦੇ। ਉਹ ਸੈਫਲ ਮਲੂਕ ਤੇ ਆ। ਇਹ ਪਰੀਆਂ ਪਤਾ ਕਿਹਨੂੰ ਕਹਿੰਦਾ ਜੀ? ਤੂੰ ਕਹਿੰਦਾ ਉੱਥੇ ਜਾਣਾ? ਯਾਰ ਇੱਕ ਮਿੰਟ ਠਹਿਰ ਪਹਿਲੇ ਬਾਅਦ ਸ਼ੋਅ ਬਾਅਦ ਚ ਕਰਾਂਗੇ, ਪਹਿਲੇ ਇਹ ਡਿਸਾਈਡ ਕਰ ਲਓ। ਤੂੰ ਕਹਿੰਦਾ ਉੱਥੇ ਜਾਣਾ? ਉੱਥੇ ਜਾਈਏ ਉਸਤਾਦ ਜੀ ਆਂਸੂ ਝੀਲ ਤੇ। ਤੇ 6 ਵਜੇ ਤੋਂ ਬਾਅਦ ਤੇ ਉਹ ਜਾਣ ਨਹੀਂ ਦਿੰਦੇ ਤੇ ਪਰੀਆਂ ਕਿੱਦਾਂ ਵੇਖਣੀਆਂ? ਆਪਾਂ ਜਾਣਾ ਵਾ 5:15। ਠੀਕ ਆ। ਜਿੱਦਾਂ ਪਰੀਆਂ ਉਤਰਨਗੀਆਂ ਨਾ, ਤੁਸੀਂ ਕੈਮਰੇ 'ਚ ਕੈਪਚਰ ਕਰਨਾ। ਉਹ ਕੈਮਰੇ ਨੂੰ ਕੁਝ ਨਹੀਂ ਕਹਿੰਦੀਆਂ, ਉਹਨਾਂ ਨੇ ਛੇੜਖਾਨੀ ਨਹੀਂ ਕਰਨੀ, ਛੇੜਨਾ ਨਹੀਂ, ਸੀਟੀਆਂ ਨਹੀਂ ਮਾਰਨੀਆਂ, ਕੋਈ ਹਰਕਤ ਨਹੀਂ ਕਰਨੀ। ਉਹ ਤੁਹਾਨੂੰ ਚੁੱਪ ਕਰਕੇ ਆਪਣਾ ਮਨੋਰੰਜਨ ਕਰਨਗੀਆਂ, ਗਾਣਾ ਕਰਨਗੀਆਂ, ਥੱਲੇ ਉਤਰ ਆਉਣਗੀਆਂ। ਸ਼ਗਿਰਦ ਦਾ ਤੇ ਇਹ ਹੁਣ ਪਰੀਆਂ ਹੁਣ ਦੀ ਤੁਹਾਡਾ ਆਂਸੂ ਝੀਲ ਸਾਰੇ ਇਹ ਇੱਕ ਮਿੰਟ ਕਿਹੜੀ ਸੁਣੋ। ਸਾਈਡ ਤੇ ਆਂਸੂ ਝੀਲ? ਠਹਿਰ ਜਾ ਯਾਰ। ਆਂਸੂ ਝੀਲ ਕਿਹੜੀ ਸਾਈਡ? ਨਾਨਕਗਾਨ ਝੀਲ ਸੈਫਲ ਮਲੂਕ ਤੋਂ ਥੋੜਾ ਜਿਹਾ ਉੱਪਰ ਜਾ ਕੇ ਖਚਰਾਂ ਦੇ ਜਾਣਾ ਪੈਂਦਾ ਉਸਤਾਦ ਜੀ। ਖਚਰ ਆਪਣੇ ਹੈ ਜੀ, ਖਚਰ ਹੀ ਆ ਸਾਈ। ਖਚਰਾਂ ਜਾਣਾ ਪੈਂਦਾ। ਖਚਰ ਆਪਣੇ ਕੋ ਆਪਣਾ ਹੈ ਵਾ। ਖਚਰਾਂ ਦੇ ਜਾਣਾ ਪੈਂਦਾ ਤੇ ਉਹ ਡਿਊਟੀਆਂ ਤੇ ਸੱਚੀ ਮੁੱਚੀ ਮਿੱਠੇ ਨੇ ਗਿਆ। ਸ਼ੁਕਰ ਹੈ ਯਾਰ, ਇਹਨੂੰ ਮੈਂ ਤਾਂ ਸਮਝਦਾ ਸੀ ਇਹਨੂੰ ਕੱਖ ਨਹੀਂ ਪਤਾ। ਜਿਹੜੀ ਆ ਜਿਹੜੀ ਹੈ ਨਾ, ਮੈਨੂੰ ਪਤਾ। ਉਹ ਜਿਹੜੀਆਂ ਪਰੀਆਂ ਸਾਈ 6 ਵਜੇ ਡਿਊਟੀਆਂ ਤੇ ਨਿਕਲ ਜਾਂਦੀਆਂ, ਕਿਹਨੂੰ ਚਿਮੜਨਾ ਕਿਹਨੂੰ ਨਹੀਂ ਚਿਮੜਨਾ, ਕਿਤੇ ਓਏ ਉਹ ਡਰਾਉਣਾ। ਫੈਸਲ ਸਾਹਿਬ ਉਹ ਪਰੀਆਂ ਭਲਾ ਕਿਹੜੀਆਂ? ਆਹੋ ਇਹਨੇ ਕਿਤੇ ਭਿੰਬਰ ਵਾਲਾ ਗੁੱਸੇ ਨਾਲ ਭਰੀਆਂ। ਨਹੀਂ ਭਿੰਬਰ ਵਾਲਾ ਮੇਲਾ ਵੇਖਿਆ, ਉਹ ਜਿਹੜੀਆਂ ਬਹੁਤ ਦੇ ਖੂਹ ਦੇ ਬਾਹਰ ਫੱਟੇ ਤੇ ਨਹੀਂ ਚੜਦੀਆਂ, ਇਹ ਉਹਨੂੰ ਚੜਨ ਤੇ ਲੱਥਣ ਵਾਲੀਆਂ ਪਰੀਆਂ ਕਹਿੰਦਾ। ਉਸਤਾਦ ਜੀ ਮਜ਼ਾਕ ਸਮਝਦਾ। ਮੇਰਾ ਦੋਸਤ ਆ ਬੜਾ ਖੂਬਸੂਰਤ ਹਸੀਨ ਜਮੀਲ, ਉਹਨੂੰ ਪਰੀਆਂ ਨੇ ਡੱਕ ਲਿਆ ਸੀ। ਲੈ ਮੈਨੂੰ ਢੱਕਿਆ ਸੀਗਾ ਦੱਸਣੇ। ਤਾਂ ਤੇਰੀ ਹਰਕਤਾਂ ਤੋਂ ਡੱਕਿਆ ਸੀ। ਨਹੀਂ ਯਾਰ ਮੇਰੀ ਗੱਲ ਤੂੰ ਉੱਥੇ ਝੀਲ ਸੈਫੁਲ ਆਂਸੂ ਤੇ ਜਾਣਾ? ਸੈਫਲ ਆਂਸੂ ਨਹੀਂ, ਝੀਲ ਆਂਸੂ ਆਂਸੂ ਮਲੂਕ। ਆਂਸੂ ਝੀਲ ਆਂਸੂ ਮਲੂਕ। ਝੀਲ ਸੈਫਲ ਮਲੂਕ ਸੈਫੁਲ ਮਲੂਕ। ਆਂਸੂ ਝੀਲ। ਆਂਸੂ ਝੀਲ। ਹਾਂਜੀ। ਆਂਸੂ ਝੀਲ ਤੇ ਜਾਣਾ। ਆਂਸੂ ਜੀ ਅੱਛਾ ਹੋਰ ਇਨਫੋਰਮੇਸ਼ਨ ਤੁਹਾਡੀ ਨੌਲੇਜ ਇਜ਼ਾਫਾ ਕਰਾਂ। ਆਂਸੂ ਝੀਲ ਤੋਂ 60 ਕਿਲੋਮੀਟਰ ਅੱਗੇ ਪਰਸਤਾਨ ਵਾ। ਉੱਥੇ ਪਰੀਆਂ ਨੇ। ਪਰੀਆਂ ਉੱਤੇ ਗੜ ਵਾ। ਡਾਲੋ ਇਹ ਜੇ ਅਸੀਂ ਗਏ ਤੇ ਤੂੰ ਸਾਨੂੰ ਦਿਖਾਉਣੀਆਂ ਹੀ। ਮੈਂ ਹਾਂ ਤੇ ਜੇ ਤੂੰ ਨਾ ਦਿਖਾਈਆਂ ਮੈਨੂੰ ਤੇ ਫਿਰ ਤੈਨੂੰ ਉੱਥੇ ਮੈਂ ਪਰੀਆਂ ਦਿਖਾਵਾਂਗਾ। ਹਾਂ ਜੀ ਬਿਲਕੁਲ ਸਹੀ ਕਹਿ ਰਿਹਾ। ਅੱਛਾ ਉਹ ਓਕੇ। ਪਰੀਆਂ ਉਹਦੇ ਹਾਂਜੀ ਗੱਟੀ ਚਲੀ। ਹਾਂ ਇਹਨੇ ਤਾਂ ਘਰੋਂ ਹੀ ਦਵਾਈ ਲੈਣੀ ਹੈ, ਘਰੋਂ ਹੀ ਆ ਨਿਕਲਦੇ। ਕੰਟਰੋਲ Z ਕਰੀਏ ਇਸ ਤੋਂ ਬਾਅਦ ਸਿੱਧਾ। ਹਾਂਜੀ ਉਹ ਫਿਟੇ ਮੂੰਹ। ਅਲਫਲਾ ਟਾਵਰ ਕਿਹੜਾ ਟਾਵਰ ਆ ਯਾਰ? ਪੈਰਿਸ ਅਲਫਲਾ ਪੈਰਿਸ ਐਫਲ ਟਾਵਰ। ਅਲਫਲਾ ਟਾਵਰ ਆ ਨਾ ਜੀ? ਅਲਫਲਾ ਟਾਵਰ। ਅਲਫਲਾ ਯਾਰ ਉਹ ਸਟੇਟ ਲਾਈਫ ਵਾਲਿਆਂ ਦਾ ਉਹੀ। ਮੁਲਕ ਚ ਹੀ ਰਹਿਣਾ ਵਾ, ਬਾਹਰ ਉਹ ਨਹੀਂ ਯਾਰ ਉਹ ਕੀ ਕਹਿੰਦੇ ਉਹਨੂੰ? ਤੇ ਗੱਟੀ ਕਿਹੜਾ?
ਗੱਟੀ ਨਹੀਂ ਅਸੀਂ ਜਾ ਸਕਦੇ ਕਿਉਂਕਿ ਗੱਟੀ ਤੇ ਜਾਂਦਿਆਂ ਸਾਨੂੰ ਅੱਲਾ ਮਾਫੀ ਦੇਵੇ ਆਹ ਤੇ ਗੱਟੀ ਹੈ। ਆਹੋ ਆਹੋ ਸਹੀ ਨਹੀਂ ਹੈ, ਠੰਡੇ ਇਲਾਕੇ ਚ ਲਾਣਾ ਏਫਲ ਸਫੇਦਾ ਜੀ ਇੱਥੇ ਹੈਗਾ ਫੈਸਲਾਬਾਦ। ਸਹੀ ਗੱਲ ਹੈ। ਇਹ ਜੀ ਐਫਲ ਸਫੈਦਾ ਐਫਲ ਟਾਵਰ ਨਹੀਂ ਯਾਰ ਸਫੇਦੇ ਦਾ ਦਰਖਤ ਹੁੰਦਾ ਨਾ, ਕਹਿੰਦਾ ਐਫਲ ਸਫੇਦਾ। ਯਾਰ ਉਹ ਟਾਵਰ ਨੂੰ ਨਹੀਂ ਕਹਿੰਦੇ। ਯਾਰ ਆਹੋ ਐਫਲ ਸਫੇਦਾ। ਆਹੋ ਹਾਂਜੀ ਐਫਲ ਖੰਬੇ ਦੇ ਨਾਲ ਕਰਕੇ ਹੈਗਾ। ਹਾਂਜੀ ਹਾਂਜੀ ਉਹ ਚਨਿਓੜ ਦੀ ਪਹਾੜੀ ਦੇ ਨਾਲ ਆ, ਬੜਾ ਖੂਬਸੂਰਤ। ਉੱਥੇ ਜਾਣਾ ਜੀ। ਉੱਥੇ ਠੰਡੀਆਂ ਹਵਾਵਾਂ ਚੱਲਦੀਆਂ, ਪੀਂਘਾਂ ਪਾ ਕੇ ਉੱਥੇ ਝੂਟੋ, ਕੋਈ ਟੈਨਸ਼ਨ ਨਹੀਂ। ਯਕੀਨ ਅੱਛਾ, ਕਰੋ, ਰੋਟੀ ਆਪਣੀ ਨਾਲ ਲੈ ਕੇ ਜਾਵੇ। ਇੱਥੇ ਅਗਰ ਨਹੀਂ ਚੱਲ ਰਹੀਆਂ ਤੇ ਉੱਥੇ ਚੱਲ ਰਹੀਆਂ ਹੋਣਗੀਆਂ। ਹਾਂਜੀ ਤੁਸੀਂ ਐਫਲ ਸਫੇਦਾ, ਹਾਂਜੀ ਚਨਿਓੜ ਹਾਂਜੀ। ਕਿ ਗੱਟੀ? ਨਹੀਂ ਗੱਟੀਆਂ ਹੋ ਗਏ ਤਾਂ ਗਾਂ ਜਾਣਾ ਨਾ। ਚਲੋ ਜੀ ਆ ਰੂਟ ਗੱਟੀ ਚਨਿਓੜ ਐਫਲ ਸਫੇਦੇ ਤੇ ਹਾਂਜੀ ਠੀਕ। ਫਰੀਦ ਹੈ। ਅਲਫਲਾ ਤੇ ਚੱਲ। ਹਾਂਜੀ ਫਰੀਦ ਸਾਹਿਬ। ਸਰ ਜੀ ਕਸ਼ਮੀਰ ਹੈ ਕਸ਼ਮੀਰ ਦਾ ਕਸ਼ਮੀਰ ਕਸ਼ਮੀਰ ਦੇ ਨੁਕਸਾਨਾਤ ਉਸਤਾਦ ਜੀ, ਦੋਸਤ ਗਏ ਸੀਗੇ। ਪਹਿਲੇ ਬਾਅਦ ਚ ਪਹਿਲੇ ਪੂਰੀ ਦੀ ਗੱਲ ਸੁਣੋ। ਹਾਂਜੀ ਹਾਂਜੀ ਉਹਦੀ ਥੋੜੀ ਜੀ ਦੱਸੋ ਵਜ੍ਹਾ। ਕਸ਼ਮੀਰ ਕਿਉਂਕਿ ਅਸੀਂ ਆ ਸਾਰੀ ਬੈਲਟ ਜਿਹੜੀ ਇੱਧਰਲੀ ਹੈ ਨਾ ਉਹ ਤਕਰੀਬਨ ਫਿਰ ਚੁੱਕੇ ਮੈਂ ਤੇ, ਕਿਹੜੀ? ਜਿਹੜੀ ਕੀ ਕਹਿੰਦੇ ਨੇ ਐਟਬਾਦ ਤੇਰੇ 3-4 ਵਾਰੀ ਆਪਣੀ ਬੈਲਟ ਫਿਰੀ ਆ ਇਸ ਕਿਸਮ ਦੀ ਕਿ ਤੇਰੇ ਲਾਸਾਂ ਨਹੀਂ ਗਈਆਂ 2 ਮਹੀਨੇ। ਇਹਦੇ ਰਿਸ਼ਤੇ ਤਾਂ ਸਾਰੇ ਫਰੀ ਦਵਾਈ ਲੈ ਲੈ ਕੇ ਮਰ ਗਏ। ਸਾਰੀ ਜ਼ਿੰਦਗੀ ਜਨੂਬੀ ਪੰਜਾਬ ਚ ਕੱਢਤੀ ਆ ਤੂੰ। ਮਰੇ ਤੋਤੇ ਦੇ ਅੱਗੇ ਤੁਹਾਡਾ ਮਰਨਜੀਨ ਬੰਦਾ ਰਿਸ਼ਤੇਦਾਰਾਂ ਨਾਲ ਤੇ ਤੂੰ ਇੱਥੇ ਕਹਿੰਦੇ ਆ ਇੱਕ ਕਾਤੋਂ ਕਹਿੰਦੇ ਆ ਭਲਾ ਕਸ਼ਮੀਰ। ਕਸ਼ਮੀਰ ਦਾ। ਇਹ ਕਸ਼ਮੀਰ ਦਾ ਭਲਾ ਕਾਤੋਂ ਕਹਿੰਦੇ ਆ। ਕਸ਼ਮੀਰ ਮਹਿੰਗਾ ਆਇਆ, ਪਾਗਲ ਹੋਇਆ, ਇਹਨੇ ਕਿਹਾ ਮੈਂ ਉੱਥੇ ਜਾਣਾ। ਆ ਦਾਲੋਵਾਲ ਕੈਂਪ ਲੱਗਦਾ ਨਾ, ਬਹੁਤੇ ਤੇਰੇ ਜੀ ਹੁੰਦੇ, ਅੱਖਾਂ ਸੁਜੀਆਂ ਲੈ ਕੇ ਪਏ ਹੁੰਦੇ ਆ ਕਰਕੇ। ਕਸ਼ਮੀਰ ਦਾ। ਸਾਰੀ ਉਮਰ ਤੁਸੀਂ ਦਾਤਾ ਘਿਓ ਖਾ ਕੇ ਕੱਢਤੀ, ਹੁਣ ਕਸ਼ਮੀਰ ਦਾ। ਖਾਬਾਂ ਦੇ ਵਿੱਚ ਵੀ ਉਹ ਜੰਗਲਾਤ ਤੇ ਉਹ ਮੰਜ਼ਰ ਕਿ ਉੱਥੋਂ ਝੀਲਾਂ ਤੇ ਪਾਣੀ ਇੰਜ ਉਹ ਇਹ ਤੇ ਚਸ਼ਮੇ- ਝੀਲ ਉੱਥੇ ਚਸ਼ਮੇ- ਉਹ ਉੱਥੇ ਅਰੀ ਸੈਫਲ ਮਲੂਕ ਆਹੋ ਸੈਫਲ ਆਂਸੂ ਤੇ ਵੀ ਆ। ਉਹ ਨਹੀਂ ਤੁਸੀਂ ਹਜੇ ਵੀ ਨਾ ਖੁਰੇ 'ਚ ਨਾ ਪਰਨਾਲੇ 'ਚ ਕੋਟੀ ਦੇ ਕੇ ਪਾਣੀ ਜਮਾ ਕਰਕੇ ਨਹਾਉਂਦੇ ਆ ਸਾਰੇ ਭਰਾ। ਤੇ ਝੀਲ ਕਿੱਥੋਂ ਆ ਗਈ? ਮਤਲਬ ਕੋਟੀ ਆਹੋ ਕੱਪੜਾ ਫਸਾ ਕੇ ਨਾ ਜੀ ਪਰਨਾਲੇ 'ਚ ਜਦੋਂ ਪਾਣੀ ਪੂਰਾ ਜਮਾ ਬਨਾਲਾ ਭਰ ਜਾਂਦਾ ਇੱਕਦਮ ਕੱਢ ਕੇ ਤੇ ਫਿਰ ਨਹੀਂ ਫਸਾ ਕੇ ਪਾਣੀ ਜਮਾ ਕਰ ਲੈਂਦੇ ਆ। ਹਾਂ। ਉਹ ਫਨ ਲੈਂਡ ਟੈਪ ਉਹਦੋਂ ਵਾਟਰ ਬਣਾਇਆ ਵਾ ਪੂਲ ਟੈਪ ਤੇ ਝੀਲ। ਤੇ ਉਹ ਛੜਪੇ ਮਾਰਦੇ ਰੱਖ ਕੇ ਚੱਪ ਤੇ ਪਹਾੜਾਂ ਤੋਂ ਜਿਹੜਾ ਡਿੱਗਦੇ ਚਸ਼ਮਿਆਂ ਦਾ ਸਾਫ਼ ਸ਼ਫਾਫ ਪਾਣੀ, ਓ ਹੋ ਓਏ ਹੋਏ ਉਹਦਾ ਮੰਜ਼ਰ, ਹਰਿਆਲੀ, ਖੂਬਸੂਰਤੀ, ਉਹ ਇੰਜ ਉਸਤਾਦ ਜੀ ਜਿਹੜਾ ਇੰਜ ਦਰਖਤਾਂ ਦੀ ਟ੍ਰੇਲ ਵੱਜੀ ਹੋਈ। ਆਹ ਓਏ ਟ੍ਰੇਨ ਇਹ ਤੇ ਫਰੀਦ ਸਾਹਿਬ ਮੇਰੀ ਗੱਲ ਸੁਣੋ। ਇਹ ਤੇ ਨਾ ਜਿੱਥੇ ਇਹ ਕਹਿ ਰਿਹਾ ਉੱਥੇ ਵੀ ਆ। ਉੱਥੇ ਦੀ ਕੋਈ ਅਨੋਖੀ ਕੋਈ ਸਪੈਸ਼ਲ ਦੱਸੋ ਨਾ ਉੱਥੇ। ਸਰ ਆ ਹਰਿਆਲੀ, ਪਹਾੜ, ਇਹ ਤੇ ਸਾਰਾ ਉੱਥੇ ਆਂਸੂ ਮਲੂਕ ਤੇ ਵੀ ਆ। ਆਂਸੂ ਜੀ ਲਹਿਦਾ ਵਾ, ਝੀਲ ਸੈਫਲ ਮਲੂਕ ਲਹਿਦਾ ਵਾ, ਪਰੀਆਂ ਲਹਿਦਾ ਉਤਰਦੀਆਂ। ਓਕੇ ਠੀਕ ਆ ਜੀ। ਇਹ ਸਾਰਾ ਕੁਝ ਉੱਥੇ ਵੀ ਆ, ਦਰਖਤ, ਟਰੇਲਾਂ, ਪਹਾੜ, ਨਦੀਆਂ, ਆਬਸ਼ਾਰਾਂ, ਭੰਵਰੇ। ਕਸ਼ਮੀਰ ਕਿਉਂ ਜਾਣਾ ਉਹਦਾ ਦੱਸ। ਉਹਦੀ ਵਜ੍ਹਾ ਇਹ ਵਾ ਕਿ ਜਿਹੜੇ ਤੁਸੀਂ ਇਲਾਕਿਆਂ ਦੀ ਸਿਲੈਕਸ਼ਨ ਕਰੋਗੇ ਨਾ ਉਸ ਤੋਂ ਇਲਾਵਾ ਉੱਥੇ ਤੇ ਆਲਰੇਡੀ ਇੰਨਾ ਰਸ਼ ਵਾ, ਇੰਨੇ ਲੋਕ ਜਾ ਚੁੱਕੇ ਨੇ। ਕਸ਼ਮੀਰ ਇੱਕ ਪੁਰਸਕੂਨ ਇਲਾਕਾ। ਉਹ ਜਿਹੜੇ ਗਾਣੇ ਨਹੀਂ ਬਣੇ, ਚਿੱਠੀ ਜ਼ਰਾ ਸੇ ਅਜ ਕੇ ਨਾਮ ਲਿਖ ਦੇ, ਉਹ ਕਸ਼ਮੀਰ ਆ। ਉਹ ਆਹੋ, ਇਹ ਕਸ਼ਮੀਰ ਦੇ ਵਿੱਚ ਉਹ ਪਿਕਚਰਾਈਜ਼ ਹੋਏ ਨੇ। ਆਹੋ ਇਹ ਵਾਦੀਆਂ ਜੇ ਪਰਬਤੋਂ ਕੀ ਇਹ ਸ਼ਾਇਦ ਵਾਦੀਆਂ, ਇਹ ਇਹ ਪਰਬਤੋਂ ਕਸ਼ਮੀਰ ਕੀ ਦੇ ਵਿੱਚ ਹੋਇਆ ਸ਼ਾਹਜ਼ਾਦੀਆਂ। ਉਹ ਕਸ਼ਮੀਰ ਦੇ ਜਿਹੜੇ ਖੂਬਸੂਰਤ, ਇੰਨਾ ਸ਼ਫਾਫ ਲੋਕ, ਸਾਫ ਸੁਥਰੇ, ਖੂਬਸੂਰਤ, ਉਹਨਾਂ ਲੋਕਾਂ ਜਾ ਕੇ ਤੁਸੀਂ ਮਜ਼ਾ ਲਓ। ਮਤਲਬ ਕਸ਼ਮੀਰ ਤੇ ਉੱਥੇ ਜਾਣ ਦਾ ਕੀ ਮੈਨੂੰ ਨਹੀਂ ਸਮਝ ਆ ਰਹੀ। ਸਾਰਾ ਕੁਝ ਤੇ ਇੱਧਰ ਵੀ ਹੈਗਾ, ਉੱਥੇ ਹੀ ਕਿਉਂ? ਤਾਂ ਜੀ ਮੈਂ ਸਾਰਾ ਕੁਝ ਵੇਖ ਲਿਆ, ਲੇਕਿਨ ਜੋ ਕਸ਼ਮੀਰ 'ਚ ਮੈਨੂੰ ਖੁੱਲੇ ਸਾਹ ਮਿਲਦੇ ਨੇ ਨਾ, ਸਕੂਨ ਦੇ ਇਨਸਾਫ। ਭਾਈ ਫਰੀਦ, ਮੈਂ ਤੇਰੀ ਫੀਲਿੰਗ ਸਮਝਦਾ ਵਾਂ। ਤੁਹਾਡੀ ਛੱਤ ਨਹੀਂ ਨੀਵੀਂ ਆ ਤੇ ਬੰਦਾ ਇੰਜ ਪਾਣੀ ਫੜਾਉਂਦਾ, ਪਾਣੀ ਪਾਣੀ ਪੀ ਲਓ। ਲਿਖ ਲਓ ਵੀ। ਹਾਂਜੀ ਤੇ ਬੰਦਾ ਮੰਜੀ ਤੇ ਪੈ ਕੇ ਨਾ ਥੱਲੇ ਚਾਰਜਰ ਵੀ ਲਾ ਲੈਂਦਾ ਤੇ ਨਾਲ ਫਿਲਮ ਵੀ ਦੇਖਦਾ ਰਹਿੰਦਾ। ਇੰਨਾ ਸੋਚ ਬਰਾਬਰ ਆ ਉਹਦੇ ਛੱਤ ਤੇ ਲੰਮੇ ਪਿਆ ਬੰਦਾ ਕਮਰੇ 'ਚ ਚਾਰਜਰ ਵੀ ਲਾ ਲੈਂਦਾ। ਹਾਂਜੀ ਤੇ ਉੱਥੇ ਹਵਾਵਾਂ, ਖੁੱਲੀਆਂ ਹਵਾਵਾਂ। ਉਹ ਤੇ ਫੇਰ ਕੀ ਯਾਰ ਉਹ ਲੈ ਨਹੀਂ ਸਕਦਾ। ਸਹੀ ਉਸਤਾਦ ਜੀ ਕਹਿਣ ਡਿਆ ਫਰੀਦ ਸਾਹਿਬ। ਇੱਧਰ ਹੈ ਤੇਰੇ ਘਰ ਦੇ ਇਸ ਗੱਲ ਤੋਂ ਮਸ਼ਹੂਰ ਆ ਕਿ ਇਹਨਾਂ ਨੇ ਬਿੱਲੀ ਭੁੱਖੀ ਮਾਰੀ ਹੋਈ ਆ ਹੈ ਤੇ ਖੁੱਲੀਆਂ ਫਜ਼ਾਵਾਂ ਲੈਣੀਆਂ ਤੇ ਮੈਂ ਇੰਜ ਤੇ ਉਹ ਹੈ। ਘਰ ਤੁਹਾਡੇ ਪ੍ਰਾਹੁਣਾ ਆਇਆ ਵਾ, ਤੁਸੀਂ ਪੱਖਾ ਪਰਮੂ ਕਰ ਲੈਣੇ ਵੀ ਬਿੱਲ ਬਹੁਤ ਆਉਣ ਡਿਆ ਵਾ। ਇੰਨਾ ਨੀਵਾਂ ਕਮਰਾ, ਇਹਨਾਂ ਦਾ 20 ਰੋਸ਼ਨਦਾਨ ਬਣਾਏ ਆ ਇਹਨਾਂ ਨੇ। ਫੇਰ ਕਿਤੇ ਸਾਹ ਸਾਵਾਂ ਦੀਆਂ ਗੱਲਾਂ ਖੁੱਲੀਆਂ ਦੀਆਂ ਕਰਨੇ ਆ ਵਾ। ਤੁਹਾਡੇ ਇੱਕ ਕਮਰੇ 'ਚ 4 ਮੰਜੀਆਂ ਤੇ 8 ਭਰਾ ਸੁੱਤੇ ਹੁੰਦੇ। ਹਾਂਜੀ ਤੁਹਾਡੇ ਕਮਰੇ 'ਚ ਕੋਈ ਬਟਨ ਡਿੱਗ ਜਾਵੇ ਨਾ ਤੇ ਪੈਪਸੀ ਵਾਲੇ ਪੈਪ ਨਾਲ ਖਿੱਚਦੇ ਆ ਜੀ ਪਿੱਛੇ ਨੂੰ। ਹਕੂਮਤ ਲੱਭਦੀ ਫਿਰਦੀ ਆ ਫਰੀਦ ਸਾਹਿਬ ਨੇ ਕੌਣ ਆ ਜਿਹਨੇ ਸਭ ਤੋਂ ਬਹੁਤੇ ਮੈਸੇਜ ਕੀਤੇ 7181 ਤੇ। ਤੂੰ ਗੱਲਾਂ ਕਰਨ ਡਿਆ ਕਸ਼ਮੀਰ ਜਾਣਾ। ਕਸ਼ਮੀਰ ਲੈ ਤੇ ਕਸ਼ਮੀਰ ਹੈ। ਅੱਛਾ ਜੀ
ਤੁਹਾਡਾ ਵੀ ਮੌਕਫ ਉਹ ਆ ਤਾਂ ਗਿਆ। ਨਹੀਂ, ਇੱਕ ਚੀਜ਼ ਵੇਖੋ ਨਾ, ਹੁਣ ਉਹਨਾਂ ਦੀਆਂ ਗੱਲਾਂ, ਇੱਕ ਤੇ ਮੈਂ ਗਰੀਬ ਆਦਮੀ ਦਾ ਗੁੱਸਾ ਨਹੀਂ ਕਰਦਾ, ਓ ਹੋ ਤੇ ਉਹ ਗੱਲਾਂ ਤੋਂ ਮਿੱਠੇ ਮੈਂ ਉਸਤਾਦ ਜੀ ਗੱਲ ਕਰਨਾ ਕਿ ਉੱਥੇ ਜਾ ਕੇ ਮੈਨੂੰ ਇੱਕ ਫੀਲ ਆਂਦੀ ਕਿ ਚਸ਼ਮੇ ਦਾ ਇਸ ਕਦਰ ਸ਼ਫਾਫ ਪਾਣੀ, ਓਏ ਮੈਗਨੀਫਾਈਨ ਗਲਾਸ ਤਰ੍ਹਾਂ ਇਦਾਂ ਦਾ ਯਾਨੀ ਉਹ ਸਾਫ਼ ਜਿਹੜਾ ਸੁਥਰਾ, ਚਸ਼ਮਾ ਡਿੱਗ ਰਿਹਾ ਹੁੰਦਾ। ਉਹ ਜਿਹੜਾ ਡਿੱਗ ਰਿਹਾ ਹੁੰਦਾ ਨਾ ਨਿਆਗਰਾ ਫਾਲ ਟਾਈਪ, ਉਹ ਤੁਸੀਂ ਉਸ ਚਸ਼ਮੇ ਦੇ ਪਾਣੀ ਨੂੰ ਇੱਕ ਵਾਰੀ ਹੱਥ 'ਚ ਲਵੋ ਨਾ, ਤੇ ਤੁਹਾਡੇ ਹੱਥ ਦੀਆਂ ਵੇਨਾਂ ਤੱਕ ਤੇ ਨਾੜਾਂ ਤੱਕ ਤੁਹਾਨੂੰ ਵਗਾ ਦੇਵੇ। ਓਏ ਹੋਏ ਹੋਏ, ਤੇ ਇਹਦੇ ਘਰ ਦਾ ਪਾਣੀ ਤੁਸੀਂ ਹੱਥ ਚ ਲਾਓ ਨਾ, ਇੰਨੀ ਹਰਿਆਈ ਵਿੱਚ ਠੂਹਾਂ ਵਿੱਚ ਪਿੱਛੂ ਉਹ ਹੀ ਪੀ ਜਾਂਦੇ ਨੇ ਕਰਕੇ। ਹਾਂ ਇਹਨੇ ਪਾਣੀ ਇੰਜ ਕਰਕੇ ਵੇਚ ਲਿਆ ਤੇ ਕਹਿੰਦਾ ਕਾਸ਼ ਮੈਂ ਇਹ 'ਚ ਹੀ ਡੁੱਬ ਕੇ ਮਰ ਜਾਵਾਂ। ਆਮੀਨ। ਪਾਣੀ ਸਾਫ਼ ਮੰਗਣ ਦਿਆ ਵਾ, ਇਹਦੇ ਘਰ ਦਾ ਸਾਬਣ ਇੰਨਾ ਮੈਲਾ ਹੋਇਆ ਹੁੰਦਾ ਨਾ, ਏਦਾਂ ਲੱਗਦਾ ਜਿੱਦਾਂ ਵਰਕਸ਼ਾਪ ਦਾ ਪਿਆ ਮੋਪ ਲੈਣ ਲੱਗਾ ਹੁੰਦਾ ਉਹਨੂੰ ਕਾਲਾ। ਰੈਗੂਲਰ ਚ ਬੱਚੀ ਜਿਹੜੀ ਏਡੀ ਬੋਤਲ ਨਹੀਂ ਹੁੰਦੀ ਇੰਨੀ, ਉਹ ਪੀ ਕੇ ਤੂੰ 3 ਦਿਨ ਆਕੜ ਕੇ ਫਿਰਦਾ ਰਹਿੰਦਾ ਮੈਂ ਬੋਤਲ ਪੀ ਕੇ। ਤੇ ਚਸ਼ਮੇ ਤੇ ਪਾਣੀ ਜਾਣ ਦੇ ਗੁੱਸੇ ਨੂੰ ਕਿਹੜੇ ਕੰਮ ਲੱਗਾ। ਉਹ ਜਿਹੜੀਆਂ ਚੇਅਰ ਲਿਫਟਾਂ ਉਸਤਾਦ ਜੀ ਇੰਜ ਕਰਕੇ, ਜਦੋਂ ਉਹ ਇੱਕ ਪਹਾੜੀ ਤੋਂ ਦੂਸਰੀ ਪਹਾੜੀ ਦੇ ਦਰਮਿਆਨ ਵਾਦੀ ਦਾ ਜਿਹੜਾ ਮੰਜ਼ਰ ਹੈ ਨਾ, ਆਹਾ ਉਹ ਮੈਂ ਵੇਖਣਾ ਵਾ, ਤੇ ਉਸਤਾਦ ਜੀ ਮੈਂ ਮੇਰਾ ਤੂੰ ਕਿਸੇ ਆਤੰਕਵਾਦੀ ਦਾ ਮੰਜ਼ਰ ਦੇਖ, ਤੂੰ ਨਹੀਂ ਜਾ ਸਕਦਾ ਇੰਨਾ ਰੱਖ ਕੇ। ਉਸ ਬਾਦੀ ਦਾ ਨਾ ਵੇਖ ਲੈ ਉਹ ਸ਼ਾਹ ਸ਼ਫਾਫ ਪਾਣੀ, ਬਾਰਿਸ਼ਾਂ ਦੇ ਹਲਕੇ ਹਲਕੇ ਬੂੰਦਾਂ ਬਾਂਦੀ ਜਦੋਂ ਮੇਰੇ ਇੰਜ ਸਿਰ 'ਚ ਪੈਂਦੀ ਹੈ ਨਾ, ਤੇ ਘਰ ਦੀ ਚੋਂਦੀ ਛੱਤ ਯਾਦ ਆਉਂਦੀ। ਹਾਂਜੀ, ਤੇ ਸਾਰੇ ਭਰਾ ਥੱਲੇ ਪਰਾਤ ਲੈ ਖਲੋਤੇ ਹੁੰਦੇ ਆ ਘੰਟਾ ਹੋ ਗਿਆ ਤੇਰੀ ਵਾਰੀ ਆਉਂ। ਇਹਨਾਂ ਦਾ ਜਦੋਂ ਉਹ ਕਹਿੰਦਾ ਤੂੰ ਆਪਣਾ ਰੋੜ ਕੇ ਆਣਾ, ਮੈਂ ਆਪਣਾ ਭਰੂ। ਹਾਂ, ਸ਼ਫਾਫ ਪਾਣੀ ਇਹਦੇ ਕਸ਼ਮੀਰ ਉਹ ਲੋਕ ਜਾਣ ਇਦਾਂ ਦੀ ਗੱਲਾਂ ਉਹ ਕਰਨ ਜਿਹਨਾਂ ਦੇ ਘਰ ਲਗਜ਼ਰੀ ਗੱਡੀਆਂ ਖੜੀਆਂ, ਹਾਂਜੀ। ਉਹ ਤੁਸੀਂ ਕੋਸ਼ਿਸ਼ ਇਹ ਕਰਦੇ ਨੇ ਕਿ ਯਾਰ ਅੱਲਾ ਕਰਕੇ ਪਹਿਲੀ ਕਮੇਟੀ ਮਿਲੇ ਅਸੀਂ ਬੱਚਾ ਵਿਆਹਣਾ ਵਾ ਹੈ। ਹਾਂਜੀ, ਦੱਸ ਤੂੰ ਕਸ਼ਮੀਰ ਹਵਾ ਨਹੀਂ, ਪਹਿਲੇ ਗੱਲ ਕੀਤੀ ਹੁੰਦੀ ਭਾਜੀ ਇੱਕ ਸ਼ਰਤ ਕਮੇਟੀ ਪਾਵਾਂਗੇ, ਦੂਜੀ ਸਾਡੀ। ਹਾਂ ਤੂੰ ਤੇ ਬੈਂਕ ਹੁਣ ਲੋਕਰ ਬੁੱਕ ਕਰਾ ਕੇ ਆਇਆ ਨਾ। ਉਹ ਪੁਰ ਚਲੋ ਛੱਡੋ ਪਰ ਬਹੁਤ ਅੱਛੇ। ਜਦੋਂ ਮੈਂ ਉਸਤਾਦ ਜੀ ਵੇਖਣਾ ਨਾ ਕਿ ਹਲਕੀ ਹਲਕੀ ਬੂੰਦਾਂ ਬਾਂਦੀ, ਖੂਬਸੂਰਤ ਮੰਜ਼ਰ, ਪੱਤਿਆਂ ਅੱਛਾ ਯਾਰ ਗੱਲ ਮੁੱਕ ਗਈ ਤੇਰੀ, ਤੇਰਾ ਮੌਕਫ ਆ ਗਿਆ ਜੀ ਦਾਣੇ ਸਾਹਿਬ। ਇੰਜ ਚਲੋ ਕਰਕੇ ਪੱਤਿਆਂ ਤੋਂ ਗਿਰਦੀ ਹੋਈ ਇਹ ਮੈਂ ਉਹ ਕਸ਼ਮੀਰ ਭਲਾ ਕਾਤੋਂ ਕਹਿ ਰਿਹਾ ਮੈਂ ਜਾਣਾ, ਇਹਦਾ ਭਰਾ ਉੱਥੇ ਫੜਿਆ, ਇੱਕ ਹੀ ਕਹਿੰਦਾ ਚਲੋ ਉੱਥੇ ਬਹਾਨੇ ਨਾਲ ਛਡਾ ਵੀ ਲਿਆ, ਫਿਰ ਤੁਰ ਵੀ ਗਿਆ। ਉਹਨੇ 15 ਦਿਨ ਜੇ ਇੱਕ ਹੋਟਲ ਵਾਲੇ ਦਾ 6500 ਰੁਪਇਆ ਖਾ ਕੇ ਤੇ ਯਾਰ ਇਹ ਤੇ ਗੱਲ ਕਿਸੇ ਦੀ। ਅੱਛਾ ਯਾਰ ਹਾਂਜੀ ਚਲੋ ਜੀ ਚਲੋ ਹਾਂਜੀ ਦਾਣਾ ਸਾਹਿਬ। ਮੈਂ ਵੀ ਚਾਹੁੰਦਾ ਕਿ ਕਸ਼ਮੀਰ ਹੀ ਜਾਈਏ। ਤੂੰ ਵੀ ਕਸ਼ਮੀਰ? ਉਹ ਤੇਰਾ ਕੀ ਤੱਲਾ। ਇਹਦਾ ਵੀ ਫੜਿਆ ਲੱਗਦਾ। ਓ ਯਾਰ ਸਾਂਗਲੇ ਚੱਲ ਜੰਨੇ ਫਿਰ ਜੇ ਨਹੀਂ ਉਹ ਜਾਣਾ। ਨਹੀਂ ਯਾਰ ਸਾਂਗਲਾ ਵੀ ਇਹਨੂੰ ਵੀ ਕਹਿ ਹੁਣ, ਇਹਨੂੰ ਵੀ ਦੱਸ ਹੁਣ। ਇਦਾਂ ਨੇ ਕਸ਼ਮੀਰ ਜਾ ਕੇ ਨਾ ਸਿਰਫ ਇੱਕ ਬਾਬਾ ਲੱਭਦੇ ਹੁੰਦੇ, ਯਾਰ ਕਿਸੇ ਨੇ ਬਾਬੇ ਦਾ ਦੱਸਿਆ ਸੀ ਦਮ ਬਹੁਤ ਸੋਹਣਾ ਕਰਤਾ, ਵੀ ਯਾਰ ਤੂੰ ਫਿਰਨ ਚੱਲੇ ਆ। ਨਹੀਂ ਤੁਸੀਂ ਦੱਸੋ ਜੀ ਉੱਥੇ ਦੀ ਕੋਈ। ਉੱਥੇ ਸਰ ਬਹੁਤ ਅੱਛੀਆਂ ਜਗ੍ਹਾ ਵਾ, ਰੱਤੀ ਗਲੀ ਲੇਕ ਆ ਉੱਥੇ, ਲਾਲ ਫੁੱਲਾਂ ਵਾਲੀ ਜਗ੍ਹਾ ਵਾ, ਝੀਲ ਦੇ ਉੱਤੇ ਤਰਦੇ ਹੁੰਦੇ ਨੇ, ਉਹ ਬੜੀ ਖੂਬਸੂਰਤ ਜਗ੍ਹਾ ਵਾ, ਉੱਥੇ ਜਾਂਦੇ। ਤੂੰ ਇੱਧਰੋਂ ਦੀ ਆਇਆ ਸੀ? ਲੇਕਿਨ ਉਸਤਾਦ ਜੀ ਉੱਥੇ ਨਾ ਇੱਕ ਹੋਰ ਵੀ ਹੈ, ਗਰਮ ਤੇ ਤੱਤਾ ਪਾਣੀ, ਠੀਕ ਹੈ। ਗਰਮ ਤੇ ਤੱਤਾ ਆਹੋ ਚਸ਼ਮਾ ਵਾ। ਨਹੀਂ ਗਰਮ ਤੇ ਤੱਤਾ ਪਾਣੀ ਦੋਵੇਂ ਮੁxtਲਿਫ ਚੀਜ਼ਾਂ ਨੇ ਹਨਾ। ਗਰਮ ਤੇ ਤੱਤੇ ਪਾਣੀ ਦਾ ਉੱਥੇ ਇੱਕ ਝੀਲ ਚਸ਼ਮਾ ਵਾ, ਨਹੀਂ ਨਹਿਰ ਜਾਣ ਡਈ, ਨਹਿਰ ਆ ਇੱਕ ਪਾਸੇ ਗਰਮ ਪਾਣੀ, ਪਰ ਤੱਤਾ, ਇੱਕ ਪਾਸੇ ਤੱਤਾ ਪਾਣੀ ਜਾ ਰਿਹਾ, ਤੇ ਠੀਕ ਹੈ। ਮਿਕਸ ਨਹੀਂ ਹੁੰਦੇ ਆਪਸ ਚ। ਨਹੀਂ ਮਿਕਸ ਹੁੰਦੇ ਉਸਤਾਦ ਜੀ, ਵਾਹ ਵਾਹ ਵਾਹ। ਹਾਂ ਉਹ ਮਤਲਬ ਇਧਰੋਂ ਹੱਥ ਪਾਓਗੇ ਤੇ ਤੱਤਾ ਲੱਗੇਗਾ, ਆਹੋ, ਇਧਰੋਂ ਲਾਓਗੇ ਤੇ ਗਰਮ। ਤਾਂ ਲੋਕ ਚਾਵਲ ਉਬਾਲਦੇ ਨੇ ਉਹਦੇ ਵਿੱਚ, ਚਾਵਲ ਉਬਾਲਦੇ ਨੇ, ਬੜੀ ਗੱਲ ਠੀਕ ਹੈ, ਆਲੂ ਉਬਾਲਦੇ ਨੇ, ਸਹੀ ਕਹਿ ਰਹੇ ਹੋ ਸਬਜ਼ੀਆਂ ਉਬਾਲਦੇ ਨੇ। ਫੈਸਲ ਭੁੱਟੋ ਅੱਛਾ ਸਾਹਿਬ। ਕਿੰਨਾ ਕੁ ਗਰਮ ਹੁੰਦਾ ਉਹ ਪਾਣੀ? ਮਤਲਬ ਕਾਫੀ? ਨਹੀਂ ਇਹਨਾਂ ਨਹੀਂ, ਤੁਹਾਨੂੰ ਨੁਕਸਾਨ ਨਹੀਂ ਨਹੀਂ ਤਾਂ ਪਹੁੰਚਾਉਂਦਾ। ਉੱਬਲ ਕਿੱਦਾਂ ਜਾਂਦਾ ਫਿਰ ਉਹ 'ਚ? ਨਿਜ਼ਾਮ ਹੈ ਉਸਤਾਦ ਜੀ। ਹੁਣ ਤੁਸੀਂ ਇੱਕ ਤੇ ਜਗ੍ਹਾ ਜਦੋਂ ਤੇ ਆਪਣੇ ਗੱਲ ਵਸੋਂ ਬਾਹਰ ਹੋਈ ਉੱਤੇ ਪਾਤੀ। ਤੁਹਾਨੂੰ ਬੰਦ ਕਿਵੇਂ ਕੀਤਾ? ਤੁਸੀਂ ਉਹਨਾਂ ਨਾਲ ਸ਼ਿਕਾਗੋ ਜਾਓ, ਤੁਸੀਂ ਸ਼ਿਕਾਗੋ ਚਲੇ ਜਾਓਗੇ, ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਕੜੇ ਸ਼ਿਕਾਗੋ, ਠੀਕ ਹੈ। ਯਾਰ ਸ਼ਿਕਾਗੋ ਕੋ ਮਤਬਰਕ ਜਗ੍ਹਾ ਵਾ। ਨਹੀਂ ਨਹੀਂ ਯਾਰ ਸਾਰੇ ਯਾਰ ਜਾਓ, ਵਰਲਡ ਦੁਆ ਟੂਰ ਦੇ ਰਹੇ ਕਰੋ। ਹਾਂ। ਮੇਰੀ ਦੁਆ ਹੈ ਕਿ ਅਸੀਂ ਸਾਰੇ ਵਰਲਡ ਟੂਰ ਕਰੀਏ। ਅੱਛਾ ਭਾਈ ਤੁਸੀਂ ਇੱਕ ਮਿੰਟ ਠਹਿਰ ਜਾਓ ਨਾ, ਤੁਸੀਂ ਫੌਰਨ ਨਾ ਗੱਲ ਪੂਰੀ ਲਵੇਟ ਕੇ 15 ਮਿੰਟ ਲਾ ਦਿਆ ਕਰੋ। ਉਹਦੀ ਗੱਲ ਹੋ ਰਹੀ ਸੀ, ਉਹਦੀ ਗੱਲ ਹੀ ਮੈਂ ਕਰਨ ਨਹੀਂ, ਡਿਆ ਉਹ ਤਾਂ ਉਹਨੂੰ ਮੌਕਫ ਦੇ ਦਿੰਦੇ ਹੋ ਨਾ। ਚਲੋ ਦੇ ਲੈਣ ਦਿਓ। ਤੁਸੀਂ ਆਪਣਾ ਉੱਥੇ ਰਵੋ ਜਿਹੜੀ ਤੁਹਾਡੀ ਮਲੂਕਾ ਝੀਲ ਲੋ। ਸਰ ਰੱਤੀ ਗਲੀ ਚ ਪੂਰੀ ਦੁਨੀਆ ਤੋਂ ਲੋਕ ਦੇਖਣ ਆਉਂਦੇ, ਤੇ ਦੂਸਰੀ ਗੱਲ ਇਹ ਹੈ ਕਿ ਚਾਰੋਂ ਤਰਫ ਸੀਨਰੀ ਹੁਆ, ਜਿੱਥੇ ਮਰਜ਼ੀ ਬਹਿ ਕੇ ਜੋ ਮਰਜ਼ੀ ਸ਼ੂਟ ਕਰ ਲਓ। ਅੱਛਾ ਇਹਦੀ ਖੂਬਸੂਰਤੀ ਹੈ ਬਹੁਤ ਖੂਬਸੂਰਤੀ। ਤੀਸਰੀ ਗੱਲ ਇਹ ਕਿ ਲੋਕ ਬਹੁਤ ਮੁਹੱਬਤ ਕਰਦੇ ਆ ਉੱਥੇ ਦੇ। ਤੁਹਾਡੇ ਨਾਲ, ਲਾਲਚ ਨਹੀਂ ਕਰਨਗੇ ਦੂਸਰੇ ਤੀਸਰੇ ਸ਼ਹਿਰਾਂ ਤਰ੍ਹਾਂ ਕਿ ਇਹਨਾਂ ਨੂੰ ਲੁੱਟ ਲਈਏ। ਅੱਛਾ ਉਹ ਬਹੁਤ ਅੱਛੇ। ਇੱਥੋਂ ਇੱਕ ਕਿੱਧਰ ਨੂੰ ਰਸਤਾ ਜਾਂਦਾ ਕਸ਼ਮੀਰ? ਕਿੱਧਰ ਨੂੰ ਜਾਂਦਾ? ਕਸ਼ਮੀਰ ਮਰੀ ਤੋਂ ਹੀ ਅੱਗੇ ਨੂੰ ਨਿਕਲੀ ਦਾ ਜਾਣਾ, ਉਧਰੋਂ ਹੀ ਆ, ਸਾਰਾ ਰਸਤਾ ਵੀ ਠੀਕ ਹੈ, ਕਿਉਂਕਿ ਮੁਜ਼ੱਫਰਾਬਾਦ ਤੱਕ ਅਸੀਂ ਗਏ ਹੋਏ ਆ। ਅੱਗੇ ਫਿਰ ਉਹ ਦੂਸਰੇ ਸਫ਼ਰ ਜੀਪਾਂ ਵਾਲੇ ਨੇ। ਕਸ਼ਮੀਰ ਵਾਲੇ? ਹਾਂਜੀ ਉਦੋਂ ਤੁਸੀਂ ਉਹ ਜੀਪਾਂ ਤੇ ਜਾਣਾ, ਹਾਂਜੀ ਜੀ ਉੱਥੇ ਦੇ ਜਿਹੜਾ ਡਰਾਈਵਰ ਉਹਨਾਂ ਨੇ। ਹਾਂਜੀ। ਝੂਠ ਬੋਲਦਾ ਤੇ ਕਸ਼ਮੀਰ ਮਤਲਬ ਇੱਕ ਖੁੱਲੀ ਇੱਕ ਇਲਾਕਾ, ਉੱਥੇ ਲੋਕ ਰਹਿੰਦੇ ਵੀ ਨੇ ਬਹੁਤ ਜ਼ਿਆਦਾ, ਔਰ ਬੜਾ ਡਿਵੈਲਪ ਏਰੀਆ, ਸਾਫ ਸੁਥਰੀਆਂ ਸੜਕਾਂ ਨੇ, ਖੁੱਲੀਆਂ ਡੁੱਲੀਆਂ। ਲੇਕਿਨ ਇਹਦਾ ਨੁਕਸਾਨ ਵੀ ਉਸਤਾਦ ਜੀ, ਕਸ਼ਮੀਰ ਉੱਚਾ ਇਲਾਕਾ ਵਾ, ਉਹ ਵੱਡਾ ਬਾਜ਼ ਨਹੀਂ ਹੁੰਦਾ, ਵੱਡਾ ਬਾਜ਼ ਉਹ ਪੂਰਾ ਬੰਦਾ ਲੈ ਜਾਂਦਾ ਚੁੱਕ ਕੇ,
ਸਾਡੇ ਦੋਸਤ ਕਿਸੇ ਟੂਰ ਤੇ 20 ਜਣੇ ਵਿਚਾਰੇ 14 ਜਣੇ ਵਾਪਸ ਆਏ 6 ਚੀਲ ਚੁੱਕ ਕੇ ਲੈ ਗਏ ਇੱਕੋ ਚੀਲ ਕੇ 6 ਚੀਲਾਂ 6 ਆਈਆਂ ਚੀਲਾ ਮੁxtਲਿਫ ਉਸਤਾਦ ਜੀ ਉਹ ਇੱਕ ਉਹਨੇ ਕਹਾ ਤੈਨੂੰ ਤੂੰ ਚੁੱਕ ਇਹਨੂੰ ਮੈਂ ਚੁੱਕਦੀ ਇਹਨੂੰ ਸੱਚਾ ਵਾਕਿਆ ਨਹੀਂ ਉਸਤਾਦ ਜੀ ਉਹ ਔਕਾਬ ਸੀਗਾ ਔਕਾਬ। ਅੱਛਾ ਪਰੀਆਂ ਲੈਦਾ ਉਤਰਦੀਆਂ ਨੇ ਚੀਲਾਂ ਲੈਦਾ ਬੰਦੇ ਲੈ ਕੇ ਜਾਂਦੀਆਂ 6 ਬੰਦੇ ਸਾਡੀ ਚੀਲ ਆਈ ਉਹ ਜਿੱਚ 6 ਚਾਵਾਂ ਨਹੀਂ ਲੈ ਕੇ ਜਾਂਦੇ ਉਹ ਚ ਫਸਾ ਕੇ ਲੈ ਨਹੀਂ ਇੱਕ ਬੰਦਾ ਚੁੱਕ ਕੇ ਬਾਕੀ ਕਹਿੰਦੇ ਇੱਥੇ ਖਲੋਣਾ ਮੈਨੂੰ ਛੱਡ ਕੇ ਉਹ ਇਦਾਂ ਲੈ ਕੇ ਗਈ। ਉਹ ਬੰਦੇ ਵੀ ਇਦਾਂ ਲੈ ਕੇ ਜਾਂਦੇ, ਮਾਲਸ਼ੀਆਂ ਨਹੀਂ ਉਹ ਸ਼ੀਸ਼ੀਆਂ ਲੈ ਕੇ ਜਾਂਦੇ। ਤੁਸੀਂ ਉਸਤਾਦ ਜੀ ਵੀਡੀਓ ਦੇਖੀਆਂ ਹੋਣਗੀਆਂ ਕਿ ਉਹ ਡੇਂਜਰਸ ਵੀ ਤੈਂਦੂਆ ਨਾ ਟੈਗਰ ਘਰਾਂ 'ਚ ਵੜ ਜਾਂਦਾ। ਇਹ ਕਸ਼ਮੀਰ ਦਾ ਵਾਕਿਆ ਵਾ। ਟੈਗਰ ਉਤਰਨ ਦੇ ਸੜਕਾਂ ਤੇ ਉਸਤਾਦ ਜੀ ਲੈ ਜਾਂਦੇ ਬੰਦਾ ਉਹ ਵੀ। ਉਹ ਉਸਤਾਦ ਜੀ ਇਸਲਾਮਾਬਾਦ ਦਾ ਵਾਕਿਆ ਵਾ। ਇਸਲਾਮਾਬਾਦ ਦਾ ਨਤੀਆ ਗਲੀ 'ਚ ਹਾਂ ਨਥੀਆ ਉਹ ਨਥੀਆ ਕਰਾਓ। ਲੇਕਿਨ ਉਹ ਇਸਲਾਮਾਬਾਦ ਦਾ ਵਾਕਿਆ ਸੀ। ਟੈਗਰ ਨੇ ਕਿਹਾ ਸੀ ਕਸ਼ਮੀਰ ਪਹੁੰਚੋ ਕਸ਼ਮੀਰ। ਮੈਂ ਉਸਤਾਦ ਜੀ ਤੁਹਾਡੇ ਨਾਲ ਗੱਲ ਕਰਨ ਡਿਆ ਸੀ ਮਾਦਰਾ ਇੱਕ ਹੁਣ ਮੈਂ ਮਿੰਟ ਕਰ ਫੈਸਲ ਲਾਂ ਮੇਮਨ ਸਾਹਿਬ ਸਾਨੂੰ ਵੀ ਕਰ ਤੂੰ ਕਰ ਲੈ ਯਾਰ, ਕਦੋਂ ਦੇ ਲੱਗੇ ਤੁਸੀਂ ਕਰਨ ਦੇ ਹੋ ਯਾਰ। ਕਰਨ ਦੇ ਮੈਂ ਹੈਰਾਨ ਆ। ਕਸ਼ਮੀਰ ਤਾਂ ਉਹ ਬੰਦੇ ਕਹਿ ਰਹੇ ਆ ਜਿਹੜੇ ਕਸ਼ਮੀਰ ਪੁਲ ਤੇ ਚੋਕਾਂ ਚੁੱਕ ਕੇ ਆਂਦੇ ਆ ਅੱਲਾ ਮਾਰ। ਕਸ਼ਮੀਰ ਪੁੱਲ ਤੇ ਲੋ ਜੀ ਪੰਜ ਠਹਿਰ ਜਾ ਇੱਕ ਮਿੰਟ। ਸਿਰਫ ਸ਼ਹਿਰ ਦਾ ਨਾਂ ਲੈਣਾ, ਕੋਈ ਗੱਲ ਨਹੀਂ ਕਰਨੀ। ਸ਼ਹਿਰ ਦਾ ਨਾਂ ਲੈਣਾ ਕੋਈ ਮੈਂ ਨਾਰਾਇਣ ਕੋ ਨਾਰਾਇਣ ਤੋਂ ਕਗਾ ਅੱਗੇ ਉਰੇ ਨਹੀਂ ਅੱਗੇ ਯਾਰ ਇੱਕ ਦੱਸ। ਮੈਨੂੰ ਨਾਮ ਨਹੀਂ ਅੱਗੇ ਮੈਂ ਨਾਰਾਇਣ ਕਗਾਨ। ਹਾਂ ਉੱਥੇ ਤੱਕ ਮੈਂ ਗਿਆ, ਉਹ ਤੋਂ ਅੱਗੇ ਕਹਿੰਦੇ ਕਿਆ ਅੱਛਾ ਵਾ। ਚਲੋ ਜੀ ਹਾਂਜੀ ਸਰ। ਫਿਲਪੀਨ। ਹਾਂ ਹੋਰ ਕੀ। ਯਾਰ ਪਾਕਿਸਤਾਨ ਅੱਛਾ ਪਾਕਿਸਤਾਨ 'ਚ ਤੂੰ ਆਪਣੀ ਔਕਾਤ ਸਮਝ, ਠੀਕ। ਇਹਦੇ ਚ ਰਹਿ ਕੇ ਦੱਸ। ਗਿਲਗਿਤ ਬਲਟਿਸਤਾਨ। ਕਿਹੜਾ ਇਹ ਤੇਰੀ ਜ਼ੁਬਾਨ ਤਿਲਕਸ ਬਸਤਾਨ ਹੋ ਗਈ। ਗਿਲਗਿਤ ਬਰਗਸਤਾਨ। ਬਲਟਿਸਤਾਨ ਜਿਹੜਾ ਵੀ ਗਿਲਗਤ ਬਲਕਿਸਤਾਨ। ਗਿਲਗਿਤ ਬਲਟਿਸਤਾਨ। ਨਾਰਾਇਣ ਕਗਾਨ ਗਿਲਗਤ ਬਲਕਿਸਤਾਨ। ਤੂੰ ਜੀਲ ਸਲੈਫਲ ਮੂਕ। ਝੀਲ ਸੈਫਲ ਮਲੂਕ। ਨਾਰਾਇਣ ਕਗਾਨ ਗਿਲਗਸ ਸੈਫਲ ਮਲੂਕ ਝੀਲ ਬਲਕਿਸਤਾਨ। ਲੋ ਮੰਜੋ ਦੋੜੋ ਮੰਜੋ ਤੋੜੋ। ਦੋੜੋ ਹੈ ਨਹੀਂਗਾ ਯਾਰ। ਸਿੰਧ। ਯਾਰ ਇਸ ਤੋਂ ਪਹਿਲੇ ਤੁਸੀਂ ਹੋਰ ਦੱਸਣੇ ਸੀ। ਜਦੋਂ ਮੈਂ ਕਿਹਾ ਫਾਈਨਲ ਦੱਸੋ ਤੁਸੀਂ ਸਾਰੀਆਂ ਜਗ੍ਹਾ ਹੀ ਬਦਲ ਲਈਆਂ ਨੇ। ਫਾਈਨਲੀ ਦੱਸਣ ਦੇ ਭਾਵੇਂ ਤੁਹਾਨੂੰ ਮੰਜੋ ਤੋੜੋ ਕੀ ਮੰਜੋ ਤੋੜੋ ਮੰਜੇ ਬਹੁਤ ਇਹ ਕਿਹੜਾ ਇਲਾਕਾ ਵਾ? ਉਹਦੇ ਘਰ ਮੰਜੇ ਟੁੱਟੇ ਨੇ, ਉਹ ਕਹਿੰਦੇ ਮੰਜੇ ਤੋੜੋ। ਨਹੀਂ ਇਹ ਕੋਈ ਇਲਾਕਾ ਵਾ। ਇਲਾਕਾ ਹੀ ਕਿਹੜੇ ਮੰਜੋ ਤੋੜੋ ਹੈ ਸਿੰਧ ਵਾਲੀ ਇਲਾਕਾ ਸਾਈਡ ਹੰਜ਼ਾ ਦਾ। ਜੀ। ਸਿੰਧ ਦੇ ਹੀ ਸਨ। ਹੁੰਜ਼ਾ। ਹਾਂਜੀ ਹਾਂਜੀ ਉਸਤਾਦ ਜੀ ਖੋੜੋ ਸਾਹਿਬ ਨੂੰ ਪੁੱਛ ਲਓ ਕੀ। ਅੱਛਾ ਇਹ ਹੁੰਜ਼ਾ ਵਾ ਕਿ ਹੰਜ਼ਾ ਕੀ ਨਾਮ? ਹੁੰਜ਼ਾ ਹੁੰਜ਼ਾ ਓਕੇ। ਹੰਜ਼ਾ। ਛੋਟੀ ਵੱਡੀ ਹੈ ਹਾਂਜੀ। ਕੈਲਾਸ਼ ਫੇਰ ਨਹੀਂ ਕੈਲਾਸ਼ ਫੇਰ ਫੇਰ। ਬਾਅਦ ਤੇ ਉਹ ਕਸ਼ਮੀਰ ਕਿੱਥੇ ਗਿਆ ਹੁਣ? ਉਹ ਨਾਲ ਪੌਣਾ ਘੰਟਾ ਲਾ ਕੇ ਕਸ਼ਮੀਰ ਮੈਂ ਕਿਹਾ ਜੀ ਤੁਹਾਡਾ ਫਜ਼ੀਲਤਾਂ ਬਿਆਨ ਕੀਤੀਆਂ ਨੇ। ਤੁਹਾਡਾ ਅੱਛਾ ਜੀ ਕੈਲਾਸ਼ ਹਾਂਜੀ। ਹੁੰਜ਼ਾ ਠੀਕ ਆ ਫਿਰ। ਤੁਸੀਂ ਕੈਸੇ ਕਸਮੇ ਅੱਜ ਤੁਹਾਡਾ ਕਸ਼ਮੀਰ ਵੱਲੋਂ ਜ਼ਿਹਨ ਨਹੀਂ ਬਣਨ ਡਿਆ ਨਾ। ਰੂਟੀਏ ਮੁਨਾਫਕ ਹੋ ਤੁਸੀਂ। ਤੁਸੀਂ ਰੂਟ ਹੀ ਚੇਂਜ ਕਰ ਲਿਆ ਆਪਣਾ। ਨਹੀਂ ਕਸ਼ਮੀਰ ਠੀਕ ਹੈ। ਮੁਨਾਫਕਤ ਤੇ ਰੂਟ। ਅਤੇ ਅੱਛਾ ਸਾਈ ਇੱਕ ਛੋਟੀ ਜੀ ਗੱਲ ਕਰਾਂਗਾ। ਅੱਛਾ ਦੋ ਹੁੰਜ਼ਾ ਹੋ ਗਏ ਜੀ। ਠੀਕ ਹੈ। ਮੈਂ ਵੀ ਹੁੰਜ਼ਾ। ਕੌਣ ਹੁੰਦਾ? ਯਾਨੀ 3 ਤੇ 3 6 ਤੇ 7 ਠੀਕ ਤੇ 7 ਚੋਂ 3 ਹੁੰਜ਼ੇ। ਹੁੰਜ਼ੇ ਠੀਕ ਹੈ। ਤੇ ਤੂੰ ਕੌਣ ਹੁੰਦਾ? ਠਹਿਰ ਜਾ ਤੂੰ ਵੀ ਹੁੰਜ਼ਾ ਤੇ ਆ ਜਾ। ਹੁੰਜ਼ਾ ਤੇ ਚੱਲਦੇ ਆ ਰੋੜੋ ਮੋਰੋ ਕੋਈ ਨਹੀਂ ਹੈਗਾ ਨਾ ਕਿਸੇ ਹੋਰ ਨੇ ਜਾਣਾ ਹੀ ਮੰਜੋ ਤੋੜੋ ਜੀ ਬਹੁਤ ਨਾ। ਮੁੰਜੋ ਤੋੜੋ ਕੱਖ ਨਹੀਂ ਹੈਗਾ। 4 ਹੁੰਜ਼ਾ ਦੇ ਹੋ ਗਏ ਜੀ। ਤੁਸੀਂ ਤਿੰਨੇ ਦੱਸੋ ਜੀ। ਠੀਕ ਹੈ ਤੁਸੀਂ ਲੈਦਾ ਚਲੇ ਜਾਓ, ਅਸੀਂ ਲੈਦਾ ਚਲੇ ਜਾਵਾਂਗੇ। ਓਕੇ ਡਨ। ਚਲੋ ਵੀ ਠੀਕ ਹੋ ਚਲੋ ਠੀਕ ਹੋ ਚਲੋ ਤੁਸੀਂ ਆਪਣਾ ਜਾਓ ਨਾ ਜਾਓ ਫਿਰ ਤੁਸੀਂ ਆਪਾਂ ਹੁਣ ਜ਼ਰਾ ਤੁਸੀਂ ਚਲੇ ਜਾਓ ਲੇਕਿਨ ਉੱਥੇ ਅਜ਼ਦਹੇ ਬਹੁਤ ਆ। ਬੰਦਾ ਲੈਂਦੇ ਚੁੱਕ ਕੇ ਉਸਤਾਦ ਜੀ। ਆਹੋ ਪਿੱਛੋਂ ਦੇ ਜਿਹਨੇ ਤਰੀਕ ਪੜੀ। ਤੂੰ ਯਾਰ ਨੈਸ਼ੀ ਪਾਣੀ ਹਰ ਜਗ੍ਹਾ ਯਾਰ ਤੇ ਤੂੰ ਹਰ ਛੱਡਦੇ ਆ। ਜਗ੍ਹਾ ਤੇ ਚੁੱਕਣ ਵਾਲੀਆਂ ਚੀਜ਼ਾਂ, ਉਤਰਨ ਵਾਲੀਆਂ ਚੀਜ਼ਾਂ, ਰੱਖਣ ਵਾਲੀਆਂ ਚੀਜ਼ਾਂ, ਲਿਜਾਣ ਵਾਲੀਆਂ ਚੀਜ਼ਾਂ ਇਹ ਦੱਸੀ ਜਾਣਾ ਤੂੰ। ਲੇਕਿਨ ਇਹਨੇ ਜਿਹੜੀ ਆਂਸੂ ਝੀਲ ਗਈ ਨਾ, ਮੈਂ ਉਹ ਤੇ ਇਤਫਾਕ ਕਰਾਂਗਾ। ਫਾਈਨਲ ਦੱਸੋ। ਅਸੀਂ 4 ਬੰਦੇ, ਤੂੰ ਨਹੀਂ ਸੱਚ ਅਸੀਂ 3 ਹੁੰਜ਼ਾ ਦੇ। ਹਾਂਜੀ ਤੂੰ ਵੀ ਨਹੀਂ ਮੈਂ ਹੁੰਜ਼ਾ। ਤੂੰ ਵੀ ਹੁੰਜ਼ਾ। ਕਸ਼ਮੀਰ ਤੋਂ ਬਾਅਦ ਹੁੰਜ਼ਾ ਹੀ ਆ। ਹੁੰਜ਼ਾ 4 ਹੁੰਜ਼ਾ। ਜੇ ਤੁਸੀਂ ਹੁੰਜ਼ਾ ਤੇ ਫਿਰ ਮੰਮੀ ਭਾਈ ਹੁੰਦਾ। ਹੁੰਜ਼ਾ 5 ਹੁੰਜ਼ਾ ਚਲੋ ਅਸੀਂ ਵੀ ਹੁੰਦਾ ਹੀ 6 ਹੁੰਜ਼ਾ ਨਹੀਂ ਭਾਈ ਮੈਂ ਨਹੀਂ। ਡਨ ਹੋ ਗਿਆ। ਚਲੋ ਫਿਰ। ਆਪਾਂ 6 ਜਣੇ ਜਾ ਰਹੇ ਜੀ ਸਾਹਿਬ ਗੱਲ। ਹਾਂ। ਅੱਲਾ ਖੈਰ ਕਰੇ। ਚਲੋ ਠੀਕ ਠੀਕ ਹੈ। ਤੁਸੀਂ ਜਾ ਵੀ ਨਹੀਂ ਸਕਦੇ ਕਿਉਂਕਿ ਤੁਹਾਡੀ ਲੱਤ ਦਾ ਮਸਲਾ ਦਾ ਮਸਲਾ ਉਹ ਹਾਂਜੀ ਠੰਡਾ ਤੇ ਮਾਹੌਲ ਤੁਸੀਂ ਸਫ਼ਰ ਵੀ ਨਹੀਂ ਕਰ ਸਕਦੇ। ਨਹੀਂ ਜੈਨੂਇਨ ਗੱਲ ਇਹ ਹੈ ਹਾਂਜੀ। ਕਿ ਭਾਈ ਅਸੀਂ ਰਿਸਕ ਨਹੀਂ ਲੈਣਾ। ਸਹੀ ਗੱਲ। ਉੱਥੇ ਠੰਡਾ ਵੀ ਇਲਾਕਾ, ਚੱਲਣਾ ਫਿਰਨਾ ਵੀ ਪੈਣਾ ਵਾ। ਦੂਸਰੀ ਗੱਲ ਇਹ ਆ ਕਿ ਇਹ ਤੇ ਉਦਾਂ ਹੀ ਆ ਵੀ ਜਿਵੇਂ ਕਿਤੇ ਜੰਗ ਲੱਗੀ ਆ ਤਾਂ ਫੌਜੀਆਂ ਨੂੰ ਕਿ ਚੁੱਕੀ ਨੂੰ ਗੋਲੀ ਨਹੀਂ ਇੱਕ ਨੂੰ ਵੱਜ ਜਾਂਦੀ 7 ਜਣਿਆਂ ਨੂੰ ਚੱਕ ਕੇ ਲੈ ਜਾਂਦੇ। ਇਹ ਉਹ ਹਿਸਾਬ ਆ। ਉਹਦੇ ਵਿੱਚ ਹਾਂ ਇੱਕ ਸ਼ਰਤ ਤੇ ਅਸੀਂ ਜਾ ਸਕਦੇ ਹਾਂ ਕਿਉਂਕਿ ਸਾਡਾ ਦਿਲ ਵੀ ਨਹੀਂ ਕਰ ਰਿਹਾ ਕਿ ਅਸੀਂ ਤੈਨੂੰ ਛੱਡ ਕੇ ਜਾਈਏ, ਹੈ ਲੇਕਿਨ ਅਸੀਂ ਮਜਬੂਰ ਵੀ ਹਾਂ, ਅਸੀਂ ਲਾਜ਼ਮੀ ਛੱਡ ਕੇ ਜਾਣਾ। ਨਹੀਂ ਪਤਾ ਕੀ ਵਸਾਈ ਤੁਹਾਡੇ ਤੋਂ ਪਹਿਲਾਂ ਸਾਡਾ- ਮੈਂ ਨਾ ਫਰੀਦ ਭਾਈ ਨੂੰ ਕਹਿ ਰਹੇ ਸੀ ਇੱਕ ਮਾਮਾ ਮਿੰਟ ਮੈਂ ਫੈਸਲ ਕਿਹਾ ਭਾਈ ਤੁਸੀਂ ਤੇ ਸਾਜੀ ਅੱਗੇ ਕਹਿੰਦੇ ਸੀ ਕਿ ਇਹਦੇ ਕਰਕੇ ਹੀ ਆਪਾਂ ਚੱਲੇ ਇਹਨੂੰ ਛੱਡਣਾ। ਉਹ ਨਹੀਂ ਹੈ ਨਹੀਂ। ਯਾਰ ਉਹਦਾ ਕਰਕੇ ਹੀ ਚੱਲੇ ਆ ਕਿ ਇਹਦੇ ਕੋਲੋਂ ਇਹਦਾ ਕਰਕੇ ਨਿਕਲੋ ਇੱਥੋਂ। ਇਹ ਪਿੱਛੇ ਰਵੇ ਕੱਲਾ ਹੀ, ਇਹ ਸਾਡੇ ਨਾਲ ਨਾ ਵੇ, ਇਹਦਾ ਕਰਕੇ ਹੀ ਚੱਲੇ। ਨਹੀਂ ਇਹਦੇ ਤੋਂ ਜਿਵੇਂ ਬੰਦਾ ਨਹੀਂ ਕਹਿੰਦਾ ਯਾਰ ਮੈਂ ਜਾਣਾ ਨਹੀਂ ਸੀ ਮੈਂ ਇਹਦਾ ਕਰਕੇ ਚੱਲਾ ਜੀ, ਹਾਂਜੀ ਇਹ ਅਸੀਂ ਉਂਝ ਇਹਦਾ ਕਰਕੇ ਚੱਲੇ। ਸਹੀ ਮੈਨੂੰ ਇੱਕ ਫੈਸਲ ਸਾਹਿਬ ਅਸੀਂ ਤੁਹਾਨੂੰ ਸੁਣ ਲਓ ਇੱਕ ਮਿੰਟ ਆ ਜਾਓ। ਅਸੀਂ ਬਹੁਤ ਸਾਨੂੰ ਦੁੱਖ ਹੋ ਰਿਹਾ ਇਸ ਚੀਜ਼ ਨੂੰ ਸੋਚ ਕੇ ਕਿ ਤੁਹਾਨੂੰ ਤੁਹਾਡੇ ਤੋਂ ਬਗੈਰ ਅਸੀਂ ਜਾ ਰਹੇ ਹਾਂ, ਆਈ ਮਿਸ ਯੂ। ਲੇਕਿਨ ਗੱਲ ਇਹ ਆ ਕਿ ਮਜਬੂਰੀ ਆ। ਹਾਂਜੀ
ਤੁਹਾਡੀ ਲੱਤ ਦਿਨਾਂ ਦਿਨ ਖਰਾਬ ਹੋਈ ਪਈ। ਬਾਕੀ ਵੀਡੀਓ ਕਾਲ ਕਰਦੇ ਰਵਾਂਗੇ ਇਨਸ਼ਾਅੱਲਾ। ਸਿਗਨਲ ਨਹੀਂ ਆਉਂਦੇ ਉੱਥੇ। ਭਾਈ ਇਹ ਸਾਰੇ ਤੁਸੀਂ ਫੈਸਲ ਤੋਂ ਬਗੈਰ ਜਾ ਸਕਦੇ, ਪਰ ਮੈਂ ਸਾਡੇ ਨਾਲ ਨਹੀਂ ਜਾਣਾ ਤੂੰ। ਖੁਦ ਤੋਂ ਅੱਗੇ ਹੋਏਗਾ। ਜੇ ਫਰੀਦ ਨੇ ਨਹੀਂ ਨਾ ਜਾਣਾ ਤੇ ਮੈਂ ਜਾਣਾ ਹੀ। ਭਾਈ ਆਪਣਾ ਤਾਂ ਸਿੱਧਾ ਐਲਾਨ ਹੈ। ਜੇ ਯਾਰ ਦਿਲ ਕਿੱਦਾਂ ਲੱਗੇਗਾ ਸਾਡਾ? ਮੈਂ ਤੇ ਹੈਰਾਨ ਕਿੱਦਾਂ ਦਿਲ ਲੱਗਾ ਫੈਸਲ ਤੋਂ ਬਗੈਰ। ਅੱਛਾ ਉਸਤਾਦ, ਕਿੱਦਾਂ ਖੁਸ਼ੀਆਂ ਸਾਨੂੰ ਸਾਜੀ ਕਿੱਦਾਂ ਜੇ ਤੁਸੀਂ ਇੰਨੀ ਜ਼ਿੱਦ ਕਰਦੇ ਹੋ ਤੇ ਮੈਂ ਚਲੇ ਜਾਣਾ ਕੋਈ ਨਹੀਂ ਨਹੀਂ ਫਿਰ ਤੂੰ ਲੱਤ ਰੱਖ ਜਾ ਗਿਆ ਫਿਰ। ਬੇਸਿਕ ਹੈ ਨਾ, ਮੈਂ ਤੁਹਾਨੂੰ ਦੱਸਣਾ ਮੈਨੂੰ ਕਿਸ ਬਗੈਰਤ ਨੇ ਜ਼ਿੱਦ ਕੀਤੀ? ਸਾਜੀ ਕਿਹਨੇ ਜ਼ਿੱਦ ਕੀਤੀ? ਉਹ ਪਾਓ ਜਾਣਾ ਵਾ ਤੁਸੀਂ ਲੈ ਉਹ ਨਹੀਂ ਯਾਰ ਸਹੀ, ਮੈਨੂੰ ਨਾ ਇੱਕ ਬੰਦੇ ਦੀ ਲੋੜ ਹੈ ਜਿਹੜਾ ਮੈਨੂੰ ਨਾ ਚੜਾਈ, ਯਾਨੀ ਕਿ ਦੋ ਜਿਹੜੇ ਇੱਕ ਇੱਧਰ ਮੈਂ ਤਾਂ ਕਿ ਚੜਾਈ ਈਜ਼ੀ ਚੜਦਾ। ਯਾਰ ਇਹਨੇ ਸਹੇਲ ਦਾ ਤੇ ਪੌਮੇ ਦਾ ਗਿਆ। ਠੀਕ ਹੈ ਮੇਰਾ ਭਰਾ ਤੇ ਮੁੰਡਾ। ਨਹੀਂ ਭਰਾ ਨਹੀਂ ਯਾਰ, ਕੋਈ ਵੀ ਯਾਰ ਨਹੀਂ ਅਸੀਂ ਉੱਥੇ ਕੋਈ ਸਰ ਕਰਨ ਨਹੀਂ ਚੱਲੇ ਪਹਾੜੀ ਵੀ ਦੋ ਬੰਦੇ ਗੱਡੀ 'ਚ ਚੜਾਈ, ਗੱਡੀ 'ਚ ਚੜਨੀ ਅਸੀਂ। ਸਾਜੀ ਉਸ ਤੋਂ ਬਾਅਦ ਹਾਂ ਚੇਂਜਿੰਗ ਉਦੋਂ ਤੂੰ ਥੱਲੇ ਬਹਿ ਜਾ ਕਰੀ ਲਾਜ਼। ਯਾਰ ਤੂੰ ਨਾਲ ਚ ਚਲਾ ਗਿਆ, ਜ਼ਰੂਰੀ ਹੈ ਵੀ ਜਿੱਥੇ ਹੁਣ ਅਸੀਂ ਚੜ ਰਹੇ ਤੂੰ ਉੱਥੇ ਚੜਨਾ। ਵਾਪਸੀ ਦੇ ਆ ਕੇ 6 ਮਹੀਨੇ ਮੈਨੂੰ ਫੇਰ ਮੁਫਤ ਕੇਟੂ ਪਹਾੜ ਹੋਵੇ ਤੇ ਮੈਂ ਨਾ ਉੱਤੇ ਸਰ ਕਰਾਂ ਤੇ ਫਿੱਟੇ ਮੂੰਹ ਸਾਡੇ ਤੇ ਅਸੀਂ ਉੱਥੇ ਜਾਣਾ ਹੀ ਨਹੀਂ। ਕੀ ਕਰਦੇ ਹੋ ਕੇਟੂ ਤੇ ਅਸੀਂ ਕਦੋਂ ਜਾਣਾ? ਆ ਜਿਹੜੀ ਆਂਸੂ ਝੀਲ ਹੈ, ਨਹੀਂ ਉੱਥੇ ਨਹੀਂ ਜਾਣਾ, ਹੁੰਜ਼ਾ ਜਾਣਾ, ਪੁੱਛ ਲੈਣਾ। ਹੰਦਾ ਲੰਘ ਕੇ ਜਾਣਾ ਆਂਸੂ ਝੀਲ, ਤੁਸੀਂ ਉਹ ਯਾਰ ਰੁਕੋਗੇ। ਦੁਨੀਆ ਦਾ ਹਰ ਉਸੇ ਰੋਡ ਤੇ ਯਾਰ ਇਹ ਚੀਜ਼। ਹਾਂਜੀ ਸਾਜੀ ਇੱਕੋ ਹੀ ਰੋਡ ਜੇ, ਮੈਂ ਬਹੁਤ ਫਿਰਿਆ ਵਾਂ। ਯਾਰ ਕੇਟੂ ਬਹੁਤ ਦੂਰ ਆ। ਉਹ ਕੇਟੂ ਆ ਜਿੱਥੇ ਆਂਸੂ ਝੀਲ ਆ ਉਹਦੇ ਨਾਲ ਖੰਨਾ ਪੁੱਲ ਆ, ਉਹਦੇ ਨਾਲ ਹੀ ਕੇਟੂ। ਪੁਲ ਢਾਤਾ ਸਮਾਣਾ ਪੁਲ ਰਹਿ ਗਿਆ ਬਸ। ਆਹੋ ਖੰਨਾ ਪੁੱਲ ਆ, ਉਹਦੇ ਨਾਲ ਹੀ ਕੇਟੂ ਨੂੰ ਸਿੱਧੀ ਸੜਕ ਜਾਂਦੀ। ਹਾਂ ਸਕਸੈਨਾਬਾਦ ਨੂੰ ਨਾ ਫਿੱਟ ਗਿਲਗਿਤ ਬਲਤਿਸਤਾਨ ਤੋਂ ਅੱਗੇ ਆ ਕੇਟੂ। ਇਹ ਹੁੰਦਾ ਹੋਰ ਸਾਈਡ ਜੀ, ਤੇ। ਸਾਈਡ ਤੇ ਆ। ਝੁੰਬਰੇ ਵਾਲੇ ਪੁਲ ਤੇ ਕਰਨਾ, ਇਹ ਪਤਾ ਨਹੀਂ ਕਿੰਨੇ ਕੁ ਮੰਤਰ ਪੜ ਲੈਂਦਾ ਜਦੋਂ ਆਪਾਂ ਲਾਹੌਰ ਜਾਈਦਾ। ਉੱਥੇ ਤੇ ਵੇਖ ਕੇ ਨਾ ਪਹਾੜੀਆਂ ਦਾ ਏਦਾਂ ਹਾਲਾ। ਮੈਂ ਤੇ ਵੈਸਲ ਸਾਹਿਬ ਜਾਂਦਾ, ਮੇਰੀ ਰੁਟੀਨ ਅੱਛਾ ਆ। ਫੈਸਲਾਬਾਦ ਤੋਂ ਤੁਰੀ ਦਾ ਵਾ। ਹਾਂਜੀ ਤੇ ਮੈਂ ਅੱਗੇ ਵੀ ਕਿਹਾ ਸੀ ਇੱਕ ਸਫ਼ਰ ਦੀ ਦੁਆ ਹੁੰਦੀ ਛੋਟੀ ਜੀ, ਹਾਂਜੀ ਤੁਸੀਂ ਉਹ ਪੜ੍ਹ ਲਓ ਜਿਹੜੀ ਇੱਕ ਸਹੀ ਜਿਹੜੀ ਇੱਕ ਚੀਜ਼ ਆ ਅਥੈਂਟਿਕ, ਉਹ ਪੜ੍ਹ ਲਓ। ਨਹੀਂ ਇਹਨੇ ਫੈਸਲਾਬਾਦ ਤੋਂ ਤੁਰਨਾ, ਤੁਰ ਕੇ ਜਨਾਬ ਹੁਣ ਅਸੀਂ ਨਹਿਰ ਤੇ ਚੜੇ ਆ ਤੇ ਇਹਨੇ ਇਹਦੀ ਆਵਾਜ਼ ਨਹੀਂ। ਅੱਛਾ ਹੁਣ ਇਹ ਇੰਨੀ ਕੁ ਤੁਸੀਂ ਪੜ੍ਹ ਲਈ ਬਸ, ਯਾਨੀ ਜਿੰਨੀ ਕੁ ਦੁਆ ਉਹ ਐਡੀ ਕੁ ਲਿਖੀ ਹੁੰਦੀ ਆ। ਹਾਂਜੀ ਸ਼ੇਖੂਪੁਰਾ ਵੀ ਟੱਪ ਜਾਂਦਾ ਵਾ, ਅੱਗੋਂ ਕੋਟ ਅਬਦੁਲ ਮਾਲਕ ਆ ਜਾਂਦਾ ਵਾ। ਕੋਟ ਅਬਦੁਲ ਮਾਲਕ ਤੋਂ ਬਾਅਦ ਇੱਕਦਮ ਕਰੂਗਾ ਜਾਣਦੇ ਉਸਤਾਦ ਜੀ ਜਦੋਂ ਬਿਲਕੁਲ ਕੋਟ ਅਬਦੁਲ ਮਾਲਕ ਲਾਹੌਰ ਤੋਂ ਕਿੰਨਾ ਕੁ ਦੂਰ ਆ? ਲਾਹੌਰ 'ਚ ਹੀ ਆ। ਲਾਹੌਰ ਜੀ ਆ, ਆਹੋ। ਉੱਥੋਂ ਕਹੇਗਾ ਉਤੋਂ ਫੂਕਾ ਮਾਰ ਕੇ ਨਾ ਸਾਰੀ ਗੱਡੀ ਨੂੰ ਕਹਿੰਦਾ ਤਾਜੀ ਅੱਲਾ ਦੀ ਸਪੁਰਦ, ਹੁਣ ਅੱਲਾ ਖੈਰ ਕਰੇਗਾ, ਹੁਣ ਤੋੜ ਲਓ ਬਸ, ਹੁਣ ਜਾਣ ਪੱਟ ਕੇ ਰੱਖੋ। ਲੈ ਦੱਸ ਯਾਰ। ਫੈਸਲ ਸਾਹਿਬ ਉੱਥੇ ਜਿਹੜੇ ਟਰੈਕ ਨੇ ਨਾ ਸੜਕਾਂ, ਉਹ ਯਾਰ ਇੰਜ ਮੈਂ ਤਾਂ ਜਾਂਦਾ ਰਹਿਣਾ, ਮੇਰੀ ਰੁਟੀਨ ਇੰਜ ਵਾ। ਫਰੀਦ ਜਿੱਥੇ ਚੂ ਜਾਂਦਾ ਰਿਹਾ ਸੀ ਨਾ ਸਵੇਰੇ 6 ਵਜੇ, ਉਹ ਜੜ੍ਹਾਂ ਵਾਲੇ ਆ ਜਿੱਥੇ ਦੀ ਰੁਟੀਨ ਸੀਗੀ। ਉਹ ਸਕੂਲ ਹਾਂ ਤੁਸੀਂ ਹੁੰਜ਼ਾ ਜਾਓ, ਲੇਕਿਨ ਉਸਤਾਦ ਜੀ ਹੁੰਜ਼ਾ ਦੀ ਇhtiyਾਤਾਂ ਬਹੁਤ ਆ ਜੀ। ਕੀ ਉਹ ਸੇ ਨਹੀਂ ਤਕਲਿਆਂ ਵਾਲੀ, ਲੰਬੇ ਲੰਬੇ ਤਕਲਿਆਂ ਵਾਲੀ, ਉਹ ਉਤਰਦੀ ਆ ਜੈਨੂਨ ਗੱਲ ਆ, ਬੰਦੇ ਦੇ ਤਕਲੇ ਮਾਰ ਕੇ ਚੱਲ ਜਾਂਦੀ ਫਿਰ ਵਾਪਸ। ਕੰਡਿਆਂ ਵਾਲੀ ਕੰਡੇ ਵਾਲੀ ਆਹੋ ਗੰਡੇ ਵਾਲੀ ਸਾਜੀ। ਤਕਲੇ ਕਿਹੜੇ ਹੁੰਦੇ ਆ? ਉਹ ਤਕਲੇ ਕਿੰਨੇ ਉਹ ਕੰਡੇ ਹਾਂਜੀ ਸੂਏ। ਬੰਦੇ ਬੜੇ ਮੇਰੇ ਦੋਸਤ ਗਏ ਸੀਗੇ। ਅੱਛਾ ਉਤਰਦੀ ਆ ਉਹ, ਹਾਂਜੀ ਆਹੋ ਉਤਰ ਕੇ ਉਹ ਤੇ ਤੁਰਦੀ ਵੀ ਸਲੋ ਆ ਮੇਰਾ। ਹਾਂਜੀ 11 ਦੋਸਤ ਗਏ ਸੀਗੇ ਉਸਤਾਦ ਜੀ, 9 ਵਾਪਸ ਆਏ। 2 ਉਹਨਾਂ ਨੇ ਮਾਰਤੇ ਜਾਂ ਲੈ ਗਈ। ਲੈ ਗਈ। ਉਸਤਾਦ ਜੀ ਇੰਜ ਕੰਡਾ ਕੱਢਦੀ ਆ, ਐ ਮਾਰਦੀ ਆ। ਯਾਰ ਜਾਣ ਦੇ ਗੁੱਸੇ ਨੂੰ ਕਿਹੜੇ ਕੰਮ ਲੱਗਾ ਤੂੰ? ਅਸੀਂ ਯਾਰ ਪਾਗਲ ਆ। ਨਹੀਂ ਮੈਂ ਤੈਨੂੰ ਦੱਸਣਾ, ਮੇਰੇ ਦੋਸਤ ਹੰਜ਼ਾ ਸੀ ਜਦੋਂ ਗਏ ਨਾ ਉਸਤਾਦ ਆ ਜੀ, ਸੁਣੋ। ਉੱਥੇ ਨਾ ਜਨਮਨ ਵਾਕਿਆ ਓਹੋ ਉਸਤਾਦ ਜੀ, ਮੈਂ ਨਾ ਉਹ ਅੱਗੇ ਗਿਆ ਵਾਂ ਤੇ ਬਰਫ ਹੀ ਬਰਫ। ਅੱਛਾ ਠੀਕ ਹੈ ਤੇ ਉਹਨੂੰ ਕਿਹਾ ਵੀ 20 ਦੀ ਪਾ ਦੇ ਚਾਪਰ 'ਚ। ਉੱਥੇ ਬਰਫ਼ ਨਹੀਂ ਹੁੰਦੀ, ਉੱਥੇ ਫੱਟਾ ਲਾਇਆ ਹੁੰਦਾ ਕਿਸੇ ਨੇ। ਨਹੀਂ ਉਸਤਾਦ ਜੀ ਬਰਫ ਹੀ ਬਰਫ ਫ੍ਰੀ ਜੈਨੂਨ। ਤੇ ਯਾਰ ਲੋਕ ਮੇਰੀਆਂ ਨਾ ਵੀਡੀਓ ਬਣਾਉਣ ਦੇ ਆ, ਤਸਵੀਰਾਂ ਬਣਾ ਯਾਰ ਪਹਿਲਾ ਬੰਦਾ ਆਇਆ ਅੱਧੀ ਪੱਟੀ ਲੈ ਲਈ ਕੱਟੀ। ਨਹੀਂ ਮੇਰੀ ਵੀਡੀਓ ਬਣਾਉਣ ਦੇ ਨੇ ਤੇ ਮੈਂ ਦੱਸਦਾ ਮੈਂ ਵਾਪਸ ਆਣ ਡਿਆ। ਤੇ ਇੱਕ ਬੰਦੇ ਨੇ ਤੁਹਾਨੂੰ ਕਿਹਾ ਯਾਰ ਤੂੰ ਬੜਾ ਖੁਸ਼ਕਿਸਮਤ ਬੰਦਾ, ਤੂੰ ਇੱਥੇ ਚਲਾ ਗਿਆ ਹੈ ਨਾ। ਆਹੋ ਇੱਕ ਕਰੈਕਟਰ ਕਹਿੰਦਾ ਤੂੰ ਬੜਾ ਹੀ ਖੁਸ਼ਕਿਸਮਤ ਬੰਦਾ ਹੈ ਜਿਹੜਾ ਤੂੰ ਇੱਥੋਂ ਆ ਗਿਆ। ਇੱਥੋਂ ਕਹਿੰਦਾ ਕੋਈ ਬੰਦਾ ਨਹੀਂ ਜਿੰਦਾ ਹੁੰਦਾ, ਝੀਲ ਆ ਬਹੁਤ ਡੂੰਗੀ। ਜਿੱਥੇ ਬਰਫ਼ ਹੀ ਬਰਫ਼ ਸੀ। ਆਹੋ ਬਰਫ ਤੇ ਤੂੰ ਉੱਥੇ ਗਿਆ ਸੀ? ਆਹੋ ਜੰਮੀ ਸੀ, ਮੈਨੂੰ ਕੀ ਪਤਾ ਝੀਲ ਹੈ। ਤੂੰ ਉਹਦੇ ਉੱਤੇ ਫਿਰ ਕੇ ਆ ਗਿਆ। हाँ, ਆਹੋ ਫਿਰ ਕੇ ਆ ਗਿਆ। ਉਹ ਨਹੀਂ ਸੀਗੀ, ਇਹ ਹਲੇ ਲਾਹੌਰ ਨਹੀਂ ਸੀ ਇਹ ਗਿਆ। ਸੋਹਣਾ ਇਹਨੇ ਦੇਖਿਆ ਬਰਫ਼ ਕੁਦਰਤੀ ਜੰਮੀ ਆ। ਹਾਂਜੀ ਇਹ ਸੋਹਣਾ ਇਹਨੇ ਛਾਪਰਾਂ ਦਾ ਬੰਡਲ ਲਿਆਂਦਾ, ਸੂਆ ਲਿਆ ਕੇ ਉੱਤੇ ਬਹਿ ਗਿਆ। ਲਾਗੇ ਗੱਲਾਂ ਰੱਖਿਆ। ਲਾ ਕੇ ਗੱਲਾਂ ਰੱਖ ਲਿਆ। ਇਹ ਗਰਮੀਆਂ ਤੱਕ ਕੋਈ ਨਹੀਂ ਆਇਆ। ਹੁਣ ਨਾ ਉਸਤਾਦ ਜੀ ਥੱਲੇ ਕਾਰੋਬਾਰ ਹੌਲੀ ਹੌਲੀ ਪਤਲਾ ਹੋਈ ਜਾ ਰਿਹਾ। ਕਿੰਨੀ ਗਰਮੀਆਂ ਤੱਕ ਅੱਧੀ ਝੀਲ ਵੇਚ ਬੈਠਾ ਸੀ। ਫਰੀਦ ਇੰਨਾ ਘਣਾ ਏਰੀਆ ਸੀ ਜਿੰਨਾ ਕੁ ਉੱਥੇ ਨਾ, ਤੇ ਪਾਣੀ ਇੰਜ ਕਰਕੇ ਤੇ ਉੱਥੇ ਨਾ ਭਾਈ ਮੇਰਾ ਦੋਸਤ ਉਹ ਖਲੋਤਾ ਹੈ ਤੇ ਮੈਂ ਕਿਹਾ ਯਾਰ ਮੈਂ ਤੇ ਚਿੱਟੇ ਪਾਵਾਂ। ਮੈਂ ਹੁਣ ਇੱਧਰਲੇ ਕਿਨਾਰੇ ਤੇ ਉਹ ਪਰਲੀ ਸਾਈਡ ਤੇ ਮੈਂ ਕਿਹਾ ਤੇ ਮੈਂ ਚਿੱਟੇ ਪਾਣਾ। ਉਸਤਾਦ ਜੀ ਮੈਂ ਵਟਾ ਚੁੱਕਿਆ, ਮੈਂ ਇੰਜ ਮਾਰਿਆ, ਉਹ ਟੱਪਾ ਲਾ ਕੇ ਉਹਦੇ ਹੱਥੇ ਵੱਜਾ। ਠੀਕ ਹੈ
ਅੱਛਾ ਅੱਛਾ ਇੰਨੀ ਬਰਫ਼ ਸੱਤ ਰਫਟੀ ਬਰਫ਼ ਹਾਂਜੀ ਉਹ ਬਰਫ਼ ਜੰਮੀ ਨਹੀਂ ਵੱਟਾ 7 ਰੁਪਏ ਵੱਟਾ ਉਬੜਿਆ ਨਾ। ਹਾਂਜੀ ਸਾਜੀ ਵੱਟਾ ਇੰਜ ਹੀ ਜਾਂਦਾ। ਫੈਸਲ ਸਾਹਿਬ ਤੁਸੀਂ ਸਿਰਫ ਨਾਂ ਸੁਣਿਆ, ਉੱਥੇ ਪਹਾੜਾਂ ਦੀ ਸਲਾਈਡਿੰਗ ਮੈਂ ਤੇ ਜਾਂਦਾ ਰਹਿਣਾ ਨਾ। ਮੈਂ ਮੇਰਾ ਤਾਂ ਰੂਟੀਨ ਉਸਤਾਦ ਜੀ ਹਰ ਸਾਲ ਮੈਂ ਤੇ ਫੈਮਿਲੀ ਨਾਲ ਏਦਾਂ ਕਰਕੇ ਜਦੋਂ ਇੰਜ ਕਰਕੇ ਜਦੋਂ ਏਦਾਂ ਗੱਡੀਆਂ ਜਾਂਦੀਆਂ ਨੇ ਸਲਿੱਪਾਂ ਤੇਰੀ ਸੋਚ ਨਾਜ਼ਰੀਨ ਤੁਹਾਨੂੰ ਸਮਝ ਆਈ ਹੈ ਕਿ ਅਸੀਂ ਕਿਉਂ ਨਹੀਂ ਜਾ ਸਕਦੇ ਜਾਂ ਅਸੀਂ ਹੁਣ ਤੱਕ ਕਿਉਂ ਨਹੀਂ ਗਏ? ਤੁਹਾਨੂੰ ਸਾਰੀ ਵਜ੍ਹਾ ਸਮਝ ਆ ਗਈ। ਓਏ ਉਹਦੀ ਵਜ੍ਹਾ ਤੋਂ ਤੁਸੀਂ ਅੱਜ ਕੈਨਸਲ ਕਰਦੇ ਹੋ। ਇਹੀ ਗੱਲ ਆ ਇਹਨਾਂ ਦਾ ਵੀ ਜਾਣਾ ਅਸੀਂ ਕਿੱਧਰ ਨੂੰ ਆ। ਇੱਕ ਦੀ ਰਗ ਕੋਈ ਆ, ਇੱਕ ਦੀ ਰਗ ਕੋਈ ਆ। ਮੈਂ ਮਾਰਦਾ। ਉਹ ਹੁੰਜ਼ਾ, ਉਹ ਕਹਿੰਦਾ ਫਲਾਣਾ, ਉਹ ਕਹਿੰਦਾ ਉੱਥੇ ਬਿੱਛੂ ਨਿਕਲ ਆਉਂਦੇ, ਉਹ ਕਹਿੰਦਾ ਉੱਥੇ ਕਾਵਾਂ, ਉੱਥੇ ਪਰੀਆਂ ਹੁੰਦੀਆਂ, ਬੰਦੇ ਚੁੱਕ ਕੇ ਲੈ ਜਾਂਦੇ। ਉਹਨੇ ਕਿਤੇ ਲੋਡਰ ਸਫ਼ਰ ਕੀਤਾ ਸਾਰਾ ਹੀ ਅੱਲਾ ਮਾਫੀ ਦੇ ਕਿਤੇ ਫਰੀਦ ਸਾਹਿਬ ਟਰੈਵਲ ਏਜੰਟ ਨੇ ਉਹਨੇ ਮੈਨੂੰ ਦੱਸਿਆ, ਕਹਿੰਦਾ ਮੁੰਡੇ ਫਿਰ ਰਹੇ ਹੁੰਜ਼ਾ, ਮਾਰਖੋਰ ਨੇ ਪਿੱਛੋਂ ਸਿੰਘ ਖਬੋਤੇ ਬੰਦੇ ਦੇ ਇੱਥੇ ਸਿੰਘ ਖਬੋਤੇ। ਉਹ ਵਾਪਸ ਕਿੰਨੇ ਆਏ ਦੱਸ? 9 ਬੰਦੇ ਗਏ ਆ। ਹਲੋ 9 ਬੰਦੇ ਗਏ, 11 ਵਾਪਸ ਆਏ। ਤੂੰ ਮਹਿਕਮਾ ਮਾਰ। ਉਹ 2 ਪਹਿਲੇ ਵੀ ਲੱਭ ਗਏ ਜਿਹੜੇ ਸੀ, ਉਹ ਕੰਡੇ ਵਾਲੀ ਸੀ ਯਾਰ। ਯਾਰ ਵਾਹ ਉਸਤਾਦ ਜੀ ਕੀ ਪੂਰੇ ਕੀਤੇ ਜੀ ਤੁਸੀਂ ਜਾਣਾ ਨਾ ਹੰਜ਼ਾ, ਹੁਣ ਜਾਣਾ ਤੁਸੀਂ ਜਾਣਾ, ਅੱਲਾ ਕਾਰ ਕਰੇ ਮੇਰੀ ਦੁਆ ਹੈ ਤੁਸੀਂ ਸਾਰੇ ਜਾਓ ਹੰਜ਼ਾ। ਤੁਸੀਂ ਉਸਤਾਦ ਜੀ ਜਾਣਾ ਹੈ ਨਾ, ਉੱਥੇ ਜਾਂਦੇ ਸਾਥ ਹੀ ਮਿਲਤ ਚੌਂਕ ਆਣਾ, ਠੀਕ ਹੈ? ਅੱਗੇ ਸਮਾਣਾ ਪੁਲ ਆ ਜਾਣਾ। ਨਹੀਂ ਸਮਾਣਾ ਪੁੱਲ ਨਹੀਂ ਆਣਾ। ਉੱਥੇ ਅੱਜ ਵੀ ਤੁਹਾਡੇ ਵੀਰ ਦਾ ਫਲੈਕਸ ਲੱਗਾ ਹੈ, ਨਾਲ ਉਹ ਮਾਰਖੋਰ ਜੀ ਦਾ ਜ਼ਿਕਰ ਕੀਤਾ। ਉਹ ਏਡਾ ਕੋ ਵੱਡਾ ਮਾਰਖੋਰ ਚੁੱਕਿਆ ਨੇ। ਨਹੀਂ ਚੁੱਕਿਆ ਨਹੀਂ ਉਸਤਾਦ ਜੀ, ਚੁੱਕਿਆ ਕਿੱਥੋਂ? ਪਿੱਛੇ ਮੇਰੇ 11-12 ਮੁੰਡੇ ਉਹ ਡਰ ਕੇ ਨੱਸ ਗਏ। ਵੀਰ ਦਾ ਫਲੈਕਸ ਲਗਾ, ਉੱਤੇ ਲਿਖਿਆ ਹੰਸੀ ਕਾ ਗੋਲ ਗੱਪਾ। ਹਾਂਜੀ ਉਸਤਾਦ ਜੀ ਉਹ ਨਾ ਮਾਰਖੋਰ ਆਇਆ, ਪਿੱਛੇ ਮੇਰੇ ਯਾਰ ਸੱਜਣ ਨਾਰੇ ਨੱਸ ਗਏ। ਮੈਂ ਤੁਹਾਨੂੰ ਪਤਾ ਮੁਗਲ ਆਦਮੀ, ਮੈਂ ਮੇਰੇ ਮੂੰਹ ਨੇ ਮੈਨੂੰ ਕਿਹਾ ਪੁੱਤਰ ਨਹੀਂ ਦੱਸਣ। ਮੈਂ ਉਸਤਾਦ ਜੀ ਇੰਜ ਕਰਕੇ ਉਹਦੇ ਸਿੰਘਾਂ ਤੋਂ ਪੜਿਆ ਭਾਈ ਉਹ ਮਾਰਖੋਰ ਨੂੰ ਫੜ ਲਿਆ। ਉਹ ਮਾਰਖੋਲ ਇਹਨੂੰ ਕਹਿੰਦਾ ਭਾਈ ਨਾ ਕਰੀ, ਮੈਂ ਤੇ ਤੇਰਾ ਫੈਨ ਆ ਬਹੁਤ ਵੱਡਾ, ਬਿਹਤਰ ਆ। ਯਾਰ ਮੈਂ ਜਾਣਾ ਵਾ, ਮੈਨੂੰ ਦਿਖਾਓ ਪਰੀਆਂ। ਅਗਰ ਪਰੀਆਂ ਕੋ ਜਾਣਾ ਤੁਹਾਨੂੰ ਭਾਨ ਬਹੁਤ ਚਾਹੀਦੀ ਆ। ਪਰੀਆਂ ਦੇ ਝੰਡਾ ਵੀ ਪਰੀਆਂ ਹੀ ਪਰੀਆਂ ਨਾ ਉਹ ਫੁੱਲ ਭਰੀਆਂ। ਹਾਂ ਫੁੱਲ ਸੰਗਮ ਡਾਂਸ ਕਹਿ ਪਈਆਂ ਨੇ। ਭਰੀਆਂ ਨਹੀਂ, ਉਹ ਤੈਨੂੰ ਲੱਗਦਾ ਭਰਨੀਆਂ ਕਹਿ ਰਿਹਾ। ਤੁਸੀਂ ਭਾਨ ਤੋਂ ਮੇਰੀ ਗੱਲ ਨੂੰ ਗਲਤ ਲੈ ਗਏ ਹੋ, ਯਾਨੀ ਕਿ ਉੱਥੇ ਰਾਤ ਸਟੇ ਆ, ਖੱਚਰ ਵਾਲਿਆਂ ਨੂੰ ਪੈਸੇ ਦੇਣੇ, ਉਹ ਫਿਰ ਅਚੀ ਨੇ ਅੱਗੋਂ ਤੁਹਾਨੂੰ ਸੜਕ ਪਾਰ ਉਹਨੂੰ ਪੈਸੇ ਦੇਣੇ, ਜਗ੍ਹਾ ਜਗ੍ਹਾ ਪੈਸੇ ਲੱਗਦੇ। ਪੁੱਛੋ ਤੇਰੇ ਕੋਲ ਪਰੀਆਂ ਦੇ ਉੱਥੇ ਝੀਲ ਜਿੰਦੜੀ ਮਲੂਕ ਤੇ ਉਹ ਯਾਰ ਜੀਲ ਸੈਫੁਲ ਮਲੂਕ ਉਹਦੇ ਖੱਚਰ ਸਾਜ ਜਾਂਦੇ ਨਾ ਉੱਪਰ, ਉਹਨਾਂ ਵਾਸਤੇ ਇੱਥੋਂ ਵੰਡਾ ਵੀ ਲਿਜਾਣਾ ਪੈਂਦਾ। ਆ ਬੜਾ ਖੂਬਸੂਰਤ ਚੋਕਰ ਇਲਾਕਾ ਹੈ ਚਣੇ ਝੀਲ ਸੈਫਲ ਮਲੂਕ। ਅੱਗੋਂ ਬਾਬੂ ਸਰ ਟੌਪ ਹੁੰਦਾ, ਠੀਕ ਹੈ? ਉੱਥੇ ਆਕਸੀਜਨ ਖਤਮ ਹੋ ਜਾਂਦੀ ਹੈ, ਤੁਸੀਂ ਜ਼ਿਆਦਾ ਉੱਥੇ ਸਟੇ ਨਹੀਂ ਕਰ ਸਕਦੇ, ਠੀਕ ਹੈ? ਫਿਰ ਅੱਗੋਂ ਇਦਾਂ ਨਹੀਂ ਲੱਗੇ ਚੱਲਾਸ, ਕਵਾਲ ਤੇ ਲੱਤਾਂ ਸੜੀਆਂ। ਠੀਕ ਹੈ? ਚੱਲਾ। ਲਓ ਜੀ ਹੁਣ ਗੱਲ ਇਹ ਆ, ਪ੍ਰੋਗਰਾਮ ਦਾ ਟਾਈਮ ਜਿਹੜਾ ਲਾਗੇ ਲਾਗੇ ਆ ਗਿਆ। ਗੱਲ ਇਹ ਆ ਚੱਲਾਸ ਕਿ ਨਾਜ਼ਰੀਨ ਫੈਸਲ ਰਾਮੇ ਨੂੰ ਲਿਜਾਣਾ ਕਿ ਨਹੀਂ ਲਿਜਾਣਾ, ਜੈਨੂਇਨ ਮਜ਼ਾਕ ਤੋਂ ਲਾ। ਭਾਈ ਜੇ ਇਹਨੂੰ ਮੇਰੀ ਜਿਹੜੀ ਹੈ ਨਾ ਗੱਲ ਉਹ ਇਹ ਹੈ, ਮੈਂ ਚਾਹ ਰਿਹਾ ਕਿ ਇਹ ਮੂੰਹ ਤੇ ਬੈਠਾ ਵਾ, ਇਹਨੂੰ ਮੈਂ 8-10 ਦਿਨ ਹੋ ਗਏ, 15 ਦਿਨ ਮੈਂ ਦੇਖ ਰਿਹਾ ਕਿ ਰਾਮ ਇਹਨੂੰ ਕਿਉਂ ਨਹੀਂ ਆ ਰਿਹਾ ਹਾਲੇ ਤੱਕ, ਉਹ ਸਟਿਕ ਦੇ ਨਾਲ ਚੱਲ ਰਿਹਾ। ਇਹਨੂੰ ਮੈਂ ਰੋਜ਼ ਕਹਿੰਦਾ ਕਿ ਯਾਰ ਤੂੰ ਘਰ ਬਹਿ ਜਾ, ਤੂੰ ਜਦੋਂ 15 ਦਿਨ ਮਹੀਨਾ ਠੀਕ ਹੋ ਜਾਏਗਾ ਨਾ ਉਦੋਂ ਤੂੰ ਆ ਜੀ। ਇਹ ਨਾ ਹੋਵੇ ਕਿ ਤੂੰ ਟੀ ਟਾਈਮ ਕਰਨ ਦੇ ਚੱਕਰ 'ਚ, ਸ਼ੋਅ ਕਰਨ ਦੇ ਚੱਕਰ 'ਚ, ਦਫ਼ਤਰ ਆਉਣ ਦੇ ਚੱਕਰ 'ਚ ਇਹ ਲੰਮਾ ਹੀ ਪੈ ਜਾਏ ਕੰਮ। ਤੇਰੀ ਮਿਹਰਬਾਨੀ ਆ ਭਾਈ, ਤੂੰ ਘਰ ਰਹਿ ਲਾ। ਪਹਿਲੇ ਦਿਨ ਮੈਂ ਇਹ ਕਹਿ ਰਿਹਾ। ਹੁਣ ਅਸੀਂ ਜਿੱਥੇ ਜਾਣਾ, ਫਰੀਦ ਸਾਹਿਬ ਮੇਰੀ ਗੱਲ ਸੁਣੋ, ਇਹਦੀ ਲੱਤ ਤੇ ਵਜ਼ਨ ਪਵੇ, ਇਹਦੀ ਲੱਤ ਖੁਦਾ ਨਾ ਖਾਸਤਾ ਕੋਈ ਉਤਰਨ, ਬਾਰ-ਬਾਰ ਗੱਡੀ 'ਚ ਚੜ੍ਹਨਾ, ਬਾਰ-ਬਾਰ ਗੱਡੀ 'ਚ ਉਤਰਨਾ, ਫਿਰ ਗੱਡੀ ਦੇ ਵਿੱਚ ਜ਼ਾਹਰੀ ਗੱਲ ਆ ਇਸ ਤਰ੍ਹਾਂ ਦਾ ਹਿਸਾਬ ਨਹੀਂ ਹੋਣਾ ਵੀ ਇੰਨੀ ਖੁੱਲੀ ਜਗ੍ਹਾ ਹੋਵੇ ਕਿ ਜਿੱਧਰ ਨੂੰ ਮਰਜ਼ੀ ਲੱਤਾਂ ਕਰ ਲਵੇ। ਇੱਕ ਲਿਮਿਟਿਡ ਇਹਨੇ ਲੱਤ ਰੱਖਣੀ ਪੈਣੀ। ਸਫ਼ਰ ਦਿਲ ਕਰੇ 4 ਘੰਟੇ ਅਸੀਂ ਗੱਡੀ 'ਚ, 3 ਘੰਟੇ ਗੱਡੀ 'ਚ ਮੁਸਲਸਲ। ਅਗਰ ਤੁਸੀਂ ਹੁੰਜ਼ਾ ਜਾਣਾ 17-18 ਘੰਟੇ ਦਾ ਇੱਥੋਂ ਸਫ਼ਰ ਆ, ਤੇ ਤੁਸੀਂ 6 ਵਾਰੀ 'ਚ ਵੀ ਜਾਓ ਤੇ 3-3 ਘੰਟੇ ਤੇ ਤੁਸੀਂ ਗੱਡੀ 'ਚ ਰਹਿਣਾ। ਇਸ ਤਰ੍ਹਾਂ ਹੀ ਇਹ ਮੁਮਕਿਨ ਤੇ ਨਹੀਂ ਮੁਮਕਿਨ ਆ, ਜਾ ਸਕਦਾ ਵਾ, ਲੇਕਿਨ ਗੱਲ ਇਹ ਹੈ ਕਿ ਰਿਸਕ ਅਗਰ ਕੋਈ ਖੁਦਾ ਨਾ ਖਾਸਤਾ ਵਾਪਸੀ ਤੇ ਦਿਲ ਕਰੇ ਉੱਥੇ ਹੀ ਸਾਨੂੰ ਇਹਦੇ ਕਰਕੇ ਦੌੜਨਾ ਪਵੇ। ਇੱਕ ਮਿਸਾਲ ਦੇ ਰਹੇ ਨਾ। ਅੱਛਾ ਫਿਰ ਅਸੀਂ ਉੱਥੋਂ ਉਤਰ ਕੇ ਅਸੀਂ ਫਿਰ ਪੈਦਲ ਚੱਲਣਾ, ਮਤਲਬ ਅਸੀਂ ਗੱਡੀ ਕਿਤੇ ਲਾਈ ਆ, ਉਸ ਤੋਂ ਬਾਅਦ ਅਸੀਂ ਤੁਹਾਨੂੰ ਦਿਲ ਕਰੇ ਕਿਲੋਮੀਟਰ ਜਾਣਾ ਪਵੇ। ਇਹਨੂੰ ਅਗਰ ਅਸੀਂ ਪਿੱਛੇ ਛੱਡ ਜਾਈਏ ਤਾਂ ਵੀ ਇੱਕ ਅਫਸੋਸ ਵਾਲੀ ਗੱਲ ਆ ਕਿ ਯਾਰ ਫੈਸਲ ਇੱਥੇ। ਫਿਰ ਇਹਨੇ ਕਹਿਣਾ ਮੈਨੂੰ ਨਾਲ ਮਿੱਠੇ ਨੂੰ ਵੀ ਛੱਡ ਕੇ ਜਾਓ ਮੇਰੇ ਕੋਲ। ਲਓ ਜੀ ਫੈਸਲ ਸਾਹਿਬ ਤੁਸੀਂ ਇਸ ਤੋਂ ਮੈਂ ਜਿਹੜੀ ਆਪਣੇ ਨਾਲ ਮੈਂ ਤੁਹਾਨੂੰ ਦੱਸ ਦਿੱਤਾ ਕਿ ਭਾਵੇਂ ਸਾਨੂੰ ਇਹ ਮਸਲਾ ਕਿ ਐਵੇਂ ਹੀ ਖੁਦਾ ਨਾ ਖਾਸਤਾ ਕੋਈ ਇਸ ਚੱਕਰ ਦੇ ਵਿੱਚ ਨਾ ਅੱਗੋਂ ਦਿਨਾਂ ਤੇ ਮਹੀਨਿਆਂ ਦਾ ਗੇਮ ਨਾ ਪੈ ਜਾਏ। ਲੇਕਿਨ ਡਾਕਟਰ ਨੇ ਮੈਨੂੰ ਕਿਹਾ ਹੈਗਾ ਕਿ ਕੁਝ ਅਰਸੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਮੈਂ ਪਲੇਟ ਕਢਵਾ ਲੈਣੀ ਹੈ। ਫੈਸਲ ਸਾਹਿਬ ਨਹੀਂ, ਤੁਸੀਂ ਕਿਹਾ ਸੀ ਮੈਂ ਦਫ਼ਤਰ ਆ ਕੇ ਸਾਰਿਆਂ ਨੂੰ ਸਰਪ੍ਰਾਈਜ਼ ਦਾਂਗਾ, ਦੌੜ ਲਾ ਕੇ ਵਿਖਾਓ ਸਾਰਿਆਂ ਨੂੰ। ਚਲੋ ਤਾੜੀਆਂ ਫੈਸਲ ਸਾਹਿਬ। ਲਓ ਜੀ ਉਸਤਾਦ ਜੀ ਫੈਸਲ ਸਾਹਿਬ ਮੁਕੰਮਲ ਸਿਹਤਯਾਬ ਹੋ ਚੁੱਕੇ ਨੇ, ਬਹੁਤ ਠੀਕ ਨੇ ਮਾਸ਼ਾਅੱਲਾ। ਇਹਨਾਂ ਨੇ ਕਿਹਾ ਸੀ ਜਿੰਨਾ ਡਰਾਮਾ ਮੈਂ ਕਰਨਾ ਸੀ ਕਰ ਲਿਆ। ਉਸ ਤੋਂ ਬਾਅਦ ਅੱਜ ਫੈਸਲ ਸਾਹਿਬ ਆਪਣੀ ਲਾਤੀਆਂ ਪੱਟੀਆਂ ਉਤਾਰ ਕੇ ਚਲੋ ਜੀ। ਆਪਾਂ ਇਹਨਾਂ ਲਈ ਸਹੀ ਗੱਲ ਆ ਭਾਂ ਜਿਹੜੀ ਕਹਿ ਰਹੇ ਨਾ ਤਿਆਤ ਕੀਤੀ। ਅੱਗੇ ਮੈਨੂੰ ਬਾਹਰ ਬੈਠਿਆਂ ਕਹਿੰਦੇ ਭਾਂ
ਕਹਿੰਦੇ ਯਾਰ ਬਾਅਦ ਜੇ ਮੈਂ ਪਹਿਲੇ ਤਿਆਤ ਕੀਤੀ ਹੁੰਦੀ ਨਾ, ਡਾਕਟਰ ਨੇ ਜਿੱਦਾਂ ਕਿਹਾ, ਹੁਣ ਨੂੰ ਮੈਂ ਠੀਕ ਹੋਣਾ। ਸਹੀ ਕਹਿੰਦਾ ਮੈਂ ਪਹਿਲੇ ਤਿਆਤ ਨਹੀਂ ਕਰਦਾ ਰਿਹਾ, ਹੁਣ ਕਹਿੰਦਾ ਤਾਂ ਹੀ ਨਹੀਂ ਲੱਤ। ਨੈਕਸਟ ਕਰਾਂਗਾ ਮੈਂ ਸਹੀ ਗੱਲ ਕਹਾਂਗਾ ਫਰੀਦ ਸਾਹਿਬ, ਉਸਤਾਦ ਜੀ ਰਿਸਕ ਨਹੀਂ ਲੈਣਾ। ਰੱਖੀ ਕੋਈ ਨਾ ਅਗਰ ਕੋਈ ਨਾ ਖੁਦ ਬੰਦੇ ਅਫੋਰਡੇਬਲ ਹੈਗੇ ਆ ਤਾਂ ਠੀਕ ਆ, ਚਲੇ ਚੱਲਾਂਗੇ, ਨਹੀਂ ਤੇ ਲਿਹਾਜ਼ਾ ਨਾ ਉਹ ਲੱਤ ਦਾ ਰਿਸਕ ਨਾ ਲੈਣਾ ਉਸਤਾਦ ਨਹੀਂ ਯਾਰ, ਜੀ। ਮੈਨੂੰ ਯਾਰ ਦੋ ਬੈਠੇ ਬੰਦੇ ਪਰੀਆਂ ਵਾਲਾ ਚੱਕਰ ਜਨਮ ਨੇ ਬੇਸਿਕ 2 ਬੰਦੇ ਮੈਨੂੰ ਫੜਨ ਵਾਸਤੇ ਚਾਹੀਦੇ, ਠੀਕ ਆ। ਪ੍ਰੀਤ ਕਹਿੰਦਾ 2 ਬੰਦੇ ਮੈਨੂੰ ਇੰਜ ਕਰਕੇ ਫੜਨ ਵਾਸਤੇ ਚਾਹੀਦੇ, ਤੁਹਾਨੂੰ ਜਿਹੜੇ ਪਰੀਆਂ ਨੇ ਮੈਨੂੰ ਫੜ ਲੈਣਾ ਵਾ। ਲੈ ਕੇ ਜਾਣ, ਠੀਕ ਆ। ਤੁਹਾਨੂੰ ਕਿਸੇ ਨਾ ਕਿਸੇ ਨੇ ਉੱਥੇ ਫਾੜ ਹੀ ਲੈਣਾ ਕਿਸੇ ਕੇ। ਆਰਸੂ ਝੀਲ ਤੋਂ ਅੱਗੇ ਉਸਤਾਦ ਜੀ ਸਾਰਾ ਪਰਸਤਾਨ ਹੀ ਆ, ਜਿਹੜੇ ਮੈਨੂੰ ਲੈ ਮਜ਼ੇ ਕੇ ਜਾਣ। ਮਸਕੂਲੀਆਂ, ਉਹ ਤਾਰੇ ਵੀ ਮੈਂ ਉਸ ਟਿਕ ਵੀ ਦੇਖੀ ਉਸਤਾਦ ਜੀ, ਉਹ ਜਿਹੜੀ ਪਰੀਆਂ ਕੋ ਨਹੀਂ ਤਾਰੇ ਵਾਲੀ, ਉਹ ਹਲੋ ਨਹੀਂ ਹੁਣ ਛਿੱਤਰ ਵੀ ਜਾਣਾ, ਤੇ ਖਾ ਲਿਆ ਸੀ ਨਾ ਉਹਦੇ ਨਾਲ ਨਾਲਾ ਪਾ ਕੇ। ਹੁਣ ਜਾਣਾ ਫੈਸਲ ਭਾਈ ਨੇ ਇਹ ਤੇ। ਯਾਰ ਇਹਦੇ ਦਾ ਇਹ ਤੇ ਪੁੱਛਣੇ ਆ। ਨਹੀਂ, ਮੇਰੇ ਪਰੀਆਂ ਵਾਲੀ ਕੋਲ ਸਟਿਕ ਲੈਂਦੀ ਸਾਜੇ ਤਾਰੇ ਵਾਲੀ, ਉਹਦੇ ਨਾਲ ਟਿੱਕੀਆਂ ਧੁੱਲਣ। ਰਿਸਕ ਨਾ ਲੈਣਾ ਉਸਤਾਦ ਜੀ। ਮਿੱਠਾ ਕਹਿੰਦਾ ਸਾਡੇ ਘਰ ਨਹੀਂ, ਚਸ਼ਮੇ ਆ। ਉਸਤਾਦ ਜੀ ਮੈਂ ਨਹੀਂ ਜਾ ਸਕਦਾ, ਮੈਂ ਮਾਜ਼ਰ ਚਾਹਨਾ ਵਾ, ਮੇਰੀਆਂ ਦੁਆਵਾਂ ਤੁਹਾਡੇ ਨਾਲ ਨੇ। ਕੋਈ ਸ਼ੈਸ਼ੂ ਚਾਹੀਦੀ ਹੋਵੇ ਤੁਸੀਂ ਨਾ ਨਾ ਹਾਜ਼ਰ ਹਾਂ ਗਏ ਜੀ। ਲੇਕਿਨ ਇੱਕ ਕਮਿਟ ਕਰਨਾ ਕਿ ਵੀ ਫਲਾਨੀ ਡੇਟ ਨੂੰ ਵਾਪਸ ਕਰਾਂਗਾ ਪੈਸੇ, ਮੈਂ ਹਾਜ਼ਰ ਹਾਂ। ਠੀਕ ਹੈ, ਲੇਕਿਨ ਮੈਂ ਨਹੀਂ ਜਾ ਸਕਦਾ। ਇੱਕ ਗੱਲ ਕਰਦੀ ਹਾਂ ਗੱਲ ਇੱਕ ਯਾਰ, ਕਮਿਟਮੈਂਟ ਹੈ। ਹੁਮਜ਼ਾ ਦੀਆਂ ਉਸਤਾਦ ਜੀ ਇhtiyਾਤਾਂ ਬਹੁਤ ਆ, ਤੁਸੀਂ ਦੇਖਿਆ ਸੁਣਿਆ ਆ ਕਦੇ? ਦੇਖੀ ਬੰਦੇ ਮਰਨੇ ਹੀ। ਉਹਨੇ ਨਹੀਂ ਬੰਦੇ ਨਹੀਂ, ਉਹ ਛਲੇਡੇ ਨਹੀਂ ਨਿਕਲਦੇ ਹੁੰਦੇ ਪਾਣੀ ਦੇ ਛਲੇਡੇ, ਹਾਂ ਉਹ ਹੁਮਜ਼ਾ ਨਿਕਲੇ ਉਸਤਾਦ ਜੀ। 9 ਦੋਸਤ ਗਏ ਉਸਤਾਦ ਜੀ, 5 ਵਾਪਸ ਆਏ। ਉੱਥੇ ਜਾ। ਯਾਰ ਇਹ ਦੋਸਤ ਉਧਰ ਕਿਤੇ ਸ਼ਿਫਟ ਹੋ ਰਹੇ। ਤੁਸੀਂ ਹਮਜ਼ਾ ਅੱਛਾ ਜਾਓਗੇ ਯਾਰ, ਜਦੋਂ ਤੇਰੇ ਦੋਸਤਾਂ ਨੂੰ ਪਹਿਲੇ ਤੁਝ ਪਤਾ ਵੀ 9 ਚੋਂ 5 ਹੋਣਾ ਤੇ ਉਹ 3 ਵੱਧ ਲੈ ਜਾ ਤਾਂ ਕਿ ਵਾਪਸ ਤੇ ਪੂਰੇ 4 ਉੱਥੇ ਨਹੀਂ ਲਿਆ। 4 ਉੱਥੇ ਵਾਸਤੇ ਲੈ ਗਏ ਤੇ 9 ਗਏ, 9 ਹੀ ਵਾਪਸ ਆ ਗਏ। ਜਿਹੜੇ ਉੱਥੇ ਰਹਿਣੇ ਉਹ ਘਰੋਂ ਹੀ ਲੈ ਜਾ ਕਰੋ। ਨਹੀਂ ਸਾਰੇ ਇਹ ਦੋਸਤ ਉੱਥੋਂ ਹੀ ਲਿਆਉਂਦਾ ਵਾ। ਇਹ ਜਦੋਂ ਜਾਂਦਾ ਨਾ ਤੇ ਉੱਥੇ ਜਿਹੜੇ ਉੱਥੋਂ ਤੇ ਛੱਡ ਆਉਂਦੇ ਆ, ਇਹ ਰੌਲਾ ਵਾ। ਤੁਸੀਂ ਹਮਜ਼ਾ ਜਾਓਗੇ ਨਾ, ਅੱਗੇ ਆਏਗਾ ਟਾਲੀ ਚੌਂਕ, ਠੀਕ ਹੈ। ਉਹ ਮੰਡੀ ਉੱਥੇ- ਕੁਆਟਰ ਚ ਇੱਕ ਮੇਰਾ ਨਾ ਫਲੈਕਸ ਲੱਗਾ ਹੋਇਆ ਕਿ ਮੈਂ ਉਹ ਕਰੈਕਟਰਾਂ ਨਾਲ ਲੜਿਆ ਸੀ, ਪਤਾ ਨਹੀਂ ਕਿਹੜੀ ਸੀ ਮਖਲੂਕ, ਮੈਨੂੰ ਨਹੀਂ ਪਤਾ, ਲੇਕਿਨ ਉਹਨਾਂ ਨਾਲ ਮੇਰੀ ਲੜਾਈ ਹੋਈ ਸੀਗੀ। ਅੱਜ ਵੀ ਉਹ ਸਾਨੂੰ ਯਾਦ ਕਰਦੇ ਨੇ। ਤੁਸੀਂ ਉੱਥੇ ਜਾ ਕੇ ਮੇਰਾ ਨਾਮ ਲਵੋਗੇ ਨਾ ਤੇ ਉਹ ਇਨਸ਼ਾਅੱਲਾ ਤਾਲਾ ਤੁਹਾਡਾ ਪ੍ਰੋਟੋਕੋਲ। ਤੁਹਾਡਾ ਫਲੈਕਸ ਮੈਂ ਵੇਖਿਆ ਵਾ, ਉਹ ਜਿਹੜਾ ਤੁਸੀਂ ਲੱਤ ਮਾਰ ਕੇ ਕਹਿੰਦੇ ਗਾਏ ਤੋਂ, ਉਹ ਤੇ ਖੈਬਰ ਟੋਪ ਮੇਲ ਚਲੋ ਤੇ ਰੈਡਾ ਖੈਬਰ ਮੇਲ ਤੇ ਉਹ ਉਸਤਾਦ ਜੀ ਹੁਮਜ਼ਾ ਦੋਸਤ ਗਏ ਜਿਹਨਾਂ ਨੂੰ ਗੱਲ ਆ ਟਰੈਵਲ ਏਜੰਟ ਨੇ ਦੱਸਿਆ, ਕਹਿੰਦਾ ਪਤਾ ਨਹੀਂ ਸੀ ਫਿਰ ਰਹੇ ਇੰਜੋਏ ਕਰੇ, ਇਧਰੋਂ ਤੀਰ ਆਇਆ ਵਾ, ਤੀਰ ਇਹ ਪਾਰ ਹੀ ਹੋ ਗਈ ਅੱਖ ਚੋਂ। ਹਲੋ ਇਹ ਦੋਸਤ ਉੱਥੇ ਵਾਲੇ ਸੀਗੇ। ਉਹ ਮਹਿਕਮਾ ਵਾਰਦਾਤ ਵਾਲਿਆਂ ਦਾ, ਤੂੰ ਕੀ ਮਤਲਬ? ਲੇਕਿਨ ਇਸ ਵਾਰੀ 9 ਦੇ 9 ਹੀ ਵਾਪਸ ਆਏ, ਅੱਖ ਜ਼ਾਇਆ ਹੋ ਗਈ। ਹਲੋ ਇੱਕ ਅੱਖ ਛੱਡ ਆਏ ਆ। ਇੱਕ ਅੱਖ ਛੱਡ ਆਏ। ਲੇਕਿਨ ਉਸਤਾਦ ਜੀ ਜਿਹੜੀਆਂ ਚੀਜ਼ਾਂ ਦਾ ਰੌਲਾ ਕਹਿਣ ਦੇ ਨੇ ਨਾ, ਉੱਥੇ ਜੇ ਜਨਮ ਹੋਇਆ ਨਾ, ਮੈਂ ਤਾਂ ਨਹੀਂ ਜਾਣਾ ਉਸਤਾਦ ਜੀ, ਉਹ ਚਪੇੜਾਂ। ਸੁਥਰੇ ਨੂੰ ਪੱਖੇ ਵਾਲੇ ਪਰ ਲਾ, ਕਹਿੰਦਾ ਮੇਰੇ ਕੋਲ ਪਰੀ ਵਾਲਾ। ਉਹ ਯਾਰ ਪਿੱਛੇ 2 ਪਰ ਲਾਇਆ ਜੀ, ਪੂਰੀ ਫਿਲਮ ਮਜ਼ਾ ਅਲਹਮਦੁਲਿਲਾ। ਯਾਰ ਜਾਣ ਦੇ ਗੁੱਸੇ ਨੂੰ। ਭਰੀ ਹੈ ਕਹਿੰਦਾ ਮੇਰੇ ਕੋਲ। ਉਹਨੇ ਹੁਮਜ਼ਾ ਲੇਕਿਨ ਉਸਤਾਦ ਉਸਤਾਦ ਜੀ ਜਿਹੜੀਆਂ ਚਪੇੜਾਂ ਪੈਂਦੀਆਂ ਤੇ ਉਹ ਇਹ ਤਾਂ ਯਾਰ ਓਏ ਗੱਲਾਂ ਮੈਂ ਤਾਂ ਦੱਸਦਾ, ਉਹ ਸਲਮਾਨ ਨੇ ਦੱਸਿਆ ਸੀ ਕਿ ਕੋਈ ਇਸਲਾਮਾਬਾਦ ਉਹਦੇ ਕੋਈ ਤਲਕ ਵਾਲੇ ਸੀ, ਉੱਥੇ ਕਹਿੰਦਾ ਉਹਨਾਂ ਦੇ ਘਰਾਂ 'ਚ ਚੀਜ਼ਾਂ ਨੇ ਤੇ ਉਹ ਚਪੇੜਾਂ ਸਾਰਿਆਂ ਨੂੰ ਪੈਂਦੀਆਂ ਨੇ, ਹਾਂਜੀ। ਝੰਜੋੜਦੇ ਨੇ, ਫੜਦੇ ਨੇ। ਤੇ ਮੈਂ ਉਹਨੂੰ ਕਿਹਾ ਯਾਰ ਮੈਨੂੰ ਲੈ ਕੇ ਜਾ, ਮੈਂ ਖਾਣਾ, ਮੈਨੂੰ ਚਪੇੜ ਵੱਜੇ, ਮੈਂ ਖਾਣੀ ਚਾਹੁੰਦਾ ਚਪੇੜ। ਤੇ ਉਹ ਇਹ ਨਾ ਤੁਸੀਂ ਕੌਨਫੀਡੈਂਸ ਅੱਛੀ ਗੱਲ ਆ, ਲੇਕਿਨ ਨਹੀਂ ਕੌਨਫੀਡੈਂਸ ਨਹੀਂ ਯਾਰ, ਮੈਂ ਫੀਲ ਕਰਨਾ ਚਾਹੁੰਦਾ। ਸ਼ੌਕ ਆ ਤੁਹਾਨੂੰ। ਹਾਂ ਟੇਸਟ ਲੈਣਾ ਚਪੇੜ। ਮੈਂ ਕੋਈ ਮੁਨਕਰ ਨਹੀਂ ਗਾ, ਲੇਕਿਨ ਮੈਂ ਫੀਲ ਤੇ ਕਰਾਂ ਯਾਰ, ਮੈਨੂੰ ਪਤਾ ਲੱਗੇ ਕਿ ਮਤਲਬ ਮੈਂ ਦੇਖਣਾ ਇੰਨੀ ਜ਼ਿੰਦਗੀ ਹੋ ਗਈ ਆ, ਔਰ ਇੰਨੀ ਜ਼ਿੰਦਗੀ 'ਚ ਇਹ ਸੁਣਦਾ ਹੀ ਆਇਆ ਮੈਂ, ਔਰ ਹਰ ਤੁਹਾਡੇ 'ਚੋਂ ਸਾਰੇ ਇਦਾਂ ਹੀ ਨੇ ਉਸਤਾਦ ਜੀ। ਠੀਕ ਆ, ਸੁਣਦੇ ਹੀ ਆਏ ਨਾ। ਜ਼ਿੰਦਗੀ ਪੂਰੀ ਕਰਕੇ ਅਸੀਂ ਮਰ ਵੀ ਜਾਣਾ, ਲੇਕਿਨ ਇਸ ਜ਼ਿੰਦਗੀ 'ਚ ਕੁਝ ਪ੍ਰੈਕਟੀਕਲ ਤੇ ਬੰਦਾ ਦੇਖੇ ਕਿ ਯਾਰ ਹਾਂ ਬਈ। ਉਸਤਾਦ ਜੀ ਅੱਲਾਹ ਤਾਲਾ ਦੀ ਜ਼ਾਤ ਤੋਂ ਰਹਿਮ ਮੰਗਣਾ ਚਾਹੀਦਾ ਵਾ। ਇਦਾਂ ਉਹ ਯਾਰ ਅੱਲਾ ਮਾਫੀ ਦੇਵੇ, ਮੈਂ ਉੱਥੇ ਕੀ ਕਰਨ ਚੱਲਾਂ ਵਾਂ? ਉਹ ਕਹਿੰਦਾ ਉਸ ਘਰ 'ਚ ਜਿਹੜਾ ਜਾਂਦਾ ਨਾ, ਜਿੱਥੇ ਵੀ ਉਹਨਾਂ ਨੂੰ ਚਪੇੜਾਂ ਪੈਂਦੀਆਂ ਨੇ, ਅਸੀਂ ਵੀ ਖਾ ਕੇ ਆਏ ਆ, ਮੇਰੇ ਭਰਾਵਾਂ ਨੂੰ ਵੀ ਪਈਆਂ ਉੱਥੇ ਬੰਦੇ। ਮੈਂ ਕਿਹਾ ਮੈਨੂੰ ਵੀ ਲੈ ਯਾਰ, ਮੈਨੂੰ ਚਪੇੜ ਪੈ ਗਈ। ਮੈਂ ਅੱਛਾ ਚਪੇੜਾ ਖਾ ਕੇ ਬਾਹਰ ਤੇ ਆ ਗਏ ਨਾ, ਹਾਂਜੀ ਕੁਝ ਵੀ ਨਹੀਂ ਹੋਇਆ, ਅਸੀਂ ਵੀ ਖਾ ਕੇ ਆ ਜਾਵਾਂਗੇ। ਚਪੇੜਾ ਖਾ ਕੇ ਉੱਥੋਂ ਸਿੱਧੇ ਸੀਵਰ ਤੇ ਚੱਲ ਜਾਾਂਗੇ, ਉੱਥੇ ਚੌਲ ਖਾ ਲਾਂਗੇ ਜਾ। ਹਾਂਜੀ ਅੱਛਾ ਉਸਤਾਦ ਜੀ ਸੋਚਣਾ ਇਦਾਂ ਦੇ ਚਾਹੀਦਾ। ਟੋਬੇ ਵੇਲੀ ਹੈਗੀ, ਉੱਥੋਂ ਬੰਦਾ ਜਿਹੜਾ ਪੈਂਦ ਵਾਲਾਂ ਤੋਂ ਧਰੁੰਦੇ ਨੇ ਤੇ ਉਹ ਖਿੱਚ ਕੇ ਲੈ ਕੇ ਜਾਂਦੇ, ਬੰਦਾ ਚੰਗਾ ਭਲਾ ਟੁਰਿਆ ਜਾਂਦਾ, ਐ ਜਾਣ ਡਿਆ ਹੁੰਦਾ। ਇਹ ਤੇ ਮਸਲੇ ਬੜੀ ਉਹ ਇੱਥੇ ਜਗ੍ਹਾ ਉਹ ਹੋਏ। ਇਸੇ ਗੱਲ ਤੋਂ ਕਈਆਂ ਨੇ ਵਾਲ ਛੋਟੇ ਛੋਟੇ ਕਰਾਏ ਆ। ਪਤਾ ਨਹੀਂ ਕੁੰਡਲ ਵਾਲੇ ਹੋ ਗਏ। ਕੁੰਡਲ ਵਾਲੇ ਹੋ ਗਏ। ਉਸਤਾਦ ਜੀ ਇਹ ਕੰਮ ਇੱਥੇ ਨਾ ਵੀ ਕਰੋ, ਹੈ ਤੁਸੀਂ ਨਾ ਬਸ ਹੱਸਦੇ ਖਿਲਾਉਂਦੇ ਹੀ ਸੋਹਣੇ ਲੱਗਦੇ ਆ, ਤੁਸੀਂ ਇਦਾਂ ਦੀ ਹਾਂਜੀ। ਸੋਚ ਵੀ ਨਾ ਰੱਖੋ ਕਿ ਮੈਂ ਉਹ ਯਾਰ ਇਹ ਦੇਖਣਾ। ਗੱਲ ਕਰਦੇ ਆ ਨਾ, ਇੱਕ ਗੱਲ ਕਰ ਰਿਹਾ, ਅੱਲਾ ਮਾਫੀ ਦੇ ਯਾਰ, ਮੈਂ ਤੇ ਨਹੀਂ ਕੋਈ ਐਸੀ ਗੱਲ ਕੀਤੀ। ਉਹ ਕਹਿੰਦਾ ਹੁਣ ਉਸ ਘਰ 'ਚ ਅਗਰ ਸਾਰਿਆਂ ਨੂੰ ਚਪੇੜਾਂ ਪੈਂਦੀਆਂ ਹੁਣ ਉਸਤਾਦ ਜੀ, ਉਹ ਤੇ ਗੇਮਸ ਆਫ ਬੁੱਕ 'ਚ ਉਹਦਾ ਰਿਕਾਰਡ ਆ ਜਾਵੇ। ਗਨੇਜ਼ ਬੀਬੀ ਦੇ ਗਰੁੱਪ ਚ ਝੰਡਾ ਹੀ ਪੈਣੀਆਂ ਉਸ ਘਰ 'ਚ, ਕੰਮ ਤੇ ਕੋਈ ਵੀ ਨਹੀਂ ਜਾਂਦਾ, ਸਾਰੇ ਵਿਹਲੇ ਲਫੰਡਰ ਵਾ, ਝੰਡਾ ਹੀ ਪੈਣੀਆਂ ਉੱਤੇ। ਉਹ ਜਿਹੜਾ ਝੰਡਾ ਮਾਰਦਾ ਨਾ, ਉਹ ਬਾਹਰ ਦੀ ਚੀਜ਼ ਨਹੀਂ, ਉਹਦਾ ਅੱਬਾ ਹੀ ਆ। ਉਹਨਾਂ ਦਾ ਕੋਈ ਬਜ਼ੁਰਗ ਆ ਬੁੜਾ ਟਾਈਮ ਜਿਹੜਾ ਕਹਿੰਦਾ ਕੰਮ ਤੇ ਉਹ ਚੰਡ ਪੈਂਦੀ ਜਦੋਂ ਤੁਸੀਂ ਸੁੱਤੇ ਹੁੰਦੇ ਤੇ ਸਵੇਰੇ 11 ਵਜੇ, ਹਾਂਜੀ 11 ਵਜੇ ਚੰਡ ਪੈਂਦੀ ਹੈ, ਤੇ ਇਹਦਾ ਮਤਲਬ ਹੁੰਦਾ ਵੀ ਉੱਠ ਕੇ ਕੰਮ ਤੇ ਚੱਲ। ਦਿਨ ਚੜ ਗਿਆ। ਉਸਤਾਦ ਜੀ ਸਾਡੇ ਮਹੱਲੇ 'ਚ ਗਰਾਊਂਡ ਆ, ਕ੍ਰਿਕਟ ਖੇਲਣੇ ਦੁਪਹਿਰ ਦੇ
ਉੱਥੇ ਬੰਦੇ ਪੂਰੇ ਹੋਣ ਮੈਂ ਤੈਨੂੰ ਦੱਸਦਾ ਬੰਦਾ ਘਟਿਆ ਨਾ ਮੈਂ ਤੇਰੀ ਨਾਸਾਂ ਪਾੜ ਦੇਣੀ ਅੱਛਾ ਗਰਾਊਂਡ ਅੱਛਾ 11 ਮੁੰਡੇ ਕ੍ਰਿਕਟ ਖੇਡਦੇ ਉਸਤਾਦ ਜੀ, ਗੇਂਦ ਐਦਾਂ ਗਈ ਆ, ਗੇਂਦ ਆਪੇ ਹੀ ਵਾਪਸ ਆਈ ਜਿੱਦਾਂ ਉਸਤਾਦ ਜੀ, ਆਪੇ ਹੀ। ਉਹ ਮੁੰਡਾ ਪਰੇਸ਼ਾਨ ਹੋ ਗਿਆ, ਯਾਰ ਕੋਈ ਰੌਲਾ ਹੈ। ਉਹ ਕੰਧ ਟੱਪ ਕੇ ਗਿਆ, ਨਾਲ ਕਬਰਸਤਾਨ ਸੀ ਉਸਤਾਦ ਜੀ, ਮੁੰਡਾ ਨਹੀਂ ਵਾਪਸ ਆਇਆ। ਕਿਹਦੇ ਲੈ ਗਏ ਪਾਰਕ ਲੈ ਗਈ, ਚੀਜ਼ਾਂ ਲੈ ਗਈ। ਚੀਜ਼ਾਂ ਕਿਹੜੀਆਂ ਚੀਜ਼ਾਂ ਨੇ ਜਿਹੜਾ ਵੀ ਉਹਦਾ ਅੱਬਾ ਲੱਭਣ ਦਿਆ, ਤੁਹਾਨੂੰ ਚੰਡਾ ਮਾਰੇ ਘਰ ਲੈ ਗਿਆ, ਤੂੰ ਕਹਿੰਦਾ ਵਾਪਸ ਨਹੀਂ ਆਇਆ। 11 ਜਣ ਗਏ, 10 ਵਾਪਸ ਆਏ ਉਸਤਾਦ ਹੈਲੋ ਕਹਿੰਦਾ ਸਾਡੇ ਘਰ ਚਸ਼ਮੇ ਆ, ਮੈਂ ਗਿਆ ਤੇ ਉਹ ਚਸ਼ਮੇ ਵਾਲਾ ਬਕਸਾ ਰੱਖਿਆ ਵੱਡਾ ਫੱਟਾ, ਬਸ ਚਸ਼ਮੇ ਲਾਏ ਉੱਤੇ। ਉਹ ਯਾਰ ਚਸ਼ਮੇ ਦੂਏ ਪਾਣੀ ਵਾਲੇ ਹੁੰਦੇ, ਕੀ ਹੋ ਗਿਆ ਕੀ ਰੱਖਿਆ ਸੀ? ਲੈ ਪਠਾਣਾ ਕੋ ਮੰਗ ਕੇ ਲਿਆ ਕੇ ਤੇ ਬੰਦੇ ਇਕੱਠੇ ਕੀਤੇ ਉੱਥੇ ਮਹੱਲੇ 'ਚ। ਕਹਿੰਦਾ ਸਾਡੇ ਘਰ ਚਸ਼ਮੇ ਆ। ਮੈਂ ਗਿਆ ਤੇ ਫੱਟੇ ਤੇ ਕਿੰਨੀ ਐਨਕਾਂ ਲਾ ਤੇ ਵੱਖੀ ਭਾਨੇ ਖੜਾ ਕੀਤਾ ਉਹਦੇ ਸਾਰੇ ਤੇ ਕਹਿੰਦਾ ਦੇ ਚਸ਼ਮੇ ਹਰ ਕਿਸਮ ਦੇ, ਕਹਿੰਦਾ ਕਾਲੇ ਨੀਲੇ ਪੀਲੇ ਲਾਲ ਚਸ਼ਮੇ। ਲੇਕਿਨ ਸਾਡੀ ਹੁਨਜ਼ਾ ਸਫ਼ਰ ਇhtiyat ਦਾ ਸਫ਼ਰ ਕਹਿੰਦਾ ਸਾਡੇ ਘਰ ਝੀਲਾਂ ਵਾ। ਮੈਂ ਜਾ ਕੇ ਦੇਖਿਆ ਤੇ ਕੁਛ ਵੀ ਨਹੀਂ। ਮੈਂ ਕਹਿੰਦਾ ਉਹ ਵੇ ਮੇਰੀ ਤਾਈ ਬੈਠੀ, ਉਹਦਾ ਨਾਂ ਝੀਲਾਂ। ਤਾਈ ਜੀਲਾ ਝੀਲਾ ਇਹਨੂੰ ਪਰੀਆਂ ਵਾਲੀ ਛੜੀ ਲੱਭ ਗਈ ਤੇ ਉਸਤਾਦ ਜੀ ਤੰਦੂਰ 'ਚ ਉਹਦੇ ਨਾਲ ਰੋਟੀਆਂ ਏਡਾ ਚਮਲਾ। ਇੱਕ ਉਹ ਬੋਕਰ ਟ੍ਰੈਫ ਹੁੰਦੀ ਜਿੱਤੇ ਬਹਿ ਕੇ ਜਾਈਦਾ ਐ। ਉਹ ਕਾਰਟੂਨਾਂ 'ਚ ਵੇਖੀ ਦੀ ਸੀ। ਨਹੀਂ ਉਹਦਾ ਵੀ ਕੋਈ ਕਨਸੈਪਟ ਤੇ ਹੋਏਗਾ ਨਾ ਕਿਤੇ। ਹਾਂਜੀ ਹਾਂਜੀ ਬੋਕਰ ਦਾ ਉਹ ਇੱਕ ਮਾਈ ਜੀ ਬੈਠੀ ਹੁੰਦੀ ਐ ਕਰਕੇ ਬੁਰਕਾ ਪਾ ਕੇ ਉੱਤੇ ਐ ਜਾ ਰਹੀ ਹੁੰਦੀ। ਕਲੀਨ ਦਾ ਬੜਾ ਕਲੀਨ ਤੇ ਉਹ ਸੀ ਨਾ, ਉਹ ਪੁਰਾਣੇ ਜਿਹੜਾ ਉਹ ਇੱਕ ਜਾਦੂ ਜਿੰਨਾ ਟੈਪ ਉਮਰ ਯਾਰ ਉਹ ਇਹ ਜਿਹੜਾ ਨਾ ਇਹ ਦੂਜਾ ਨਿਜ਼ਾਮ ਆ ਜਿਹੜਾ ਬੋਕਰ ਵਾਲਾ। ਫੁੱਲ ਬੋਕਰ ਤੇ ਬਹਿ ਕੇ ਫੁੱਲ ਬੋਕਰ ਟੈਪ ਨਹੀਂ ਹੁੰਦੀ ਇੱਕ, ਹਾਂਜੀ ਹਾਂਜੀ ਹਾਂਜੀ। ਉਹ ਲੱਭ ਗਈ ਇਹਨੂੰ ਤੇ ਮਗਰ ਦੋ ਸਵਾਰੀਆਂ ਪਾਈਆਂ ਤੇ ਥੱਲੇ ਕਰਕੇ ਨਾਲ ਵਾਲੇ ਚੌਕ ਲਾ ਰਿਹਾ। ਉਹ ਲੱਭ ਕੇ ਤੁਹਾਨੂੰ ਕੇਕ ਲਵਾਉਂਦੇ ਆ ਮੋਟਰਸਾਈਕਲ। ਕਾਲੂ ਨੂੰ ਵੀ ਫੁੱਲ ਬੋਕਰ ਲੱਗ ਪਈ ਤੇ ਨਾਲ ਵਾਲੇ ਅੱਡੇ ਚ ਲਾਈ ਹੋਈ, ਕਹਿੰਦੇ ਮੇਰੀ ਵਾਰੀ ਵੀ ਆਉਣ ਵਾਲੀ ਹੈ। ਬੋਕਰ ਪੰਪ ਤੇ ਲੈ ਕੇ ਕਹਿੰਦਾ ਫੁੱਲ ਕਰ। ਬੋਕਰ ਲੈ ਕੇ ਕਚਹਿਰੀ ਬਾਜ਼ਾਰ ਖਿਲਾਰ ਕੇ ਪਰਚੀ ਲੈ ਰਹੇ ਹੋ। 14 ਅਗਸਤ ਤੇ ਬੋਕਰ ਦਾ ਥਰੰਤਰ ਲਾ ਕੇ ਫਿਰਨ ਦਿਆ। ਆਪਣੇ ਭਰਾ ਨੂੰ ਕੁੱਟਣਾ, ਕਹਿੰਦਾ ਮੇਰੀ ਫੁੱਲ ਬੋਕਰ ਤੂੰ ਲੈ ਕੇ ਆ, ਤੇਲ ਪਕਾ ਲਿਆ ਕਹਿੰਦਾ ਸਾਰਾ ਹੀ। ਓਏ ਤੋਬਾ। ਲੇਕਿਨ ਉਸਤਾਦ ਜੀ ਹੁਨਜ਼ਾ ਦਾ ਜਿਹੜਾ ਸਫ਼ਰ ਹੈ ਨਾ ਇhtiyat ਵਾਲਾ ਸਫ਼ਰ ਹੈ ਜਿਹਨੂੰ, ਲੇਕਿਨ ਹੈ ਬੜਾ ਮਜ਼ੇਦਾਰ ਆ। ਬੰਦੇ ਘਟਣ ਲੱਗੇ ਜੇ। ਨਹੀਂ ਐਸ ਵਾਰੀ ਜਾਣਾ ਕਿਸੇ ਨੇ ਨਹੀਂ, ਇhtiyat ਕਰਨ ਦੇ ਭਾਈ। ਅਗਲੀ ਵਾਰੀ ਵੀ ਨਹੀਂ ਜਾਣਾ। ਇਹਦੇ ਬੰਦੇ ਭਲਾ ਕਿਉਂ ਘਟਦੇ? ਪੈਸੇ ਥੋੜੇ ਜਿਹੇ ਲੈ ਕੇ ਜਾਂਦੇ, ਉੱਥੇ ਮੁੱਕ ਜਾਂਦੇ, ਕੰਮ ਤੇ ਲੱਗ ਜਾਂਦੇ, ਉਹ ਆਉਂਦੇ ਹੀ ਨਹੀਂ। ਸਹੀ ਗੱਲ ਸਹੀ ਗੱਲ ਯਾਰ, ਇਹਨਾਂ ਲਈ ਬਰਕਤ ਪੂਰਾ ਹੁੰਦਾ ਹੀ ਆ। ਹਾਂਜੀ ਇਹ ਗਾਂ ਗਏ ਹੀ ਨਹੀਂ ਕਦੀ। ਇਹਨਾਂ ਲਈ ਉਹੀ ਹੁੰਦਾ ਜਦੋਂ ਗੰਦਾ ਨਾਲਾ ਟੁੱਟਾ ਸ਼ੁਰੂ ਹੋ ਜਾਂਦਾ, ਕਹਿੰਦਾ ਗੁੰਦਾ। ਹਾਂਜੀ ਓ ਹੋ ਲਾਈਆ ਬਾਤਾਂ ਦਰਾਰ ਚੱਲਣ ਡਏ ਹਨਾ। ਹਾਂ ਫਰੀਦ ਦੇ ਕਹਿੰਦੇ ਛਾਂਗਾ ਮਾਂ ਜਾਣਾ, ਉਹਨੂੰ ਟਾਲ ਤੇ ਲੈ ਕੇ ਫਿਰਨ ਦਿਆ, ਲੱਕੜਾਂ ਹੀ ਪਈਆਂ। ਆਹੋ ਉਹ ਯਾਰ ਉਹ ਜੰਗਲ ਚਾਂਗਾ ਮੰਗਾ ਜੰਗਲ ਆ ਯਾਰ, ਟਾਲ ਕਿੱਧਰ ਆ ਗਿਆ। ਚਲੋ ਕੋਈ ਗੱਲ ਟਾਲ ਵੀ ਦਿਆ ਆਹੋ ਟਾਲ ਮਟੋਲ ਹੋ ਗਈ। ਚਲੋ ਆਹੋ ਮੰਨ ਗਿਆ ਮੁੰਡਾ ਮੰਨ ਗਿਆ। ਓਏ ਹੋਏ ਇੱਕ ਫੌਤਗੀ ਤੇ ਗਿਆ, ਉੱਥੇ ਸਾਰੇ ਰੋਣ ਰੁੰਦੇ ਤੇ 3-4 ਕਜ਼ਨਾਂ ਨੂੰ ਸਾਈਡ ਤੇ ਲਿਜਾ ਕੇ 1.5 ਲੀਟਰ ਵਾਲੀ ਕੋਕ ਅਕਸਰ ਕਰਦੇ ਨੇ ਤੇ ਬੜਾ ਟਰੈਕਟਰ। ਪੈਸੇ ਪਾ ਕੇ। ਉਹ ਕਿਹੜੀ ਬੋਕਰ ਜੀ ਕਹਿੰਦੇ ਨਹੀਂ ਤੁਸੀਂ? ਆਹੋ ਉਹ ਜਾਦੂ ਵਾਲੀ ਫੁੱਲ ਬੋਕਰ। ਜਾਦੂ ਵਾਲੀ ਫੁੱਲ ਬੋਕਰ। ਆਹੋ ਉਹ ਧੂਮ ਵਾਲਾ ਹੈਂਡਲ ਆਇਆ ਉਹਦੇ ਬਿਆਨ ਦਾ। ਯਾਰ ਤੇ ਸ਼ਰੀਕਾਂ ਦੇ ਉਹ ਮੁਰੇ ਛੂੰ ਕਰਦੇ ਆ ਕਿ ਕੁਝ ਸ਼ਰੀਕਾਂ ਦੇ ਭੂਆ ਆ ਕਾਲੂ ਆਪਣੇ ਵਿਆਹ ਤੇ ਨਾ ਸਾਰੀ ਬਰਾ ਰੋਟੀ ਖਾਣੀ, ਆ ਬੇਰੀ ਤੋਂ ਬੇਰ ਲਾਉਂਦੇ ਤੇ ਚੁੱਪ ਕਰਕੇ ਰੋਟੀ ਖਾਉਂਦਾ। ਬੇਰੀ ਤੋਂ ਬੇਰ ਲਾਉਂਦੇ ਚੜ ਕੇ। ਉੱਡਣ ਵਾਲੀ ਬੋਕਰ ਲੱਭ ਕੋਈ ਬੰਦਾ ਹੀ ਗਵਾ ਲੈਂਦਾ ਉਹ ਚਾਹੀਦਾ। ਬੇਰੀ ਗਵਾ ਲਿਆ ਤੂੰ ਚੁੱਪ ਕਰਕੇ ਵੇ ਬੋਕਰ ਘਰ ਲੈ ਕੇ ਤੇ ਛੋਟੇ ਭਰਾ ਨੂੰ ਕਹਿੰਦਾ ਬੋਕਰ ਵੱਡੇ ਸਟੈਂਡ ਤੇ ਕਰ। ਬੋਕਰ ਉੱਡਣ ਵਾਲੀ ਲੱਭ ਕੇ ਨਾਲ ਛੋਟਾ ਬੁਰਸ਼ ਲਵਾਇਆ ਇੱਧਰਲੇ ਪਾਸੇ। ਬੋਕਰ ਲੱਭੀ ਹੋਈ ਚਾਹਤ ਬੰਬ ਲਾ ਕੇ ਤਾਂ ਡਾਉਂਦਿਆ ਉਹ ਪੂਰਾ ਮੱਲੇ 'ਚ ਖੜਾ ਕੇ ਪਈ, ਉਹਨੂੰ ਫੜ ਕੇ ਚੰਗਾ ਵਜਾ। ਮਰੇ ਉਹ ਵੈਸੇ ਹੀ ਉੱਡਣ ਵਾਲੀ ਹੁੰਦੀ ਹੈ। ਉਹਨੂੰ ਇੰਜੜ ਆਉਂਦੇ ਤਾਂ ਛੁੱਟੀ ਟਾਈਮ ਕਾਲੂ ਦੇ ਹਮਸਾਏ ਨੇ ਵੀ ਫੂਲ ਬੋਕਰ ਲੈ, ਇਹਨੂੰ ਪਤਾ ਸੀ ਬੋਕਰ ਚੱਲਦੀ ਹੈ। ਰਾਮ 10 ਮਿੰਟ ਠੱਕਦਾ ਯਾਰ ਦੋਈ ਫੂਲ ਬੋਕਰ ਤੇ ਮੇਰੀ ਦਵਾਈ ਲੈ ਕੇ ਆਉਣੀ ਹੈ। ਫੁੱਲ ਬੋਕਰ ਲੱਭ ਗਈ ਤੇ ਡਰਦਾ ਵੀ ਬੜਾ ਸੀ, ਪਿੱਛੇ ਲਿਖਾਇਆ ਟ੍ਰੈਫਿਕ ਪੁਲਿਸ ਕੁਛ ਲਾ। ਉੱਡਣ ਵਾਲੀ ਬੋਕਰ ਤੇ ਭਾਈ ਝਟਕੇ ਲਾ ਕੇ ਜਾਂਦੇ ਆ। ਮੈਂ ਕਿ ਕਹਿੰਦਾ ਪਿੱਛੋਂ ਕਾਰਾ ਬਦਲਣ ਵਾਲਾ ਬੋਕਰ ਦਾ। ਆਹੋ ਓਏ ਲਓ ਜੀ ਨਾਜ਼ਰੀਨ, ਉਹ ਵਾ ਓਏ ਹੋਏ ਫੂਲ ਬੋਕਰ ਨੂੰ ਰਕਸ਼ੇ ਵਾਲਾ ਕੰਮ ਲਵਾਇਆ ਨਿਆਣੇ। ਅਸੀਂ ਚੱਲੇ ਆ ਭਾਜੀ ਹੁਣ ਕਿਤੇ ਹੁਣਦਾ ਦਾ ਪ੍ਰੋਗਰਾਮ ਬਣਾਉਨੇ ਆ। ਅੱਛਾ ਉਹਦੇ ਮੌਸਮ ਕਿਦਾਂ ਦਾ ਹੁੰਦਾ? ਓਏ ਰਜ਼ਾਈਆਂ ਵਾਲਾ ਰਾਤ ਨੂੰ ਜਾਣਾ, ਸੁਨਸਾਨ ਹੋਵੇ ਐ ਰਾਤ ਨੂੰ, ਉਧਰੋਂ ਫਜਰ ਦੇ ਟਾਈਮ ਪਰੀਆਂ ਉਤਰਨ ਤੇ ਸਾਡਾ ਵੀ ਓਏ ਉਹ ਉੱਥੇ ਨਹੀਂ ਉੱਥੇ ਨਹੀਂ ਉਤਰਦੀਆਂ। ਜਿੱਥੇ ਵੀ ਪਰੀਆਂ ਵਾਲਾ ਉਹ ਵਾ ਉਹਦੇ ਕੋਲ ਉਹ ਝੀਲ ਸੈਫ ਅਲੀ ਖਾਨ ਮਲੂਕ ਤੇ ਉਤਰਦੀ। ਤੇ ਸਾਡਾ ਵੀ ਕੋਈ ਬੰਦਾ ਘਟੇ ਸੈਫ ਅਲੀ ਖਾਨ ਮਲੂਕ ਕਿਹੜੀ ਆ? ਜੀਲ ਸੈਫੁਲ ਮਲੂਕ ਆ ਓਏ ਤੇ ਆਂਸੂ ਜੀਲ ਰਲਾਉਣੀਆਂ ਨਹੀਂ ਹੁਣ ਉਸਤਾਦ ਜੀ। ਆਂਸੂ ਝੀਲ ਤੇ ਬਹਿ ਕੇ ਕਾਮੇਡੀ ਫਿਲਮ ਵੇਖ। ਲੈ ਮਾਮੂ ਗਰਮੀਆਂ ਤੋਂ ਛੱਤ ਤੇ ਸੁੱਤਾ ਵਾ,
ਸੁੱਤਾ ਪਿਆ ਉੱਠਿਆ ਮੰਜੀਆਂ ਲਾਉਂਦਾ ਕਹਿੰਦਾ ਪਰੀਆਂ ਉਤਰਨ ਦਈਆਂ ਉਹ ਯਾਰ ਉਹ ਮੰਜੀਆਂ ਵਾ ਪਰੀਆਂ ਮਤਲਬ ਕੀ ਇੰਨੀਆਂ ਪਰੀਆਂ ਦਾ ਸ਼ੌਕੀਨ ਆ ਕੰਮ ਦੇ ਪੈਂਦਾਂ ਵਾਲੀਆਂ ਪਰੀਆਂ। ਹਾਂ ਓਕੇ ਜੀ ਨਾਜ਼ਰੀਨ, ਥੈਂਕ ਯੂ, ਲਵ ਯੂ। ਆ ਸਾਡੇ ਦੱਸਣਾ ਥੱਲੇ ਕਿ ਫੈਸਲਾ ਲਵ ਯੂ ਉਸਤਾਦ ਜੀ। ਦਾ ਯਾਰ ਨਾਲ ਐਸ ਉਸ ਕੱਢੀ ਗਾਲ ਸੀ। ਇਹਦਾ ਤਾਂ ਕਿ ਥਾਣੇ 'ਚ ਗਿਫਟ ਹੋਈ ਤੁਹਾਨੂੰ ਆ ਲਾ ਦਿਓ ਤੂੰ ਲਾ ਦਿੰਦੇ ਆ ਕੀ ਗੱਲ ਕੀ ਲੀਡ ਆ ਇਹ ਤੇ ਕੋ ਨਹੀਂ ਦੱਸਣੀ ਹੈ। ਵਾਹ ਓਕੇ ਜੀ ਨਾਜ਼ਰੀਨ, ਥੈਂਕ ਯੂ, ਲਵ ਯੂ, ਆਪਣਾ ਖਿਆਲ ਰੱਖੋ ਤੇ ਸਾਨੂੰ ਦੱਸਣਾ ਕਿ ਫੈਸਲ ਦਾ ਕੀ ਕਰੀਏ। ਫਿਰ ਹੁਣ ਅਸੀਂ ਤੇ ਜਾਣਾ ਹੀ ਜਾਣਾ, ਫੈਸਲ ਦਾ ਕੀ ਕਰੀਏ ਦੱਸਣਾ ਸਾਨੂੰ ਕਮੈਂਟ। ਅਸੀਂ ਪੂਰੀ ਸਾਜ ਦੀ ਕੋਸ਼ਿਸ਼ ਇਹ ਹੀ ਕਰੋ ਕਿ ਫੈਸਲ ਭਾਈ ਆਪਣੇ ਨਾਲ। ਨਹੀਂ ਯਾਰ, ਮੈਂ ਪਹਿਲੇ ਕਿਹਾ ਕਿ ਨਾ, ਨਹੀਂ ਜਾ ਹੋਣਾ ਯਾਰ। ਇਹ ਨਾ ਮੈਂ ਭਾਈ ਇਹਦੇ ਅੱਛਾ ਯਾਰ, ਅਸੀਂ ਥੋੜੀ ਜਿਹੀ ਇhtiyਾਤ ਵੈਸੇ ਕਰ ਲਈਏ ਨਾ, ਜਾ ਤਾਂ ਕੋਈ ਗੱਲ ਨਹੀਂ, ਆਹੋ ਰਹਿਣ ਦਿੰਦੇ ਨੇ। ਹਾਂ ਜੇ ਇਹ ਨਾ ਗਏ ਤੇ ਭਾਈ ਫਿਰ ਮੰਮੀ ਜਾਣਾ ਹੀ ਆ। ਉਸਤਾਦ ਜੀ ਉਹ ਗੱਡੀ ਵੈਸੇ 2 ਬੰਦੇ ਹੋਣੇ ਚਾਹੀਦੇ, ਕੋਈ ਨਹੀਂ ਹਾਮੀ ਭਾਲਣ ਤੇ ਤੁਸੀਂ ਨਾ ਜਾਓ। ਆਹੋ ਯਾਰ, ਆਹ ਜਿਹੜੇ ਫੜ ਕੇ ਤੁਰਨ ਵਾਸਤੇ ਉਹ ਕੋਈ ਵੈਸੇ ਏਡਾ ਕੋਈ ਰੋਲਾ ਨਹੀਂ। ਅਸੀਂ ਕਿਹੜਾ ਵੀ ਕਿਤੇ ਮਤਲਬ ਦੌੜਨਾ ਗੱਡੀ 'ਚ ਬੰਦਾ ਰਹਿ ਲੈਂਦਾ, ਗੱਡੀ 'ਚ ਬਾਦਲ ਦੇ ਤੇ ਹੋਟਲ ਦੇ ਵਿੱਚ ਜਾ ਕੇ। ਅਗਰ ਅਸੀਂ ਕਿਤੇ ਜਾਣਾ ਵੀ ਆ ਤੇ ਅਸੀਂ ਫਿਰ ਕੇ ਵਾਪਸ ਤੇ ਤੇਰੇ ਕੋਲ ਹੀ ਆ ਜਾ ਕਰਾਂਗੇ। ਤੇ ਰਹਿਣ ਦੇ ਤੂੰ ਫਿਰ। ਆਹੋ ਕੋਈ ਗੱਲ ਨਹੀਂ ਉਸਤਾਦ ਜੀ ਔਖੇ ਸੌਖੇ ਹੋ ਲਾਂਗੇ, ਇਹਨਾਂ ਨੂੰ ਨਾ ਆਪਾਂ ਛੱਡ ਜੰਨੇ। ਹਾਂ ਕੋਈ ਜਾਂ ਫਿਰ ਇੱਕ ਕੰਮ ਕਰਾਂਗੇ ਅਸੀਂ ਉੱਥੇ ਸਾਰੇ ਸ਼ੋਅ ਕਰਕੇ ਇਹਨਾਂ ਦੀ ਗੱਲਾਂ ਇੱਥੇ ਆ ਕੇ ਲੈ ਲਾਂਗੇ ਇਹਨਾਂ ਕੋਲ। ਆਹੋ ਇਹ ਵੀ ਠੀਕ ਹੈ। ਲਓ ਜੀ ਨਾਜ਼ਰੀਨ, ਫੈਸਲਾ ਹੋ ਗਿਆ ਜਿਹੜਾ ਤੁਸੀਂ ਦੱਸਣਾ ਥੱਲੇ ਕਮੈਂਟ 'ਚ। ਓਕੇ।